ਜਿਨ੍ਹਾਂ ਕੋਲੇ ਪ੍ਰੀ 1914 ਰਾਈਟਸ ਜਿਹੜੀ ਜ਼ਮੀਨ ਤੇ ਹੈਗੇ ਨੇ, ਚਾਹੇ ਉਹ ਦਰਿਆ ਦੇ ਲੱਗਦੇ ਆ ਚਾਹੇ ਉਹ ਨਹੀਂ ਲੱਗਦੇ, ਉਹ ਅਪਹੈਲਡ ਹੁੰਦੇ ਆ ਅੱਜ ਵੀ। ਉਹਨਾਂ ਨੂੰ ਪਾਣੀ ਮਿਲਣਾ ਹੀ ਮਿਲਣਾ ਕੁਛ ਜਿੱਥੋਂ ਮਰਜ਼ੀ ਪੈਪਾ ਪਾਉਣ, ਉਹ ਜ਼ਮੀਨ ਨੂੰ ਪਾਣੀ ਆਉਣਾ ਹੀ ਆਉਣਾ, ਜੇ ਐਜ਼ ਲੌਂਗ ਐਜ਼ ਦਰਿਆ 'ਚ ਪਾਣੀ ਹੈਗਾ। ਠੀਕ ਹੈ। ਤੇ ਜ਼ਮੀਨ ਦੀ ਵਿਕਰੀ ਦੇ ਨਾਲ ਉਹ ਜ਼ਮੀਨ ਦੇ ਨਾਲ ਹੀ ਵਿਕ ਜਾਂਦੀ ਹੈ, ਹਮੇਸ਼ਾ ਹੀ ਵਿਕਦੇ। ਹਾਂਜੀ, ਨਾਲ ਹੀ ਟਾਏ ਰਹਿੰਦੇ। ਤੇ ਦੂਜਾ ਸੀਗਾ, ਆਪਾਂ ਗੱਲ ਕੀਤੀ ਸੀ ਰਾਈਪੇਰੀਅਨ ਰਾਈਟਸ। ਜਿਨ੍ਹਾਂ ਕੋਲ ਰਾਈਪੇਰੀਅਨ ਰਾਈਟਸ ਨੇ, ਜਿਹੜੀਆਂ ਜ਼ਮੀਨਾਂ ਕੋਲ ਦਰਿਆ ਦੇ ਨਾਲ ਲੱਗਦੀਆਂ, ਉਹਨਾਂ ਕੋਲ ਵੀ ਹਮੇਸ਼ਾ ਪਾਣੀ ਰਹਿੰਦਾ। ਅੱਛਾ, ਰਾਈਪੇਰੀਅਨ ਕਾਨੂੰਨ ਸਮਝਾਉਣਾ ਹੋਵੇ ਕਿੱਦਾਂ ਦੁਨੀਆ ਦੇ ਵਿੱਚ ਸੇਮ ਹੀ ਹੈ? ਇਹ ਅੰਤਰਰਾਸ਼ਟਰੀ ਜਿਹੜਾ ਹੈ ਕੌਮਾਂਤਰੀ ਕਾਨੂੰਨ ਹੈ? ਹਾਂ, ਨਹੀਂ, ਕਾਨੂੰਨ ਨਹੀਂਗਾ, ਰੈਫਰੈਂਸ ਆ, ਲਾਅ ਨਹੀਂਗਾ। ਤੁਸੀਂ ਇਹ ਕਿਹੜੀ ਕੋਰਟ 'ਚ ਨਹੀਂ ਲਿਜਾ ਸਕਦੇ ਕਿਸੇ ਨੂੰ ਰਾਈਪੇਰੀਅਨ ਰਾਈਟਸ ਦੇ ਉੱਪਰ, ਪਰ ਕੋਰਟਸ ਦੇ ਵਿੱਚ ਇਹ ਦਲੀਲ ਦਿੱਤੀ ਜਾ ਸਕਦੀ ਹੈ। ਬਾਕੀ ਤਾਂ ਚਲੋ ਵਕੀਲ ਆ ਜਿਹੜੇ ਉਹ ਜਾਇ ਦੱਸਦੇ ਨੇ, ਤੇ ਵੀ ਭਾਈ ਸਾਰੇ ਕਿਤੇ ਦੁਨੀਆ 'ਚ ਇਹਨੂੰ ਰੈਫਰੈਂਸ ਮੰਨ ਕੇ ਜਦੋਂ ਪਾਣੀ, ਜਦੋਂ ਦਰਿਆ ਵਗਦਾ ਵੀ ਉਹ ਲੱਗਦੀਆਂ ਜ਼ਮੀਨਾਂ ਨੂੰ ਪਾਣੀ ਮਿਲਣਾ ਹੈ, ਮਤਲਬ ਇਹ ਆ ਵੀ ਉਹਨਾਂ ਦਾ ਹੱਕ ਪਾਣੀ ਦੇ ਉੱਤੇ ਪਹਿਲਾਂ ਹੈ। ਬਿਲਕੁਲ। ਜਾਂ ਦੂਜੀ ਤਰੀਕੇ ਨਾਲ ਜੇ ਸਮਝਾਉਣਾ ਹੋਵੇ ਤਾਂ ਹੁਣ ਇੱਕ ਬਹੁਤ ਸੋਹਣੀ ਉਦਾਹਰਨ ਹੋਈ ਹੈ ਵੀ ਜਦੋਂ ਪੰਜਾਬ 'ਚ ਪਾਣੀ ਹੜ੍ਹ ਆਏ, ਜਿਹੜੀਆਂ ਜ਼ਮੀਨਾਂ 'ਚ ਹੜ੍ਹ ਆਏ ਉਹੀ ਰਾਈਪੇਰੀਅਨ ਨੇ, ਉਹਨਾਂ ਦਾ ਹੀ ਪਾਣੀ ਦਾ ਹੱਕ ਆ, ਉਹਨਾਂ ਦਾ ਹੀ। ਜਿੱਥੇ ਹੜ੍ਹ ਜਿੰਨੇ ਮਾਰ ਚੱਲਣੀ ਆ ਉਹਨਾਂ ਦੇ ਲਈ ਫਿਰ ਆਪਸ਼ਨ ਕੀ ਆ? ਹੁਣ ਜਿਨ੍ਹਾਂ ਦੇ ਕੋਲ ਰਾਈਟਸ ਹੈਗੇ ਆ ਵੀ ਪਾਣੀ ਸਾਨੂੰ ਮਿਲਣਾ ਹੀ ਮਿਲਣਾ ਆ, ਕੀ ਇਹ ਗੱਲ ਹੁਣ ਪੱਕੀ ਆ ਵੀ ਵਾਕਿਆ ਮਿਲਦਾ ਹੀ ਰਹੂਗਾ ਕਿ ਫਿਰ ਅੱਗੇ ਚੇਂਜ ਹੋ ਸਕਦੀ ਉਹ ਚੀਜ਼ GSPs ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ? ਇਹੀ ਗੱਲ ਹੈ ਜਿਹੜੀ ਆਪਾਂ ਅੱਜ ਤਾਂ ਹੀ ਡਿਸਕਸ ਕਰਨ ਦੀ ਕੋਸ਼ਿਸ਼ ਕਰ ਹੀ ਰਹੇ ਹਾਂ ਵੀ ਹੁਣ ਤੁਸੀਂ ਆਪਾਂ ਇੱਥੇ ਤਾਂ ਆ ਗਿਆ, ਆਪਾਂ ਨੂੰ ਲੱਗ ਗਿਆ ਪਤਾ ਵੀ ਸਾਡੇ ਕੋਲ ਵਾਟਰ ਰਾਈਟਸ ਹੈਗੇ ਆ। ਠੀਕ ਹੈ, ਪਹਿਲਾਂ ਦੇਖਣਾ ਵੀ ਕਿਹੜਾ ਵਾਟਰ ਰਾਈਟਸ। ਠੀਕ ਹੈ, ਪ੍ਰੀ 1914 ਆ, ਰਾਈਪੇਰੀਅਨ ਆ, ਜਾਂ ਜਿਹੜੇ ਪੋਸਟ 1914 ਸਾਡੇ ਕੋਲ ਵਾਟਰ ਰਾਈਟਸ ਅਲਾਟਮੈਂਟ ਹੋਈ ਹੈ ਜਾਂ ਉਹ ਕਿਹੜੀ। ਠੀਕ ਹੈ ਜੀ। ਤੇ ਉਸ ਹਿਸਾਬ ਨਾਲ ਤੁਸੀਂ ਆਪਦਾ ਪਲਾਨ ਬਣਾਓ। ਦੇਖੋ, ਜੇ ਤਾਂ ਰਾਈਪੇਰੀਅਨ ਤੇ ਪ੍ਰੀ 1914 ਰਾਈਟਸ ਆ, ਤੁਹਾਡੇ ਕੋਲ ਪਾਣੀ ਰਹਿਣਾ ਹੀ ਆ, ਕੁਛ ਵੀ ਹੋ ਜਾਵੇ। ਹਾਂ, ਠੀਕ ਹੈ, ਅਨਲੈਸ ਪਿੱਛੋਂ ਹੀ ਮੁੱਕ ਜਾਂਦਾ। ਹਾਂ, ਪਿੱਛੋਂ ਹੀ ਮੁੱਕ ਜੇ, ਉਹ ਗੱਲ ਹੋਰ। ਅੱਛਾ, GSP ਦੇ ਵਿੱਚ ਕਿਹੜਾ ਸੈਕਸ਼ਨ ਪੜ੍ਹਨਾ ਹੈ ਜਿੱਥੋਂ ਇਹ ਪਤਾ ਲੱਗੇ? ਕਿਉਂਕਿ GSP ਇਜ਼ ਅ ਹਿਊਜ ਡਾਕੂਮੈਂਟ, ਸੈਂਕੜਿਆਂ ਤੋਂ ਹਜ਼ਾਰਾਂ ਪੇਜਾਂ ਦਾ ਡਾਕੂਮੈਂਟ, ਹੁਣ ਹਰ ਇੱਕ ਦੇ ਪੜ੍ਹਨ ਦਾ ਵੱਸ ਦੇ ਰੋਗ ਵੀ ਨਹੀਂ ਹੈ। ਇਹ ਉਹਨਾਂ ਨੇ ਇੱਕ ਪਲਾਨ ਲਿਖੇ ਹੋਇਆ 2040 ਤੱਕ, ਟਾਈਮ ਲਾਈਨ ਲਿਖੀ ਹੋਈ ਹੈ ਹਰੇਕ GSP 'ਚ। ਠੀਕ ਹੈ, ਉਹੋ ਹੀ ਥੋੜਾ ਜਿਹਾ ਸੈਕਸ਼ਨ ਪੜ੍ਹ ਕੇ ਕਾਫੀ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਵੀ ਆਹ ਇਸ ਸਾਲ ਤੱਕ ਐਵੇਂ ਹੋਣਾ, ਇਸ ਸਾਲ ਤੱਕ ਐਵੇਂ ਹੋਣਾ। ਠੀਕ ਹੈ ਨਾ, ਇਹੀ ਹੈ ਵੀ ਜੇ ਤੁਹਾਡਾ ਕੋਈ ਬਫਰ ਹੈਗਾ ਹੈ ਨਾ, ਤਾਂ ਤੁਹਾਡਾ ਪਾਣੀ ਦਾ ਜਿਹੜਾ ਗਰਾਊਂਡ ਵਾਟਰ ਡਿਪਲੀਸ਼ਨ ਆ ਹੋਰ ਵੀ ਘਟਾ ਦਿੰਦੇ ਹੋ ਤੁਸੀਂ, ਕਿਉਂਕਿ ਤੁਸੀਂ ਪਾਣੀ ਸਟੋਰ ਕਰ ਲੈਂਦੇ ਐਕਸਟਰਾ। ਫਲੱਡ ਕਰਨ ਦੀ ਬਜਾਏ ਤੁਸੀਂ ਡ੍ਰਿਪ ਨਾਲ ਯੂਜ਼ ਕਰਦੇ, ਜਿਹੜਾ ਐਕਸਟਰਾ ਵਾਟਰ ਆ ਤੁਹਾਡੀ ਸਟੋਰੇਜ ਚਲਾ ਜਾਂਦਾ, ਉਹ ਤੁਸੀਂ ਜਦੋਂ ਦਿਨ ਤੁਹਾਡਾ ਡਿਸਟ੍ਰਿਕਟ ਵਾਟਰ ਨਹੀਂ ਵੀ ਅਵੇਲੇਬਲ ਤੇ ਉਹ ਦਿਨ ਤੁਸੀਂ ਉੱਥੋਂ ਯੂਜ਼ ਕਰ ਲੈਂਦੇ ਆ। ਠੀਕ ਹੈ ਜੀ, ਉਹਦੇ ਨਾਲ ਤੁਹਾਡਾ ਇੱਕ ਤਾਂ ਇਨਪੁਟ ਕਾਸਟ ਘੱਟ ਜਾਂਦੀ ਹੈ, ਕਿਉਂਕਿ ਜਿਹੜਾ ਡਿਸਟ੍ਰਿਕਟ ਵਾਟਰ ਉਹ ਚਾਹੇ ਵਰਤੋਂ ਚਾਹੇ ਨਾ ਵਰਤੋਂ, ਅਸੀਂ ਉਨੀ ਪੈਸੇ ਦੇਣੇ। ਪਹਿਲੀ ਗੱਲ ਤਾਂ ਇਹ ਆ, ਹੈ ਨਾ, ਵੀ ਜਿੰਨਾ ਅਲਾਟ ਹੋ ਚੁੱਕਾ ਤੁਹਾਨੂੰ ਅਲਾਟ ਵੀ ਨਹੀਂ, ਉਹ ਫਿਕਸ ਹੀ ਹੈ, ਚਾਹੇ 1% ਐਲੋਕੇਸ਼ਨ ਹੀ ਹੋਵੇ ਤਾਂ ਵੀ ਸਾਨੂੰ ਪੈਸੇ ਪੂਰੇ ਹੀ ਦੇਣੇ ਪੈਂਦੇ, 0% ਤੇ ਵੀ ਉਨੇ ਹੀ ਦੇਣੇ ਪੈਣੇ। ਠੀਕ ਹੈ, ਠੀਕ ਹੈ ਜੀ, ਜਿਹੜੇ ਸਾਲ 'ਚ ਨਹੀਂ ਵੀ ਆ ਤਾਂ ਵੀ। ਹਾਂ, ਕਿਉਂਕਿ ਉਹਨਾਂ ਦੇ ਐਕਸਪੈਂਸਿਸ ਓਵਰਹੈਡ ਉਨੀ ਹੈ ਨਾ, EMPLOYEE ਨੇ, ਸਾਰਾ ਕੁਝ ਉਹੀ ਹੈ। ਤੇ ਉਹ ਇੱਕ ਮੰਨ ਕੇ ਚੱਲਣਾ ਚਾਹੀਦਾ ਵੀ ਉਹ ਫਿਕਸ ਕਾਸਟ ਆ ਸਾਡੇ ਐਕਸਪੈਂਸਿਸ ਦੀ, ਉਹਦੇ ਤੋਂ ਆਪਾਂ ਕਿੰਨਾ ਮੈਕਸਿਮਮ ਬੈਨੀਫਿਟ ਲੈ ਸਕਦੇ, ਉਹਨੇ ਵਧਣਾ ਨਹੀਂਗਾ। ਕੀ ਜਿਹੜਾ ਕਿਸਾਨ ਸੋਚਦਾ ਵੀ ਮੈਂ ਵਾਕਈ ਸੋਨੇ ਦੇ ਖੇਤ ਤੇ ਬੈਠਾ, ਉਹ ਸੱਚ ਹੈ ਗੱਲ? ਸੋਨੇ ਦੀ ਖਾਨ ਤੇ ਬੈਠਾ, ਬਿਲਕੁਲ। ਜਿਹਦੇ ਕੋਲ ਸਟਰੋਂਗ ਵਾਟਰ ਰਾਈਟਸ ਨੇ ਉਹ ਸੋਨੇ ਦੀ ਖਾਨ ਤੇ ਬੈਠਾ, ਮੈਨੂੰ ਲੱਗਦਾ। ਪਰ ਤੁਸੀਂ ਕਹਿੰਦੇ ਵੀ GSP ਕਿਸੇ ਟਾਈਮ ਚੇਂਜ ਵੀ ਕਰ ਸਕਦੀ ਹੈ ਚੀਜ਼? ਕਰ ਸਕਦੇ, ਉਹੀ ਗੱਲ ਹੈ ਵੀ ਇੰਪੈਕਟ ਹੋਊਗਾ, ਕਿਸੇ ਏਰੀਆ 'ਚ ਘੱਟ ਹੋਊ, ਕਿਸੇ 'ਚ ਵੱਧ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਸੋਨੇ ਤੇ ਨਹੀਂ ਬੈਠਾ, ਉਹ ਹੋ ਸਕਦਾ ਥੋੜੇ ਘੱਟ ਸੋਨੇ ਤੇ ਬੈਠਾ। ਵੀ ਇਹ ਤਾਂ ਸਾਰੇ ਜਾਣਦੇ ਆ ਵੀ ਇਹ ਪਾਣੀ ਤੇ ਜ਼ਮੀਨ ਹਮੇਸ਼ਾ ਹੀ ਮੁੱਲ ਦੀ ਰਹੀ ਆ। ਬਿਲਕੁਲ, ਵੀ ਇਹ ਬੇਸ਼ਕੀਮਤੀ ਹੀ ਮੰਨੀ ਜਾਂਦੀ ਰਹੀ ਹੈ ਸ਼ੁਰੂ ਤੋਂ ਹੀ, ਵੀ ਹੋਰ ਕੁਝ ਹੋਵੇ ਨਾ ਹੋਵੇ, ਇਹ ਦੋ ਚੀਜ਼ਾਂ ਤਾਂ ਚਾਹੀਦੀਆਂ ਹੀ ਆ। ਬਿਲਕੁਲ, ਜੇ ਤੁਹਾਡੇ ਕੋਲ ਪਾਣੀ ਆ, ਮਿੱਟੀ ਆ, ਫਿਰ ਬੰਦਾ ਹੋਰ ਬਹੁਤ ਚੀਜ਼ਾਂ ਗਾ ਲੈਂਦਾ ਉੱਥੇ ਤੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਾਰੇ ਸੁਣਨ ਵਾਲੇ ਦੇਖਣ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਪਾਣੀ ਨੂੰ ਲੈ ਕੇ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਪਾਣੀ ਦਾ ਮਸਲਾ ਅੱਜ ਦਾ ਨਹੀਂ, ਕਾਫੀ ਪੁਰਾਣਾ ਜਿਹੜਾ ਉਹ ਚੱਲਦਾ ਆ ਰਿਹਾ। ਆਪਾਂ ਬਹੁਤ ਵਾਰੀ ਇਸ ਦੇ ਉੱਤੇ ਪਹਿਲਾਂ ਵੀ ਗੱਲਬਾਤ ਕੀਤੀ ਆ। ਅੱਜ ਆਪਾਂ ਉਸ ਐਂਗਲ ਤੋਂ ਗੱਲ ਕਰਨੀ ਹੈ ਜਿਨ੍ਹਾਂ ਦੇ ਕੋਲ ਦੋਨੋਂ ਤਰ੍ਹਾਂ ਦਾ ਪਾਣੀ ਆ, ਯਾਨੀ ਕਿ ਧਰਤੀ ਹੇਠਲਾ ਵੀ ਤੇ ਉੱਤੇ ਜਿਹੜਾ ਪਾਣੀ ਆਉਂਦਾ ਆ ਨਹਿਰਾਂ ਦੇ ਜ਼ਰੀਏ, ਜਿਹੜਾ ਉਹਨਾਂ ਨੂੰ ਸਿੰਜਾਈ ਵਾਲਾ ਪਾਣੀ ਮਿਲਦਾ ਆ, ਉਹਨਾਂ ਦੇ ਲਈ ਕੀ ਆਪਸ਼ਨਸ ਨੇ, ਕੀ ਕਰਨਾ ਚਾਹੀਦਾ ਆ, ਉਹਦੀ ਚਰਚਾ ਕਰਾਂਗੇ। ਨਾਲ ਕੁਛ ਜਿਹੜੀਆਂ ਗ੍ਰਾਂਟਸ ਚੱਲ ਰਹੀਆਂ ਆ ਜਾਂ ਗਵਰਨਮੈਂਟ ਸ਼ਟਡਾਊਨ ਦੇ ਕਰਕੇ ਉਹਨਾਂ ਦੇ ਵਿੱਚ ਫਰਕ ਪਿਆ ਹੋਇਆ ਆ, ਕੀ ਸਿਚੁਏਸ਼ਨ ਆ ਇਸ ਟਾਈਮ,
ਉਹਦੇ ਬਾਰੇ ਵੀ ਜਿਹੜੀ ਉਹ ਗੱਲਬਾਤ ਕਰਾਂਗੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਧੰਨਵਾਦ ਕਰਦੇ ਜਾਂਦੇ ਹਾਂ ਆਲਮੰਡ ਬੋਰਡ ਆਫ ਕੈਲੀਫੋਰਨੀਆ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਤੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦਾ। ਤੁਸੀਂ ਵੀ ਜੇ ਪੱਗ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਜਾਂ ਅਰਸ਼ਦੀਪ ਸਿੰਘ, ਜਸਵੀਰ ਸਿੰਘ ਸਿੱਧੂ ਹੋਣਾ ਦੇ ਨਾਲ ਕੰਟੈਕਟ ਕਰ ਸਕਦੇ ਹੋ, ਤੇ ਜ਼ਰੂਰ ਆਪਣੇ ਜਿੰਨੇ ਵੀ ਪੰਜਾਬੀ ਗਰੋਵਰਸ ਨੇ ਪੂਰੇ ਕੈਲੀਫੋਰਨੀਆ ਦੇ ਵਿੱਚ ਉਹ ਇਸ ਸੰਸਥਾ ਦਾ ਜਿਹੜਾ ਉਹ ਮੈਂਬਰ ਬਣ ਸਕਦੇ ਹੋ। ਅਰਸ਼ਦੀਪ ਸਿੰਘ, ਅਕਸਰ ਆਪਾਂ ਗੱਲਬਾਤ ਕਰਦੇ ਹਾਂ ਵੀ ਜਿਨ੍ਹਾਂ ਦੇ ਪਾਣੀ ਨਹੀਂ ਹੈਗਾ ਵੀ ਉਹਨਾਂ ਦੇ ਭਵਿੱਖ ਦੇ ਲਈ ਕੀ ਆਪਸ਼ਨਸ ਆ, ਸੋਲਰ ਲਗਾਉਣਾ ਆ ਜਾਂ ਵਿਕਲਪ ਦੀ ਜਿਹੜੀ ਕੋਈ ਖੇਤੀ ਕਰਨੀ ਆ ਜਾਂ ਕਿਵੇਂ ਕਰਨੀ ਆ, ਜ਼ਮੀਨ ਖਰੀਦਣੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ, ਉਹ ਇੱਕ ਡਿਫਰੈਂਟ ਸਟੋਰੀ ਆ। ਉਹ ਆਪਾਂ ਉਹਨਾਂ ਦੀ ਗੱਲ ਕਾਫੀ ਵਾਰੀ ਕੀਤੀ ਆ। ਅੱਜ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਉਹਨਾਂ ਖੇਤਾਂ ਦੀ, ਉਹਨਾਂ ਗਰੋਵਰਸ ਦੀ, ਜਾਂ ਉਹਨਾਂ ਇਲਾਕਿਆਂ ਦੀ ਜਿੱਥੇ ਪਾਣੀ ਦੋਨੋਂ ਤਰ੍ਹਾਂ ਦਾ ਮੌਜੂਦ ਆ। ਉਹਨਾਂ ਦੇ ਕੋਲ ਕੀ ਆਪਸ਼ਨਸ ਆ, ਕੀ ਸਟਿਲ ਉਹਨਾਂ ਨੂੰ ਇਹ ਚੀਜ਼ਾਂ ਵੱਲ ਨੂੰ ਦੇਖਣਾ ਚਾਹੀਦਾ ਆ ਜਿਹੜੀਆਂ ਵੱਖ-ਵੱਖ ਹੋਰ ਆਪਸ਼ਨਸ ਜਿੱਥੇ ਪਾਣੀ ਸਿਰਫ ਇੱਕ ਤਰ੍ਹਾਂ ਦਾ ਆ, ਉਹਨਾਂ ਵਾਂਗੂ ਦੇਖਣਾ ਚਾਹੀਦਾ ਜਾਂ ਕਿਵੇਂ ਦੇਖਣਾ ਚਾਹੀਦਾ ਹੈ? ਹਾਂਜੀ, ਨਹੀਂ ਜਿਹੜਾ ਪਾਣੀ ਦਾ ਦੇਖੋ, ਜੇ ਆਪਾਂ ਪਲਾਨ ਦੀ ਗੱਲ ਬਹੁਤ ਵਾਰ ਅੱਗੇ ਵੀ ਕੀਤੀ ਹੈ, ਹੈ ਨਾ। ਹਾਂਜੀ, ਪਾਣੀ ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਨੂੰ ਪਲਾਨ ਬਹੁਤ ਜ਼ਰੂਰੀ ਹੈ, ਹੈ ਨਾ। ਤੇ ਜਿਨ੍ਹਾਂ ਕੋਲ ਹੈਗਾ ਉਹਨਾਂ ਲਈ ਵੀ ਪਲਾਨ ਜ਼ਰੂਰੀ ਹੈ ਨਾ। ਠੀਕ ਹੈ, ਆਪਾਂ ਤੁਸੀਂ ਜਮਾਂ ਸਹੀ ਕਿਹਾ, ਆਪਣਾ ਜ਼ਿਆਦਾ ਫੋਕਸ ਹੋ ਜਾਂਦਾ ਕਿਉਂਕਿ ਆਪਾਂ ਗੱਲ ਕਰਦੇ ਹੁੰਦੇ ਵੀ ਪ੍ਰੋਬਲਮ ਕੀ ਹੈ ਤੇ ਉਹਦੇ ਕੀ ਸੋਲਿਊਸ਼ਨ ਹੋ ਸਕਦਾ, ਹੈ ਨਾ। ਤੇ ਕਰੰਟ ਪ੍ਰੋਬਲਮ ਹੈਗੀ ਆ ਪਾਣੀ ਦੀ ਘਾਟ ਦੀ ਜਾਂ ਕਿੱਲਤ ਦੀ, ਤੇ ਉਹਦੇ 'ਤੇ ਆਪਾਂ ਬਹੁਤ ਪ੍ਰੋਗਰਾਮ ਕੀਤੇ ਆ, ਬਹੁਤ ਵਾਰ ਗੱਲਬਾਤ ਵੀ ਕੀਤੀ ਆ, ਹੈ ਨਾ। ਤੇ ਇੱਕ ਅੱਜ ਜਿਹੜਾ ਹੁਣ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਵੀ ਜਿੱਥੇ ਪਾਣੀ ਦਾ ਇਸ਼ੂ ਨਹੀਂ ਹੈ ਉਹ ਬੰਦਿਆਂ ਲਈ ਕੀ ਬੈਨੀਫਿਟ ਹੋਣੇ ਨੇ, ਹੈ ਨਾ, ਜਾਂ ਉਹਨਾਂ ਲਈ ਕਿੰਨੀ ਕੁ ਵਧੀਆ ਗੱਲ ਆ ਇਹ। ਤੇ ਇਹਦੇ ਲਈ ਆਪਾਂ ਨੂੰ ਪਾਣੀ ਦੀ ਜਿਹੜੀ ਕੈਲੀਫੋਰਨੀਆ ਦੀ ਪਾਣੀ ਦਾ ਜਿਹੜਾ ਹਿਸਟਰੀ ਆ, ਇਤਿਹਾਸ ਹੈ, ਬੜਾ ਹੀ ਕੰਪਲੈਕਸ ਹਿਸਟਰੀ ਆ ਜੀ। ਤੇ ਜਿਵੇਂ ਕਿ ਮੈਨੂੰ ਲੱਗਦਾ ਸਾਰੀ ਦੁਨੀਆ 'ਚ ਜਿੱਥੇ ਵੀ ਪਾਣੀ ਹੈਗਾ, ਖੇਤੀ ਹੁੰਦੀ ਆ, ਪਾਣੀ ਦੀ ਹਿਸਟਰੀ ਕੰਪਲੈਕਸ ਹੀ ਆ, ਹੈ ਨਾ। ਰਾਈਪੇਰੀਅਨ ਜਿੱਥੋਂ ਆਏ ਆਪਾਂ ਉੱਥੇ ਦੇਖ ਲਓ। ਹਾਂ, ਉਹੀ ਮੇਰੇ ਗੱਲ ਦਿਮਾਗ 'ਚ ਆਈ ਕਹਿਣ ਤੋਂ ਬਾਅਦ 'ਚ ਵੀ ਪੰਜਾਬ ਦੀ ਕਿਹੜਾ ਘੱਟ ਕੰਪਲੈਕਸ ਆ, ਹੈ ਨਾ। ਸੋ ਆਪਾਂ ਨੂੰ ਪਰ ਉਹਦਾ ਥੋੜ੍ਹਾ ਜਿਹਾ ਬੇਸਿਕ ਪਤਾ ਹੋਣਾ ਚਾਹੀਦਾ, ਤੇ ਉਹਦੇ ਦਾ ਕੀ ਹੋ ਜਾਂਦਾ ਵੀ ਤੁਹਾਨੂੰ ਜਿਹੜਾ ਫਿਊਚਰ 'ਚ ਪਲੈਨਿੰਗ ਲਈ ਥੋੜ੍ਹੀ ਜਿਹੀ ਸੌਖ ਹੋ ਜਾਂਦੀ ਹੈ, ਬੰਦੇ ਨੂੰ ਦਿਖਦਾ ਵੀ ਪਿੱਛੇ ਕੀ ਹੋਇਆ, ਹੈ ਨਾ, ਕਿਹੋ ਜਿਹੀਆਂ ਪ੍ਰੋਬਲਮਸ ਆਈਆਂ, ਕਿਤੇ ਉਹੀ ਤਾਂ ਨਾ ਗਲਤੀ ਕਰ ਲਈ ਹੈ ਜਿਹੜੀ ਪਹਿਲਾਂ ਹੋਈ ਹੈ, ਹੈ ਨਾ। ਤੇ ਇਹਦੇ ਵਿੱਚ ਜੇ ਆਪਾਂ ਮਾੜੀ ਜਿਹੀ ਪਿੱਛੇ ਨੂੰ ਝਾਤ ਮਾਰੀਏ ਤਾਂ ਜਿਵੇਂ ਕਿ ਕੈਲੀਫੋਰਨੀਆ ਦੀ ਹਿਸਟਰੀ ਆਪਾਂ ਨੂੰ ਪਾਣੀ ਵਾਲੀ ਹਿਸਟਰੀ ਦੱਸਦੀ ਆ। ਹਾਂਜੀ, ਬਈ ਪਹਿਲਾਂ ਤਾਂ ਜਦੋਂ ਇਹ ਸਪੈਨਿਸ਼ ਅੰਡਰ ਸੀਗੇ, ਹੈ ਨਾ, 1820ਵੇਂ ਤੱਕ, ਤੇ ਉਦੋਂ ਤੱਕ ਤਾਂ ਜਿਹੜਾ ਇਹਨਾਂ ਦਾ ਜਿਹੜਾ ਉਹ ਰਾਜੇ ਦੀ ਜਿਹੜਾ ਵੀ ਕਹਿ ਦਿੰਦਾ ਸੀ ਉਹੀ ਕੁਛ ਹੋਈ ਜਾਂਦਾ ਸੀ, ਹੈ ਨਾ, ਸਪੇਨ ਤੋਂ ਹੁੰਦਾ ਸੀ। ਤੇ 1820 ਤੋਂ ਲੈ ਕੇ 50 ਤੱਕ ਮੈਕਸੀਕਨ ਸਪੈਨਿਸ਼ ਚਲੇ ਗਏ, ਫਿਰ ਇਹ ਮੈਕਸੀਕਨ ਜਿਹੜਾ ਗਵਰਨਰ ਸੀ ਉਹਦੇ ਅੰਡਰ ਆ ਗਿਆ ਸਾਰਾ ਕੈਲੀਫੋਰਨੀਆ। ਉਦੋਂ ਵੀ ਲਾਅ ਸੀਗੇ ਪਾਣੀ ਦੇ ਕੋਈ ਨਾ ਕੋਈ, ਹੈ ਨਾ। ਚਾਹੇ ਜਿਵੇਂ ਉੱਥੇ ਉਦੋਂ ਪ੍ਰੈਫਰੈਂਸ ਦਿੱਤੀ ਜਾਂਦੀ ਸੀ ਵੀ ਜੇ ਕਿਸੇ ਪਿੰਡ ਨੂੰ ਪਾਣੀ ਲੱਗਦਾ ਜਾਂ ਖਾਣ ਪੀਣ ਜਾਂ ਰੈਜ਼ੀਡੈਂਸ਼ੀਅਲ ਕੰਮਾਂ ਲਈ ਚਾਹੀਦਾ, ਜ਼ਰੂਰੀਆਂ ਵਸਤਾਂ ਲਈ, ਉਹਦਾ ਪਹਿਲਾ ਰਾਈਟ ਸੀਗਾ ਉਹਨਾਂ ਦੀ ਐਡਮਿਨਿਸਟ੍ਰੇਸ਼ਨ 'ਚ ਵੀ। ਦੂਜਾ ਰਾਈਟ ਫਿਰ ਖੇਤੀਬਾੜੀ ਦਾ ਸੀਗਾ ਕਿਉਂਕਿ ਉਦੋਂ ਹੋਰ ਕੁਛ ਹੈ ਹੀ ਨਹੀਂ ਸੀਗਾ, ਕੋਈ ਇੰਡਸਟਰੀ ਨਹੀਂ ਸੀਗਾ, ਕੁਛ ਨਹੀਂ ਸੀ, ਹੈ ਨਾ। ਲੋਕ ਮੁੱਢ ਤੋਂ ਇੱਕ ਚੀਜ਼ ਤਾਂ ਹੈ ਹੀ ਅਰਸ਼ਦੀਪ, ਵੀ ਇਹ ਤਾਂ ਸਾਰੇ ਜਾਣਦੇ ਆ ਵੀ ਇਹ ਪਾਣੀ ਤੇ ਜ਼ਮੀਨ ਹਮੇਸ਼ਾ ਹੀ ਮੁੱਲ ਦੀ ਰਹੀ ਆ। ਬਿਲਕੁਲ, ਵੀ ਇਹ ਬੇਸ਼ਕੀਮਤੀ ਹੀ ਮੰਨੀ ਜਾਂਦੀ ਰਹੀ ਹੈ ਸ਼ੁਰੂ ਤੋਂ ਹੀ, ਵੀ ਹੋਰ ਕੁਝ ਹੋਵੇ ਨਾ ਹੋਵੇ ਇਹ ਦੋ ਚੀਜ਼ਾਂ ਤਾਂ ਚਾਹੀਦੀਆਂ ਹੀ ਆ। ਬਿਲਕੁਲ, ਜੇ ਤੁਹਾਡੇ ਕੋਲ ਪਾਣੀ ਆ, ਮਿੱਟੀ ਆ, ਫਿਰ ਬੰਦਾ ਹੋਰ ਬਹੁਤ ਚੀਜ਼ਾਂ ਗਾ ਲੈਂਦਾ ਉੱਥੇ ਤੇ, ਹੈ ਨਾ। ਤੇ ਉਹਦੇ 'ਚ ਫਿਰ 50 ਤੱਕ ਉਹਨਾਂ ਦਾ ਰਿਹਾ, ਪਰ ਉਦੋਂ ਪਹਿਲੀ ਵਾਰ ਇਹ ਹੋ ਗਿਆ ਸੀਗਾ ਵੀ ਲਾਅ ਬਣਨ ਦੇ ਪਾਣੀ ਦੀ ਗੱਲ, ਪਾਣੀ ਦੇ ਝਗੜੇ ਹੋਣੇ ਸ਼ੁਰੂ ਹੋ ਗਏ ਸੀ। ਜਦੋਂ ਤਾਂ ਰਾਜੇ ਦਾ ਰਾਜ ਹੁੰਦਾ ਉਹ ਤਾਂ ਕੋਈ ਝਗੜਾ ਨਹੀਂ ਹੁੰਦਾ, ਉਹਦੀ ਗੱਲ ਜਿਹੜੀ ਪੱਥਰ ਤੇ ਲਕੀਰ ਹੋ ਜਾਂਦੀ ਹੈ, ਦਰਬਾਰ 'ਚ ਜਾ ਕੇ ਜੋ ਪੁੱਛ ਲਿਆ, ਜੋ ਕਹਿ ਤਾ ਉਹੀ ਆ। ਤੇ ਫਿਰ ਇਹਨਾਂ ਅੰਡਰ ਕਾਫੀ ਉਦੋਂ ਕੰਮ ਸ਼ੁਰੂ ਹੋ ਗਿਆ ਸੀਗਾ, ਹੈ ਨਾ। ਤੇ ਫਿਰ 50 ਤੋਂ ਲੈ ਕੇ 1880 ਤੱਕ ਫਿਰ ਗੋਲਡ ਰਸ਼, ਜਿਹੜਾ ਗੋਲਡ ਮਾਈਨਿੰਗ ਦਾ ਕੰਮ ਦੌਰ ਆਇਆ, ਹੈ ਨਾ। ਉਦੋਂ ਜਿਹੜਾ ਇਹਨਾਂ ਨੇ ਲਾਅ ਇਹ ਬਣ ਗਿਆ ਸੀਗਾ, ਜਿਹੜੀ ਆਪਾਂ ਬਹੁਤ ਵਾਰ ਹੁਣ ਵੀ ਗੱਲ ਹੁੰਦੀ ਆ, ਫਸਟ ਇਨ ਲਾਈਨ ਫਸਟ ਇਨ ਰਾਈਟ, ਇਹ ਉਦੋਂ ਕਦਾ ਸ਼ੁਰੂ ਹੋਇਆ। ਇਹ ਗੋਲਡ ਮਾਈਨਿੰਗ ਨਾਲ ਸ਼ੁਰੂ ਹੋਇਆ ਸੀਗਾ, ਫਸਟ ਇਨ ਲਾਈਨ ਫਸਟ ਇਨ ਰਾਈਟ। ਉਹ ਮਤਲਬ ਵੀ ਦਰਿਆ 'ਤੇ ਬੰਨ੍ਹ ਮਾਰ ਕੇ ਜਿਹਨੇ ਪਹਿਲਾਂ ਪਾਣੀ ਮੋੜ ਲਿਆ ਉਹਦਾ ਹੱਕ ਆ, ਜੇ ਉਹ 'ਚ ਜ਼ਿਆਦਾ ਹੋਰ ਹੈਗਾ ਤਾਂ ਫਿਰ ਜਿਹਨੇ ਦੂਜੀ ਵਾਰ ਮਾਰ ਲਿਆ ਫਿਰ ਉਹਦਾ ਹੱਕ ਆ। ਠੀਕ ਹੈ, ਜਿੰਨਾ ਚਿਰ ਦਰਿਆ 'ਚ ਪਾਣੀ ਨਹੀਂ ਮੁੱਕਦਾ ਸੀਗਾ ਉਹਨਾਂ ਚਿਰ ਉਹ ਚੱਲੀ ਜਾਂਦਾ। ਹਾਂ, ਤੇ ਉਦੋਂ ਜਿਹੜੀ ਐਗਰੀਕਲਚਰ ਵਾਲਾ ਬਹੁਤ ਪਿੱਛੇ ਚਲਾ ਗਿਆ ਸੀਗਾ ਪਾਰਟ। ਤੇ ਅੱਛਾ, ਮਤਲਬ ਉਦੋਂ ਖੇਤੀਬਾੜੀ ਦੀ ਸੀ,
ਖੇਤੀਬਾੜੀ ਹੁੰਦੀ ਸੀ ਬਹੁਤ ਲਿਮਟਿਡ ਸੀਗੀ, ਦਰਿਆ ਦੇ ਉਦੋਂ ਫਿਰ ਨੇੜੇ ਪੋਪੂਲੇਸ਼ਨ ਵੀ ਉਨੀ ਕੀ ਸੀਗੀ, ਪਾਪੂਲੇਸ਼ਨ ਵੀ ਸੀ, ਬਾਕੀ ਇਰੀਗੇਸ਼ਨ ਨਹੀਂ ਨਾ ਪਈ ਸੀ। ਇਰੀਗੇਸ਼ਨ ਦਾ ਫਿਰ ਇਹ ਸਿੰਜਾਈ ਵਾਲਾ ਕੰਮ ਕੰਮ ਫਿਰ ਬਾਅਦ 'ਚ ਬਾਅਦ 'ਚ ਸ਼ੁਰੂ ਹੀ ਹੋਇਆ, ਹੂੰ। ਕਿਉਂਕਿ ਦਰਿਆ ਦੇ ਨਾਲ ਹੀ ਤੁਸੀਂ ਜ਼ਮੀਨ ਤੇ ਖੇਤੀ ਕਰ ਸਕਦੇ ਸੀ ਉਸ ਟਾਈਮ। ਚਲੋ ਈਵਨ ਸਾਰੀਆਂ ਪੁਰਾਣੀਆਂ ਸਭਿਅਤਾਵਾਂ ਵੀ ਸਾਰੀਆਂ ਦਰਿਆਵਾਂ ਕੰਢੀ ਹੈ, ਇਸੇ ਕਰਕੇ ਹੀ ਹੈ। ਹਾਂਜੀ ਬਿਲਕੁਲ। ਤੇ ਉਦੋਂ ਫਿਰ 1880 ਕੁ ਤੱਕ ਗੋਲਡ ਰਸ਼ ਚੱਲਿਆ। ਫਿਰ ਜਦੋਂ ਗੋਲਡ ਰਸ਼ ਦਾ ਖਾਤਮਾ ਹੋਇਆ, ਉਦੋਂ ਬਾਅਦ 'ਚ ਫਿਰ ਐਗਰੀਕਲਚਰ ਨੇ ਟੇਕ ਓਵਰ ਕਰਨਾ ਸ਼ੁਰੂ ਕੀਤਾ ਹੈ ਨਾ, ਖੇਤੀਬਾੜੀ ਨੇ। ਤੇ ਫਿਰ ਅਗਲੇ 35 ਕੁ ਸਾਲ ਤੇ 1880 ਤੋਂ ਲੈ ਕੇ 1914 ਤੱਕ ਜੀ ਫਿਰ ਦੋਨੇ ਤਰ੍ਹਾਂ ਦੇ ਲਾਅ ਚੱਲੇ। ਇੱਕ ਤਾਂ ਰਾਈਪੇਰੀਅਨ ਨੇ ਬਹੁਤ ਉਦੋਂ ਡਿਕਟੇਟ ਕੀਤੀਆਂ ਚੀਜ਼ਾਂ ਹੈ ਨਾ, ਤੇ ਜਾਂ ਜਿਹੜੇ ਖੇਤੀ ਕਰਦੇ ਸੀ ਜਿਨ੍ਹਾਂ ਨੂੰ ਪਹਿਲਾਂ ਪਾਣੀ ਲੱਗਦਾ ਸੀਗਾ, ਉਦੋਂ ਜੇ ਉਹ ਦਰਿਆ ਦੇ ਨੇੜੇ ਨਹੀਂ ਵੀ ਸੀ ਪਰ ਉਹਨਾਂ ਨੂੰ ਪਾਣੀ ਲੱਗਦਾ ਸੀ ਉਹਨਾਂ ਜ਼ਮੀਨਾਂ ਨੂੰ ਹੈ ਨਾ, ਤਾਂ ਉਹ ਦੋ ਲਾਅ ਫਿਰ ਨਾਲ ਦੀ ਨਾਲ ਚੱਲੇ। 1900 ਰਾਈਪੇਰੀਅਨ ਤੇ ਦੂਜਾ ਕਿਹੜਾ ਦੱਸਿਆ? ਜਿਨ੍ਹਾਂ ਨੂੰ ਪਾਣੀ ਦਾ ਇਰੀਗੇਸ਼ਨ ਦਰਿਆ 'ਚੋਂ ਪਾਣੀ ਲੱਗਦਾ ਸੀ ਹੈ ਨਾ, ਤੇ ਉਹ ਕੀ ਕਹਿ ਦਿੰਦੇ ਆ ਵੀ ਜਿਹੜਾ ਬੈਸਟ ਯੂਜ਼ ਲਈ ਜਿਹੜੇ ਯੂਜ਼ ਕਰਦੇ ਸੀ ਉਦੋਂ। ਓਕੇ, ਇਹ ਆਪਾਂ ਕੈਲੀਫੋਰਨੀਆ ਦੀ ਵੀ ਗੱਲ ਕਰ ਰਹੇ ਹਾਂ, ਇਕੱਲੇ ਕੈਲੀਫੋਰਨੀਆ ਹੈ ਨਾ। ਤੇ ਉਦੋਂ ਫਿਰ ਸੈਨ ਜੋਆਕਿਨ ਵੈਲੀ ਉਦੋਂ ਡਿਵੈਲਪ ਹੋਣੀ ਸ਼ੁਰੂ ਹੋਈ ਹੈ ਮੇਨਲੀ, ਕਿਉਂਕਿ ਜਿਹੜਾ ਗੋਲਡ ਰਸ਼ ਖਤਮ ਹੋਇਆ, ਪਾਣੀ ਵੱਧ ਗਿਆ। ਪਾਣੀ ਵਧਿਆ ਤੇ ਫਿਰ ਉਹ ਖੇਤੀ ਲਈ ਹੋਰ ਗਾਹਾਂ ਦੀ ਗਾਹਾਂ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕਰਤਾ ਹੈ ਨਾ। ਜਿੱਥੇ ਨਹੀਂ ਹੁੰਦੀ ਸੀ ਉਹਨਾਂ ਜ਼ਮੀਨਾਂ ਨੂੰ ਪੱਧਰਾ ਕਰਕੇ ਉੱਥੇ ਖੇਤੀ ਸ਼ੁਰੂ ਕੀਤੀ। ਫਿਰ ਜਦੋਂ ਵਧਣ ਲੱਗਿਆ ਤੇ ਫਿਰ ਸਟੇਟ ਨੂੰ ਲੱਗਿਆ ਵੀ ਇਹ 'ਤੇ ਕੋਈ ਲਾਅ ਹੁਣ ਹੋਣਾ ਚਾਹੀਦਾ ਹੈ ਨਾ। ਉਦੋਂ ਨੂੰ ਨਾਲੇ ਜਿਹੜਾ ਕੈਲੀਫੋਰਨੀਆ ਟੋਟਲੀ US ਅੰਡਰ ਆ ਗਿਆ ਸੀਗਾ ਹੈ ਨਾ, 1842 ਜਾ ਕੇ। ਤੇ ਉਦੋਂ ਬਾਅਦ 'ਚ ਫਿਰ 1914 'ਚ ਪਹਿਲਾ ਜਿਹੜਾ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਜਾਂ ਵਾਟਰ ਐਕਟ ਬਣਿਆ ਉਦੋਂ ਹੈ ਨਾ। ਉਦੋਂ ਆਪਾਂ ਬਹੁਤ ਵਾਰ ਗੱਲ ਕੀਤੀ ਹੈ ਵੀ ਪ੍ਰੀ 1914 ਰਾਈਟਸ ਤੇ ਪੋਸਟ 1914 ਰਾਈਟਸ ਹੈ ਨਾ, ਜ਼ਮੀਨ ਅਸਮਾਨ ਦਾ ਫਰਕ ਹੈ। ਹਾਂ, ਜਿਨ੍ਹਾਂ ਕੋਲੇ ਪ੍ਰੀ 1914 ਰਾਈਟਸ ਜਿਹੜੀ ਜ਼ਮੀਨ ਤੇ ਹੈਗੇ ਨੇ, ਹੁਣ ਮੈਂ ਇਹ ਗੱਲ ਤਾਂ ਹੁਣ ਤੱਕ ਦਾ ਦੱਸਣ ਦਾ ਇਹ ਸੀਗਾ ਵੀ ਅਸੀਂ ਇਸ ਪੁਆਇੰਟ ਤੇ ਆਉਣਾ ਚਾਹੁੰਦੇ ਹਾਂ ਵੀ ਪ੍ਰੀ 1914 ਤੇ ਪੋਸਟ 1914 ਜਿਹੜੇ ਪ੍ਰੀ 1914 ਵਾਟਰ ਰਾਈਟਸ ਨੇ, ਚਾਹੇ ਉਹ ਦਰਿਆ ਦੇ ਲੱਗਦੇ ਆ ਚਾਹੇ ਉਹ ਨਹੀਂ ਲੱਗਦੇ, ਉਹ ਅਪਹੈਲਡ ਹੁੰਦੇ ਆ ਅੱਜ ਵੀ। ਉਹਨਾਂ ਨੂੰ ਪਾਣੀ ਮਿਲਣਾ ਹੀ ਮਿਲਣਾ, ਕੁਛ ਜਿੱਥੋਂ ਮਰਜ਼ੀ ਪੈਪਾ ਪਾਉਣ। ਹਾਂ, ਉਹ ਜ਼ਮੀਨ ਨੂੰ ਪਾਣੀ ਆਉਣਾ ਹੀ ਆਉਣਾ ਜੇ ਐਜ਼ ਲੌਂਗ ਐਜ਼ ਦਰਿਆ 'ਚ ਪਾਣੀ ਹੈਗਾ। ਠੀਕ ਹੈ ਨਾ। ਤੇ ਜ਼ਮੀਨ ਦੀ ਵਿਕਰੀ ਦੇ ਨਾਲ ਉਹ ਜ਼ਮੀਨ ਦੇ ਨਾਲ ਹੀ ਵਿਕ ਜਾਂਦੀ ਹੈ, ਹਮੇਸ਼ਾ ਹੀ ਵਿਕਦੇ। ਹਾਂਜੀ, ਨਾਲ ਹੀ ਢਾਏ ਰਹਿੰਦੇ ਆ। ਤੇ ਦੂਜਾ ਸੀਗਾ ਆਪਾਂ ਗੱਲ ਕੀਤੀ ਸੀ ਰਾਈਪੇਰੀਅਨ ਰਾਈਟਸ। ਜਿਨ੍ਹਾਂ ਕੋਲ ਰਾਈਪੇਰੀਅਨ ਰਾਈਟਸ ਨੇ, ਜਿਹੜੀਆਂ ਜ਼ਮੀਨਾਂ ਕੋਲ ਦਰਿਆ ਦੇ ਨਾਲ ਲੱਗਦੀਆਂ, ਉਹਨਾਂ ਕੋਲ ਵੀ ਹਮੇਸ਼ਾ ਪਾਣੀ ਰਹਿੰਦਾ। ਅੱਛਾ, ਰਾਈਪੇਰੀਅਨ ਕਾਨੂੰਨ ਸਮਝਾਉਣਾ ਹੋਵੇ ਕਿੱਦਾਂ ਦੁਨੀਆ ਦੇ ਵਿੱਚ ਸੇਮ ਹੀ ਹੈ? ਇਹ ਅੰਤਰਰਾਸ਼ਟਰੀ ਜਿਹੜਾ ਹੈ ਕੌਮਾਂਤਰੀ ਕਾਨੂੰਨ ਹੈ? ਹਾਂ, ਨਹੀਂ ਕਾਨੂੰਨ ਨਹੀਂਗਾ, ਰੈਫਰੈਂਸ ਆ ਹੈ ਨਾ। ਹਾਂ, ਰੈਫਰੈਂਸ ਇੰਗਲਿਸ਼ ਜਿਹੜੀ ਰੈਫਰੈਂਸ ਲਾਜ਼ ਦੇ ਵਿੱਚੋਂ ਆਇਆ। ਗੋਰਿਆਂ ਨੇ ਕਾਮਨਵੈਲਥ ਕੰਟਰੀਜ਼ ਜਿੱਥੇ ਜਿੱਥੇ ਗਈਆਂ ਉੱਥੇ ਸਾਰੀਆਂ, ਫਿਰ ਉਦੋਂ ਬਾਅਦ ਤਾਂ ਹੁਣ ਸਾਰੀ ਦੁਨੀਆ ਹੀ ਮੰਨਦੀ ਹੈ ਇਹਨੂੰ ਹੈ ਨਾ ਆਲਮੋਸਟ। ਹਾਂਜੀ, ਤੇ ਲਾਅ ਨਹੀਂਗਾ, ਤੁਸੀਂ ਇਹ ਇਹਦੀ ਕੋਰਟ 'ਚ ਨਹੀਂ ਲਿਜਾ ਸਕਦੇ ਕਿਸੇ ਨੂੰ ਰਾਈਪੇਰੀਅਨ ਰਾਈਟਸ ਦੇ ਉੱਪਰ, ਪਰ ਕੋਰਟਸ ਦੇ ਵਿੱਚ ਦਲੀਲ ਦਿੱਤੀ ਜਾ ਸਕਦੀ ਹੈ। ਬਾਕੀ ਤਾਂ ਚਲੋ ਵਕੀਲ ਹੈ ਜਿਹੜੇ ਉਹ ਜਾਇ ਦੱਸਦੇ ਨੇ, ਤੇ ਵੀ ਭਾਈ ਸਾਰੇ ਕਿਤੇ ਦੁਨੀਆ 'ਚ ਇਹਨੂੰ ਰੈਫਰੈਂਸ ਮੰਨ ਕੇ ਜਿੱਧਰੋਂ ਪਾਣੀ, ਜਦੋਂ ਦਰਿਆ ਵਗਦਾ ਵੀ ਉਹ ਲੱਗਦੀਆਂ ਜ਼ਮੀਨਾਂ ਨੂੰ ਪਾਣੀ ਮਿਲਣਾ ਹੈ, ਮਤਲਬ ਇਹ ਆ ਵੀ ਉਹਨਾਂ ਦਾ ਹੱਕ ਪਾਣੀ ਦੇ ਉੱਤੇ ਪਹਿਲਾਂ ਹੈ। ਬਿਲਕੁਲ। ਜਾਂ ਦੂਜੀ ਤਰੀਕੇ ਨਾਲ ਜੇ ਸਮਝਾਉਣਾ ਹੋਵੇ ਤਾਂ ਹੁਣ ਇੱਕ ਬਹੁਤ ਸੋਹਣੀ ਉਦਾਹਰਨ ਹੋਈ ਹੈ ਵੀ ਜਦੋਂ ਪੰਜਾਬ 'ਚ ਪਾਣੀ ਹੜ੍ਹ ਆਏ, ਜਿਹੜੀਆਂ ਜ਼ਮੀਨਾਂ 'ਚ ਹੜ੍ਹ ਆਏ ਉਹੀ ਰਾਈਪੇਰੀਅਨ ਨੇ, ਉਹਨਾਂ ਦਾ ਹੀ ਪਾਣੀ ਦਾ ਹੱਕ ਆ, ਉਹਨਾਂ ਦਾ ਹੀ ਜਿੱਥੇ ਹੜ੍ਹ ਨਹੀਂ ਜਿੰਨੇ ਮਾਰ ਚੱਲਣੀ। ਹਾਂ, ਇਵੇਂ ਬਣਿਆ ਦਰਿਆ ਦੀ ਜਿੰਨੇ ਮਾਰ ਚੱਲਣੀ। ਜਦੋਂ ਫਾਇਦੇ ਵੀ ਉਹ ਲੈਣਗੇ ਤੇ ਫਿਰ ਨੁਕਸਾਨ ਵੀ ਉਹਨਾਂ ਦਾ ਹੀ ਆ। ਸੋ ਇਵੇਂ ਰਾਈਪੇਰੀਅਨ ਰਾਈਟਸ। ਔਰ ਜਿਹੜੀਆਂ ਜ਼ਮੀਨਾਂ ਦਰਿਆ ਦੇ ਨਾਲ ਲੱਗਦੀਆਂ, ਜਦੋਂ ਫਿਰ ਅੱਗੇ ਹੁਣ ਤਾਂ ਦਰਿਆ ਬਹੁਤ ਬੰਨ੍ਹ ਲਏ ਆਪਾਂ, ਪਰ ਕਦੇ ਸਮਾਂ ਸੀਗਾ ਵੀ ਜਦੋਂ ਦਰਿਆ ਪੂਰੇ ਖੁੱਲ੍ਹ ਕੇ ਚੱਲਦੇ ਸੀ ਹੈ ਨਾ, ਕੋਈ ਰੋਕ ਟੋਕ ਨਹੀਂ ਸੀ। ਹੁਣ ਵੀ ਕਦੇ ਕਦੇ ਆਪਾਂ ਦੇਖਦੇ ਹਾਂ ਜਦੋਂ ਫਲੱਡ ਆਉਂਦੇ ਆ, ਜਦੋਂ ਜ਼ਿਆਦਾ ਮੀਂਹ ਪੈ ਜਾਂਦਾ, ਫਿਰ ਉਹ ਨੁਕਸਾਨ ਉਹਨਾਂ ਏਰੀਆ 'ਚ ਬਹੁਤ ਹੁੰਦੇ। ਫਿਰ ਉਹ ਜ਼ਮੀਨਾਂ ਜਿਹੜੀਆਂ ਨਾਲ ਨਾਲ ਉਹਨਾਂ ਦਾ ਨੁਕਸਾਨ ਹੋਣਾ, ਫਿਰ ਉਹਨਾਂ ਕੋਲ ਸਪੈਸ਼ਲ ਰਾਈਟਸ ਹੁੰਦੇ ਨੇ। ਠੀਕ ਆ, ਉਹਨਾਂ ਨੂੰ ਰਾਈਪੇਰੀਅਨ ਰਾਈਟਸ ਕਹਿੰਦੇ। ਰਾਈਪੇਰੀਅਨ ਰਾਈਟਸ ਦਾ ਇਹੀ ਮਤਲਬ ਹੁੰਦਾ ਵੀ ਕਹਿਣ ਨੂੰ ਤਾਂ ਵੀ ਜੇ ਅਸੀਂ ਜਿੰਨਾ ਮਰਜ਼ੀ ਪਾਣੀ ਕੱਢ ਲਓ, ਪਰ ਪਾਣੀ ਕੱਢ ਕੇ ਆਪਾਂ ਕਿਹੜਾ ਉੱਥੇ ਛੱਪੜ ਬਣਾਉਣਾ ਹੈ ਨਾ। ਆਪਾਂ ਖੇਤੀ ਕਰਨੀ, ਉਹ ਕਿਸੇ ਲਿਮਿਟਿਡ ਕੁਆਂਟਿਟੀ 'ਚ ਹੀ ਪਾਣੀ ਕੱਢ ਸਕਦੇ ਹੋ ਤੁਸੀਂ ਦਰਿਆ 'ਚੋਂ ਹੈ ਨਾ, ਜਿੰਨਾ ਤੁਸੀਂ ਬੈਨੀਫੀਸ਼ੀਅਲ ਯੂਜ਼ ਲਈ ਕਰਨਾ। ਬੰਨ ਨਹੀਂ ਮਾਰ ਸਕਦੇ ਪਾਣੀ 'ਚ। ਠੀਕ ਹੈ ਜੀ। ਸੋ ਇਹ ਰਾਈਪੇਰੀਅਨ ਰਾਈਟਸ ਆ। ਸੋ ਦੋ ਤਰੀਕੇ ਦੇ 1914 ਤੋਂ ਪਹਿਲਾਂ ਚੱਲਦੇ ਸੀ, ਰਾਈਪੇਰੀਅਨ ਰਾਈਟਸ ਤੇ ਜਾਂ ਜਿਹੜੇ 1914 ਪ੍ਰੀ ਰਾਈਟ ਸੀਗੇ ਜਿਹੜੀਆਂ ਜ਼ਮੀਨਾਂ। ਆਪਾਂ ਹੁਣ ਜਿਹੜੇ ਵੈਲੀ ਦੇ ਵਿੱਚ ਬੈਠੇ ਆ, ਅਰਸ਼ਦੀਪ ਸਿੰਘ, ਜਿਹੜੀ ਸੈਨ ਜੋਆਕਿਨ ਵੈਲੀ ਆ, ਇੱਥੋਂ ਦਾ ਪੰਜਾਬ ਹੀ ਮੰਨੀ ਹੈ। ਦਰਿਆ ਵੀ 5 ਤੋਂ ਵੱਧ ਹੀ ਆ, ਉੱਦਾਂ ਦਾ 5 ਵੱਡੇ ਆ। ਸੈਨ ਜੋਆਕਿਨ ਜਿਹੜਾ ਦਰਿਆ ਆ, ਉੱਧਰੋਂ ਸੈਕਰਾਮੈਂਟੋ, ਫਰੈਜ਼ਨੋ ਦੇ ਵਿੱਚ ਫੋਰਟ ਮਿਲਰ ਸੀਗਾ, ਮਿਲਰਟਨ ਲੇਕ ਬਣ ਗਈ, ਉੱਥੇ ਡੈਮ ਬਣਾ ਲਿਆ, ਉਹ ਸਾਰਾ ਕੁਛ ਜਿਹੜਾ ਹੋਇਆ।
ਇਹ ਹੁਣ ਜਿਹੜੇ ਪਾਣੀ ਆ ਇਹਨਾਂ ਦਾ ਜਿਹੜਾ ਇਹ ਫਿਰ ਪ੍ਰੀ 1914 ਰਾਈਟ ਵਾਲੇ ਆ ਜਾਂ ਕਿਹੜੇ ਆ? ਕਿੱਦਾਂ ਕਿਸ ਨੂੰ ਪਤਾ ਲੱਗਦਾ ਆਪਣੀ ਜ਼ਮੀਨ ਦਾ ਵੀ ਉਹਦਾ ਕੋ ਕਿਹੜੇ ਰਾਈਟ ਵਾਲੇ ਪਾਣੀ ਆ? ਜਦੋਂ ਜ਼ਮੀਨ ਵਿਕਦੀ ਆ ਨਾ ਜੀ, ਉਹਦੇ ਡੀਡ ਤੇ ਸਾਰੀ ਡਿਟੇਲ ਲਿਖੀ ਹੁੰਦੀ ਹੈ। ਅੱਛਾ ਜੀ। ਹੈ ਨਾ, ਤੇ ਵੀ ਇਹਦੇ ਨਾਲ ਕਿਹੜੇ ਕਿਹੜੇ ਰਾਈਟਸ ਆਏ ਨੇ, ਮਿਨਰਲ ਰਾਈਟਸ ਆ, ਵਾਟਰ ਰਾਈਟਸ ਆ, ਜੇ ਵਾਟਰ ਰਾਈਟਸ ਆ ਤਾਂ ਕਿਹੜੇ ਰਾਈਟਸ ਨੇ, ਤਾਂ ਆਪਣੇ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ। ਦੂਜੀ ਗੱਲ ਰਾਈਪੇਰੀਅਨ ਰਾਈਟਸ ਆ, ਤਾਂ ਦੇਖਣਾ ਬਹੁਤ ਸੌਖਾ, ਜੇ ਤੁਸੀਂ ਦਰਿਆ ਦੇ ਉੱਪਰ ਲੱਗਦੇ ਹੋ ਤੁਹਾਡੇ ਕੋਲ ਰਾਈਪੇਰੀਅਨ ਰਾਈਟਸ ਹੈਗਾ। ਹਾਂ, ਦਰਿਆ ਜਦੋਂ ਰੁੱਖ ਬਦਲ ਜਾਂਦਾ, ਜਿੱਦਾਂ ਤੁਸੀਂ ਕਿਹਾ ਵੀ ਆਪਣਾ ਰਾਹ ਬਦਲ ਲੈਂਦੇ ਆ। ਪਰ ਹੁਣ ਦੇਖੋ ਜਿਹੜੇ ਮਾਡਰਨ ਟਾਈਮਸ ਦੇ ਵਿੱਚ ਦਰਿਆ ਦਾ ਰੁੱਖ ਨਹੀਂ ਬਦਲ ਦਿੰਦੇ, ਇਹ ਹੜ੍ਹ ਆ ਜਾਂਦਾ, ਹੜ੍ਹ ਆ ਕੇ ਜਦੋਂ ਫੇਰ ਕੰਟੇਨ ਹੋ ਜਾਂਦਾ ਤਾਂ ਉਹ ਸੇਮ ਪਾਥ 'ਤੇ ਕੰਟੇਨ ਹੁੰਦਾ ਦਰਿਆ, ਹੈ ਨਾ। ਪੁਰਾਣੇ ਸਮੇਂ ਸੀਗਾ, ਜਿਵੇਂ ਉੱਥੇ ਫੇਰ ਆਪਾਂ ਪੰਜਾਬ ਚਲੇ ਜਾਈਏ ਵੀ ਰਾਵੀ ਕਦੇ ਲਾਹੌਰ ਦੇ ਵਿੱਚ ਦੀ ਜਾਂਦਾ ਸੀਗਾ ਜਾਂ, ਹੈ ਨਾ, ਤੇ ਹੁਣ ਕਿੰਨਾ ਪਾਸੇ ਦੀ ਹੋ ਗਿਆ। ਤੇ ਹੁਣ ਪੁਲ ਬਣਾਇਆ ਕਹਿੰਦੇ, ਫਿਰ ਉਹਦੇ ਉੱਥਲ ਲਾਉਂਦੀ ਹੋਈ ਚੱਲਾਂਗੇ ਨਾ, ਦਰਿਆ ਸਾਈਡ ਤਾਂ ਨਹੀਂ ਹੋਏ, ਫਿਰ ਨਵਾਂ ਪੁਲ ਬਣਾਉਣਾ ਪਊ। ਬਿਲਕੁਲ, ਤੇ ਉਹ ਚੀਜ਼ਾਂ ਉਹ ਹੁਣ ਨਹੀਂ ਉਹ ਚੇਂਜ ਹੁੰਦੇ ਦਰਿਆ, ਹੈ ਨਾ। ਹੁਣ ਸਾਹਮਣੇ ਹੀ ਆ, ਜਦੋਂ ਬਾਣੀ ਡੈਮ ਗਏ ਤਾਂ ਫਿਰ ਦਰਿਆ ਜਦੋਂ ਵਹਿਣੇ ਹੀ ਨਹੀਂ, ਪਾਣੀ ਬੰਨ ਮਾਰ ਲਿਆ ਆਪਾਂ। ਤੇ ਉਹਦੇ 'ਚ ਫਿਰ ਦੋ ਚੀਜ਼ਾਂ ਇਹੀ, ਜਿਵੇਂ ਜਿਹੜੇ ਹੋਣ ਵਾਲੇ ਰਾਈਟਸ ਨੇ ਉਹ 1914 ਤੋਂ ਬਾਅਦ 'ਚ ਬਣੇ ਨੇ। ਠੀਕ ਹੈ, ਮੌਜੂਦਾ ਜਿਹੜੇ ਵੀ ਆਪਾਂ ਮਾਡਰਨ ਰਾਈਟਸ ਜਿਹੜੇ ਵੀ ਦੇਖਦੇ ਆ ਉਹ ਆਫਟਰ 14 ਹੀ ਆ, 1914 ਤੋਂ ਬਾਅਦ। ਠੀਕ ਹੈ, ਉਹ 'ਚ ਕਿਸੇ ਕੋ ਅੱਡ ਜਿਹੜੇ ਬੇਸਿਨਸ ਨੇ ਉਹਨਾਂ 'ਚ ਥੋੜਾ ਫਰਕ ਆ, ਜਿਵੇਂ ਪਾਣੀ ਰਾਈਟਸ ਨੂੰ ਕਹਿੰਦੇ ਕੀ ਆ, ਹੈ ਨਾ। ਕਿਸੇ 'ਚ ਜੇ ਤੁਹਾਨੂੰ ਪਾਣੀ ਲੱਗਦਾ ਤਾਂ ਫਿਰ ਸਾਰਿਆਂ ਦੇ ਰਾਈਟਸ ਇਕੁਅਲ ਨੇ। ਕਈ ਬੇਸਿਨ ਇਹੋ ਜਿਹੇ ਨੇ ਜੇ ਤੁਹਾਨੂੰ ਪਾਣੀ ਲੱਗਦਾ ਉੱਥੇ ਵੀ ਤੁਹਾਡੇ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਰਾਈਟਸ ਹੋ ਸਕਦੇ ਆ। ਠੀਕ ਹੈ। ਤੇ ਬਹੁਤ ਸਮਾਂ ਆਇਆ ਜਦੋਂ ਪਾਣੀ ਖੁੱਲ੍ਹਾ ਸੀਗਾ, ਉਦੋਂ ਜ਼ਮੀਨਾਂ ਕਨੈਕਟ ਕੀਤੇ ਇਹਨਾਂ ਨੇ ਦਰਿਆ ਨਾਲ, ਹੈ ਨਾ, ਕਿਉਂਕਿ ਉਹਨਾਂ ਨੂੰ ਪਾਣੀ ਵੇਚ ਕੇ ਪੈਸੇ ਬਣਦੇ ਸੀਗੇ ਸਾਰੇ ਡਿਸਟ੍ਰਿਕਟਸ ਨੂੰ। ਤੇ ਉਦੋਂ ਇਹ ਹਾਲਤ ਹੁੰਦੀ ਸੀਗੀ ਵੀ ਲੋਕ ਕਹਿੰਦੇ ਸੀ ਸਾਨੂੰ ਨਹੀਂ ਚਾਹੀਦਾ ਪਾਣੀ, ਵੀ ਬਸ ਕਰੋ, ਵੀ ਲੋੜ ਹੀ ਨਹੀਂ, ਕਹਿੰਦੇ ਸਾਡੇ ਕੋਲ ਬੋਰ ਹੈਗਾ, ਅਸੀਂ ਕਿਉਂ ਪੈਸੇ ਲਾਉਣੇ ਆ, ਵੀ ਪਾਈਪ ਲਾਈਨ ਦੱਬ ਕੇ ਲਿਆਈਏ, ਉਹਦੇ ਲਈ ਖਰਚਾ ਕਰੀਏ, ਫਲੱਡ ਕਰੀਏ, ਉਹਨੂੰ ਫਿਰ ਪਲੇਨ ਕਰੀਏ, ਗਰਾਊਂਡ ਦੀਆਂ ਸਾਰੀਆਂ ਚੀਜ਼ਾਂ ਦੇ ਜਿਹੜੇ ਇਸ਼ੂ ਸੀਗੇ, ਹੈ ਨਾ। ਡ੍ਰਿਪ ਸਹੀ ਜਦੋਂ ਦੀ ਡ੍ਰਿਪ ਆਈ ਹੈ ਬਹੁਤ ਚੀਜ਼ਾਂ ਚੇਂਜ ਹੋ ਗਈਆਂ ਨਾ। ਤੇ ਜਿਹੜੇ ਫਿਰ ਪੋਸਟ 1914 ਰਾਈਟਸ ਆ, ਉਹਦੇ ਜਿਹੜੀਆਂ ਜ਼ਮੀਨਾਂ ਨੂੰ ਪਾਣੀ ਬਾਅਦ 'ਚ ਸਾਈਨ ਹੋਇਆ, ਜਿਵੇਂ ਜਦੋਂ ਆਪਾਂ ਤੁਸੀਂ ਗੱਲ ਕੀਤੀ ਹੈ ਵੀ ਡੈਮ ਬਣ ਕੇ ਉਹ ਪਾਣੀ ਹੋਰ ਜ਼ਮੀਨਾਂ ਕਨੈਕਟ ਕਨਾਲ ਬਣਾਈਆਂ ਕਿੰਨੀਆਂ, ਆਪਾਂ ਫਰੰਟ ਦੀ ਦੇਖਦੇ ਆ, ਹੋਰ ਦੂਜੀਆਂ ਜਾਂਦੀਆਂ ਆ। ਬਿਲਕੁਲ 1920 ਤੋਂ 40 ਜਿੰਨਾ ਵੀ ਇਰੀਗੇਸ਼ਨ ਸਿਸਟਮ ਪਿਆ ਸਾਨੂੰ ਅਕੀਨ ਵੈਲੀ 'ਚ, ਉਹਨਾਂ ਨੇ ਖੇਤ ਕਨੈਕਟ ਕੀਤੇ, ਉਹਨਾਂ ਦੇ ਸਾਰਿਆਂ ਦੇ ਰਾਈਟਸ ਨੇ, ਹੈ ਨਾ। ਤੇ ਉਹ ਪਾਣੀ ਦਾ ਰਾਈਟਸ ਪਹਿਲਾਂ ਜਿਹੜੇ ਪ੍ਰੀ 1914 ਤੇ ਰਾਈਪੇਰੀਅਨ ਨੂੰ ਪੂਰਾ ਕਰਕੇ ਪਾਣੀ ਫਿਰ ਜਿਹੜਾ ਵੱਜਦਾ ਫਿਰ ਉਹ ਦੂਜੀਆਂ ਲੈਂਡਸ ਨੂੰ ਅਲਾਟ ਕੀਤਾ ਜਾਂਦਾ, ਹੈ ਨਾ। ਅੱਛਾ, ਅੱਜ ਦੇ ਹੁਣ ਸੰਦਰਭ 'ਚ ਜਿਹੜੀ ਆਪਾਂ ਇਹ ਗੱਲ ਕਰ ਰਹੇ ਹਾਂ ਆਸ਼ਦੀਪ ਸਿੰਘ, ਵੀ ਹੁਣ ਜਿਨ੍ਹਾਂ ਕੋਲ ਇਹ ਪਾਣੀ ਆ, ਜਿੱਦਾਂ ਆਪਾਂ ਸ਼ੁਰੂਆਤ ਕੀਤੀ ਸੀ ਵੀ ਉਹਨਾਂ ਦੇ ਲਈ ਫਿਰ ਆਪਸ਼ਨ ਕੀ ਆ? ਹੁਣ ਜਿਨ੍ਹਾਂ ਦੇ ਕੋਲ ਰਾਈਟਸ ਹੈਗੇ ਆ ਵੀ ਪਾਣੀ ਸਾਨੂੰ ਮਿਲਣਾ ਹੀ ਮਿਲਣਾ ਆ, ਕੀ ਇਹ ਗੱਲ ਹੁਣ ਪੱਕੀ ਆ ਵੀ ਵਾਕਿਆ ਮਿਲਦਾ ਹੀ ਰਹੂਗਾ ਕਿ ਫਿਰ ਅੱਗੇ ਚੇਂਜ ਹੋ ਸਕਦੀ ਉਹ ਚੀਜ਼ GSPs ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ? ਇਹੀ ਗੱਲ ਜਿਹੜੀ ਆਪਾਂ ਤਾਂ ਹੀ ਡਿਸਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਹੁਣ ਤੁਸੀਂ ਆਪਾਂ ਇੱਥੇ ਤਾਂ ਆ ਗਿਆ, ਆਪਾਂ ਨੂੰ ਲੱਗ ਗਿਆ ਪਤਾ ਵੀ ਸਾਡੇ ਕੋਲ ਵਾਟਰ ਰਾਈਟਸ ਹੈਗੇ ਆ। ਠੀਕ ਹੈ, ਪਹਿਲਾਂ ਦੇਖਣਾ ਵੀ ਕਿਹੜਾ ਵਾਟਰ ਰਾਈਟਸ, ਠੀਕ ਹੈ, ਪ੍ਰੀ 1914 ਆ, ਰਾਈਪੇਰੀਅਨ ਆ, ਜਾਂ ਜਿਹੜੇ ਪੋਸਟ 1914 ਸਾਡੇ ਕੋਲ ਵਾਟਰ ਰਾਈਟਸ ਅਲਾਟਮੈਂਟ ਹੋਈ ਹੈ ਜਾਂ ਉਹ ਠੀਕ ਹੈ ਜੀ। ਤੇ ਉਸ ਹਿਸਾਬ ਨਾਲ ਤੁਸੀਂ ਆਪਦਾ ਪਲਾਨ ਬਣਾਓ। ਦੇਖੋ, ਜੇ ਤਾਂ ਰਾਈਪੇਰੀਅਨ ਤੇ ਪ੍ਰੀ 1914 ਰਾਈਟਸ ਆ, ਤੁਹਾਡੇ ਕੋਲ ਪਾਣੀ ਰਹਿਣਾ ਹੀ ਆ, ਕੁਛ ਵੀ ਹੋ ਜਾਵੇ। ਹਾਂ, ਠੀਕ ਹੈ, ਅਨਲੈਸ ਪਿੱਛੋਂ ਹੀ ਮੁੱਕ ਜਾਂਦਾ। ਹਾਂ, ਪਿੱਛੋਂ ਹੀ ਮੁੱਕ ਜੇ, ਉਹ ਗੱਲ ਹੋਰ ਹੈ। ਤੇ ਉਹੋ ਜਿਹਾ ਡਰਾਊਟ ਤਾਂ ਨਹੀਂ ਮੈਨੂੰ ਲੱਗਦਾ ਕਦੇ ਵੀ ਨਹੀਂ ਆਉਂਦਾ। ਤੇ ਜਿਹੜੇ ਹੈਗੇ ਪੋਸਟ 1914 ਰਾਈਟਸ ਵਾਲੇ, ਉਹਨਾਂ ਦਾ ਡਿਪੈਂਡ ਕਰਦਾ ਵੀ ਡਰਾਊਟ ਈਅਰ 'ਚ ਲੰਘ ਰਹੇ ਆ ਵੀ ਸਾਨੂੰ ਪਾਣੀ ਮਿਲੂਗਾ, ਘੱਟ ਮਿਲੂਗਾ, ਹੈ ਨਾ, ਕਿੰਨੀ ਅਲਾਟਮੈਂਟ ਹੁੰਦੀ ਹੈ। ਉਸ ਹਿਸਾਬ ਨਾਲ ਤੁਸੀਂ ਆਪਦਾ ਪਲਾਨ ਬਣਾਓ, ਕਹਿਣ ਦਾ ਮਤਲਬ, ਹੈ ਨਾ। ਉਹ ਪਲਾਨ ਤਾਂ ਜ਼ਰੂਰੀ ਆ ਵੀ ਕਿਉਂਕਿ ਮੰਨ ਲਓ ਆਪਾਂ ਉਦਾਹਰਨ ਦੇ ਤੌਰ 'ਤੇ ਆਪਾਂ ਗੱਲ ਕਰਦੇ ਹਾਂ ਵੀ ਤੁਹਾਡੇ ਕੋਲ ਵਾਟਰ ਰਾਈਟਸ ਹੈਗੇ ਨੇ, ਪਰ ਤੁਹਾਡੇ ਵਾਟਰ ਰਾਈਟਸ ਲੈਸ ਟੈਰਾਬੈਲਾ ਸ਼ਹਿਰ ਉਸ ਇਰੀਗੇਸ਼ਨ ਡਿਸਟ੍ਰਿਕਟ 'ਚ ਆਉਂਦੇ ਨੇ, ਠੀਕ ਹੈ ਜੀ। ਹੁਣ ਉਸ ਏਰੀਏ 'ਚ ਜਾਂ ਟਲਰੀ ਲੇਕ ਬੇਸਿਨ 'ਚ ਆਉਂਦੇ ਆ, ਹੈ ਨਾ। ਤੇ ਉਸ ਏਰੀਏ 'ਚ ਜਿੰਨੀਆਂ ਵੀ ਪਾਣੀ ਦੀਆਂ ਰੈਸਟ੍ਰਿਕਸ਼ਨਾਂ ਲੱਗ ਰਹੀਆਂ ਨੇ ਅੱਜ ਤਾਂ ਉਹ ਲੱਗ ਰਹੀਆਂ ਵਾਈਟਲੈਂਡ 'ਤੇ, ਹੈ ਨਾ। ਤੇ ਪਰ ਆਪਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਜੇ ਉੱਥੇ ਜਿਹੜੇ ਅਨਡਿਜ਼ਾਇਰੇਬਲ ਰਿਜ਼ਲਟ ਨੇ, ਜਿਵੇਂ ਸਬਸਾਈਡੈਂਸ ਆ ਜਾਂ ਪਾਣੀ ਦੀ ਕੁਆਲਿਟੀ ਦਾ ਇਸ਼ੂ ਆ, ਹੈ ਨਾ, ਤੇ ਪਾਣੀ ਦਾ ਟੇਬਲ ਥੱਲੇ ਜਾ ਰਿਹਾ, ਜੇ ਨਹੀਂ ਰੁਕੇ ਤਾਂ ਦੂਜੇ ਬੰਦਿਆਂ 'ਤੇ ਇੰਪੈਕਟ ਪਊਗਾ ਸੂਨਰ ਔਰ ਲੇਟਰ। ਅੱਛਾ, ਠੀਕ ਹੈ ਜੀ। ਸੋ ਉਹਨਾਂ ਨੂੰ ਉਸ ਐਂਗਲ ਤੋਂ ਦੇਖਣਾ ਚਾਹੀਦਾ ਵੀ ਆਪਦੀ GSP ਫੜੋ ਵੀ ਜੇ ਵੀ ਇਹ ਚਾਂਸ ਹੁੰਦਾ ਤਾਂ ਵੀ ਸਾਡੇ 'ਤੇ ਕੀ ਇੰਪੈਕਟ ਹੋਣਗੇ ਤੇ ਅਸੀਂ ਕੀ ਕਰ ਸਕਦੇ, ਹੈ ਨਾ। ਅੱਛਾ, GSP ਦੇ ਵਿੱਚ ਕਿਹੜਾ ਸੈਕਸ਼ਨ ਪੜ੍ਹਨਾ ਹੈ ਜਿੱਥੋਂ ਇਹ ਪਤਾ ਲੱਗੇ
ਕਿਉਂਕਿ ਜੀਐਸਪੀ ਇਜ਼ ਅ ਹਿਊਜ ਡਾਕੂਮੈਂਟ, ਸੈਂਕੜਿਆਂ ਤੋਂ ਹਜ਼ਾਰਾਂ ਪੇਜਾਂ ਦਾ ਡਾਕੂਮੈਂਟ ਹੁਣ ਹਰ ਇੱਕ ਦੇ ਪੜਨ ਦਾ ਵੱਸ ਦੇ ਰੋਗ ਵੀ ਨਹੀਂ ਹੈ। ਇਹ ਉਹਨਾਂ ਨੇ ਇੱਕ ਪਲਾਨ ਲਿਖੇ ਹੋਏ ਆ 2040 ਤੱਕ ਟਾਈਮਲਾਈਨ ਲਿਖੀ ਹੋਈ ਹੈ ਹਰੇਕ ਜੀਐਸਪੀ 'ਚ। ਠੀਕ ਹੈ। ਉਹੋ ਹੀ ਥੋੜਾ ਜਿਹਾ ਸੈਕਸ਼ਨ ਪੜ੍ਹ ਕੇ ਕਾਫੀ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਵੀ ਇਸ ਸਾਲ ਤੱਕ ਐਵੇਂ ਹੋਣਾ, ਇਸ ਸਾਲ ਤੱਕ ਐਵੇਂ ਹੋਣਾ। ਠੀਕ ਹੈ ਨਾ। ਤੇ ਜੇ ਤਾਂ ਹੁਣ ਦੇਖੋ ਕੰਸਿਸਟੈਂਟਲੀ ਪਾਣੀ ਆ ਰਿਹਾ, ਹੁਣ ਆਪਾਂ ਆ ਜਾਈਏ ਵੀ ਤੁਸੀਂ ਮੰਨ ਲਓ ਵੀ ਨਾਰਥ ਕਿੰਗਸ ਵਾਲੇ ਏਰੀਏ 'ਚ ਆ ਗਏ ਹੈ ਨਾ। ਹਾਂਜੀ। ਇੱਥੇ ਪਾਣੀ ਕੰਸਿਸਟੈਂਟਲੀ ਆ ਰਿਹਾ, ਡਰਾਊਟ ਈਅਰ 'ਚ ਵੀ ਪਾਣੀ ਆਉਂਦਾ ਰਿਹਾ। ਤੇ ਤੁਹਾਨੂੰ ਇਹ ਵੀ ਸਿਕਿਉਰਡ ਆ ਵੀ ਇਹ ਪਾਣੀ ਜਿੰਨਾ ਕੁ ਸਾਨੂੰ ਜੇ ਡਰਾਊਟ ਈਅਰ 'ਚ ਆਇਆ ਉਨਾ ਕੁ ਤਾਂ ਆਊਗਾ ਮਿਨੀਮਮ। ਇਹਦਾ ਮਤਲਬ ਇਹ ਤੁਹਾਡੇ ਤੇ ਰਿਸਟ੍ਰਿਕਸ਼ਨਾਂ ਨਹੀਂ ਲੱਗਦੀਆਂ। ਠੀਕ ਹੈ ਨਾ। ਤੇ ਇਹਦਾ ਮਤਲਬ ਤੁਹਾਡੇ ਕੋਲ ਜਿਹੜੇ ਵਾਟਰ ਰਾਈਟਸ ਨੇ ਉਹ ਸਟਰੋਂਗ ਨੇ। ਠੀਕ ਹੈ ਨਾ। ਹੋਰ ਵੀ ਡਿਸਟ੍ਰਿਕਟ ਨੇ, ਚਾਹੇ ਤੁਸੀਂ ਇੱਧਰ ਮਰਸੈਡ ਚਲੇ ਜਾਓ, ਗਾਂ ਟਰਲਕ ਚਲੇ ਜਾਓ, ਉੱਥੇ ਤੱਕ ਵੀ ਕਾਫੀ ਡਿਸਟ੍ਰਿਕਟਸ ਦੇ ਵਾਟਰ ਰਾਈਟਸ ਸਟਰੋਂਗ ਨੇ। ਮੰਡੇਰਾ ਇਰੀਗੇਸ਼ਨ ਡਿਸਟ੍ਰਿਕਟ ਦੇ ਵੀ ਜਿਹੜੇ ਕਲਾਸ 1 ਰਾਈਟਸ ਨੇ ਸਟਰੋਂਗ ਨੇ, ਹੈ ਨਾ। ਉਹਨਾਂ ਨੂੰ ਪਾਣੀ ਮਿਲਦਾ ਰਹਿੰਦਾ, ਈਵਨ ਡਰਾਊਟ ਈਅਰ 'ਚ ਪਾਣੀ ਆਉਂਦਾ ਰਹਿੰਦਾ। ਥੋੜ੍ਹਾ ਆਵੇ, ਹੋ ਸਕਦਾ ਘੱਟ ਸਮੇਂ ਲਈ ਆਵੇ। ਸੋ ਉਹ ਲੈਂਡਸ ਦੇ ਵਿੱਚ ਜਿਹੜੇ ਪਾਣੀ ਦੇ ਰਾਈਟਸ ਨੇ ਉਹ ਜ਼ਿਆਦਾ ਸਿਕਿਉਰਡ ਨੇ। ਓਕੇ ਠੀਕ ਆ। ਤੇ ਜਾਂ ਜੇ ਤੁਸੀਂ ਜਿਵੇਂ ਆਪਾਂ ਟਲੇਰੀ ਲੇਕ ਬੇਸਨ ਦੀ ਗੱਲ ਕੀਤੀ ਹੈ ਜਾਂ ਪਰੇ ਸਾਊਥ ਨੂੰ ਹੋਰ ਚਲੇ ਜਾਈਏ, ਜਿਹੜੇ ਉੱਥੇ ਨੇ ਉਹ ਵਾਟਰ ਰਾਈਟਸ ਇੰਨੇ ਜ਼ਿਆਦਾ, ਮੈਨੂੰ ਲੱਗਦਾ ਵੀ ਉੱਥੇ ਜ਼ਿਆਦਾ ਕੰਸਰਨ ਹੋਣਾ ਚਾਹੀਦਾ ਬੰਦਿਆਂ ਨੂੰ, ਹੈ ਨਾ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਵੀਕ ਨੇ, ਬਟ ਉਹਨਾਂ ਨੂੰ ਥੋੜ੍ਹਾ ਜਿਹਾ ਫਿਰ ਵੀ ਦਿਮਾਗ 'ਚ ਆਪਦੇ ਰੱਖਣਾ ਚਾਹੀਦੀਆਂ ਚੀਜ਼ਾਂ। ਕਿਹੜੇ ਇਲਾਕੇ ਆ ਜਾਂਦੇ ਆ? ਸਾਰਾ ਟਲੇਰੀ ਲੇਕ ਬੇਸਨ, ਈਸਟਰਨ ਟੂਲੀ, ਕਰਨ, ਸਾਰਾ ਇਹ ਜਿੱਥੇ ਇਸ ਟਾਈਮ ਪ੍ਰੋਬੇਸ਼ਨ ਦਾ ਰੌਲਾ ਚੱਲਦਾ ਹੈ। ਹਾਂ, ਉਹ ਸਾਰੇ ਏਰੀਆ ਦੇ ਵਿੱਚ ਕਾਫੀ ਇਸ਼ੂ ਆਉਣਗੇ, ਹੈ ਨਾ। ਤੇ ਜਿਵੇਂ ਕਈ ਜਿਨ੍ਹਾਂ 'ਚ ਨਹੀਂ ਆਉਣਗੇ, ਮੰਡੇਰਾ ਇਰੀਗੇਸ਼ਨ, ਮੰਡੇਰੇ ਵਾਲੀ ਸਾਰੀ ਲੈਂਡ ਆ ਜਿਹੜਾ ਬੇਸਨ ਆ, ਉਹਦੇ ਦਾ ਰੌਲਾ ਹੀ ਬਹੁਤ ਆ। ਪਰ ਉਹ ਵਾਈਟ ਲੈਂਡ ਦਾ ਨਾ, ਸਿਰਫ ਵਾਈਟ ਲੈਂਡ। ਜਿੰਨਾ ਕੋ ਪਾਣੀ ਹੈਗਾ ਉਹਨਾਂ ਦਾ ਪਾਣੀ ਫਿਰ ਵੀ ਬਹੁਤ ਸਿਕਿਉਰਡ ਆ। ਜਿਹੜੇ ਫਰੈਂਡ ਡੈਮ ਤੋਂ ਜਾਂਦੀ ਹੈ ਉਧਰ ਨੂੰ ਨਹਿਰ, ਉਹਨਾਂ ਨੂੰ ਪਾਣੀ ਉਹ ਮਿਲਣਾ ਹੀ ਆ। ਹਾਂ, ਉਹਨਾਂ ਨੂੰ ਤਾਂ ਉਸ ਬੇਸਨ 'ਚ ਤਾਂ ਉਧਰੋਂ ਵੀ ਲੱਗ ਜਾਂਦਾ ਨਾ, ਜਿਹੜੀ ਉਹ ਨਹਿਰ ਆਉਂਦੀ ਆ ਆਪਣੀ ਸੈਕਰਾਮੈਂਟੋ। ਹਾਂ, ਹੈ ਨਾ, ਡੈਲਟਾ ਕਨਵੀਨਸ ਤੋਂ ਉਹ ਕਨਵੀਨਸ ਤੋਂ ਵੀ ਉਹਨਾਂ ਨੂੰ ਪਾਣੀ ਆਉਂਦਾ। ਸੋ ਉਹ ਫਿਰ ਵੀ ਸਿਕਿਉਰਡ ਨੇ। ਸੋ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਕਹਿਣ ਦਾ ਮਤਲਬ ਵੀ ਤੁਸੀਂ ਕਿੱਥੇ ਕਾ ਤੁਹਾਡਾ ਕਿੰਨਾ ਕੁ ਪਾਣੀ ਸਿਕਿਉਰਡ ਆ। ਆਪਾਂ ਹੁਣ ਸਿਰਫ ਉਹ ਬੰਦਿਆਂ ਦੀ ਉਸ ਖੇਤੀ ਦੀ ਗੱਲ ਕਰ ਰਹੇ ਹਾਂ ਜਿੱਥੇ ਆਲਰੇਡੀ ਪਾਣੀ ਲੱਗਦਾ ਦਰਿਆ ਦਾ, ਅਸੀਂ ਇਹ ਡਿਸਟ੍ਰਿਕਟ ਵਾਟਰ ਹੈਗਾ, ਵਾਈਟ ਲੈਂਡ ਦੀ ਨਹੀਂ ਗੱਲ ਕਰ ਰਹੇ। ਉਹਨਾਂ ਤਾਂ ਆਪਾਂ ਬਹੁਤ ਵਾਰ ਗੱਲ ਕਰ ਲਈ ਵੀ ਜਿੱਥੇ ਪਾਣੀ ਹੈਗਾ ਉੱਥੇ ਵੀ ਆਪਾਂ ਨੂੰ ਨਹਿਰੀ ਪਾਣੀ ਜਿੱਥੇ ਲੱਗਦਾ ਹਾਂਜੀ, ਉੱਥੇ ਵੀ ਆਪਣਾ ਪਲਾਨ ਹੋਣਾ ਚਾਹੀਦਾ। ਤੁਸੀਂ ਦੇਖੋ ਕਿੰਨਾ ਕੁ ਸਿਕਿਉਰਡ ਆ। ਤੇ ਜੇ 2040 ਤੱਕ ਜਿੰਨੀਆਂ ਕਿ GSPs ਇੰਪਲੀਮੈਂਟ ਹੋ ਜਾਂਦੀਆਂ ਤਾਂ ਇਹਨਾਂ ਦੀ ਫਿਰ ਉਹ ਸਟੇਬਲ ਬੇਸਨਸ ਦੇ ਵਿੱਚ ਹਮੇਸ਼ਾ ਪਾਣੀ ਰਹੂਗਾ। ਅੱਛਾ, ਈਵਨ ਜਿੱਥੇ ਸਿੰਜਾਈ ਦਾ ਇਹ ਸਾਧਨ ਆ, ਜਿੱਥੇ ਇਹ ਪਾਣੀ ਆਉਂਦਾ ਵੀ ਆ, ਨਹਿਰੀ ਪਾਣੀ ਆਉਂਦਾ ਆ, ਤਾਂ ਵੀ ਇਨ ਕੰਜੰਕਸ਼ਨ ਹੀ ਚੱਲਦਾ ਆ ਅੰਡਰਗਰਾਊਂਡ ਵਾਟਰ ਦੇ। ਹਾਂਜੀ, ਪੰਪ ਤਾਂ ਸਾਰਿਆਂ ਨੇ ਫਿਰ ਵੀ ਦੂਜੇ ਤਾਂ ਅੰਡਰਗਰਾਊਂਡ ਵਾਟਰ ਤਾਂ ਫਿਰ ਵੀ ਮਿਲਦਾ ਕੱਢਦੇ ਆ, ਹਰ ਟਾਈਮ ਵੀ ਅਵੇਲੇਬਲ ਨਹੀਂ ਹੈ, ਕੁਛ ਵੀ ਨਹੀਂ ਆਉਂਦਾ ਪਾਣੀ। ਹਾਂ ਨਹੀਂ, ਉਹ ਤਾਂ ਫਿਰ ਜਿਹੜੀ ਜ਼ਰੂਰਤ ਆ ਉਹ ਵੀ ਅਪ੍ਰੈਲ ਤੋਂ ਲੈ ਕੇ ਮੰਨ ਲਓ ਵੀ ਅਗਸਤ ਸਤੰਬਰ ਤੱਕ ਹੀ ਹੁੰਦੀ ਪਾਣੀ ਦੀ, ਹੈ ਨਾ। 6 ਮਹੀਨੇ ਜਿਹਦੇ 'ਚ 2-3 ਮਹੀਨੇ ਪਾਣੀ ਦੂਜਾ ਆ ਗਿਆ, ਫਿਰ ਤੁਸੀਂ ਜਿੰਨਾ ਵੀ ਪਾਣੀ ਜੇ ਦਰਿਆ ਦਾ ਲੱਗਦਾ ਸਾਰਾ ਯੂਜ਼ ਨਹੀਂ ਕਰਦੇ, ਤੁਸੀਂ ਰੀਚਾਰਜ ਵੀ ਕਰਦੇ ਆ। ਜਿਹੜਾ ਤੁਸੀਂ ਬਾਕੀ ਕੱਢਦੇ ਹੋ ਰੀਚਾਰਜ ਵੀ ਹੁੰਦਾ ਤੁਹਾਡੇ ਬਿਹਾਫ 'ਤੇ। ਸੋ ਤੁਹਾਡਾ ਆਪਦਾ ਜਿਹੜਾ ਬੈਲੈਂਸਡ ਆ। ਤਾਂ ਹੀ ਉਹਨਾਂ ਨੇ ਜਿਹੜਾ ਜਦੋਂ ਲਾਅ 'ਚ ਕੀਤਾ ਸੀਗਾ ਇਨਫੋਰਸਮੈਂਟ, ਉਹਨਾਂ ਨੇ ਵਾਈਟ ਲੈਂਡਸ ਅੱਡ ਕਰਤੀਆਂ ਸੀ ਅਤੇ ਦੂਜੀਆਂ ਅੱਡ ਕਰਤੀਆਂ ਸੀ। ਇਹੀ ਰੀਜ਼ਨ ਸੀ, ਹੈ ਨਾ। ਸੋ ਆਪਣੇ ਕੋਲ ਮੰਨ ਲਓ ਵੀ ਆਪਣੇ ਕੋਲ ਪਾਣੀ ਹੈ, ਹੁਣ ਪਾਣੀ ਕਿੰਨਾ ਹੈ ਇਹ ਦੇਖਣ ਦੀ ਲੋੜ। ਠੀਕ ਹੈ ਨਾ। ਮੰਨ ਲਾ ਵੀ ਆਪਣੇ ਪਰਸੈਂਟੇਜ ਵਾਈਜ਼ ਜ਼ਿਆਦਾਤਰ ਅਲਾਟਮੈਂਟ ਹੁੰਦੀ ਹੈ ਜਾਂ ਏਕੜ ਫੁੱਟ ਦੇ ਹਿਸਾਬ ਨਾਲ ਅਲਾਟਮੈਂਟ ਹੁੰਦੀ ਹੈ? ਇਹ ਹੁੰਦੀ ਹੈ ਏਕੜ ਫੁੱਟ ਦੇ, ਜਿੰਨੇ ਤੁਹਾਡੇ ਏਕੜ ਨੇ ਉਸ ਦੇ ਹਿਸਾਬ ਨਾਲ ਵੀ ਉਹਨਾਂ ਕਿੰਨਾ ਪਾਣੀ ਪਿੱਛੇ ਹੈਗਾ ਸਟੋਰੇਜ 'ਚ, ਉਹਨਾਂ ਨੇ ਫਿਰ ਦੱਸ ਦੇਣਾ ਹੁੰਦਾ ਵੀ ਇੰਨੇ। ਜਦੋਂ ਆਪਾਂ ਦਿਨ ਬੇਸਿਕਲੀ ਆਪਾਂ ਨੂੰ ਮਹੀਨੇ ਦੱਸਦੇ ਆ ਨਾ, ਆਪਾਂ ਨੂੰ ਇਹ ਆ ਜਾਂਦਾ ਵੀ ਆਹ ਡਿਸਟ੍ਰਿਕਟ ਨੇ ਭਾਈ 1 ਅਪ੍ਰੈਲ ਤੋਂ ਪਾਣੀ ਸ਼ੁਰੂ ਕਰਨਾ ਤੇ ਅਸੀਂ ਜੁਲਾਈ ਐਂਡ ਤੱਕ ਦੇਵਾਂਗੇ। ਉਹਨਾਂ ਦੀ ਕੈਲਕੂਲੇਸ਼ਨ ਕੀਤੀ ਹੁੰਦੀ ਹੈ ਵੀ ਕਿੰਨੇ ਏਕੜ ਫੁੱਟ ਸਾਡਾ ਮਿਲੀਅਨ ਏਕੜ ਫੁੱਟ ਮਗਰ ਪਿਆ, ਕਿੰਨੀ ਸਾਡੇ ਕੋਲ ਲੈਂਡ ਆ ਤੇ ਕਿੰਨਾ ਅਸੀਂ ਦੇ ਸਕਦੇ ਹਾਂ। ਠੀਕ ਹੈ ਨਾ। ਠੀਕ ਹੈ। ਤੇ ਉਹਦੇ ਲਈ ਤੁਸੀਂ ਆਪਦਾ ਦੇਖੋ ਵੀ ਤੁਹਾਡੇ ਕਿੰਨਾ ਕੁ ਪਾਣੀ ਆ ਰਿਹਾ, ਵੀ ਕਿ ਕੁਆਂਟੀਟੀ ਕਿੰਨੀ ਕੁ ਮਿਲ ਰਹੀ ਹੈ ਤੁਹਾਨੂੰ ਐਵਰੇਜ। ਵਰਸਟ ਈਅਰ ਦੇਖ ਲਓ, ਬੈਸਟ ਈਅਰਸ ਦੇਖ ਲਓ ਤੇ ਨਾਰਮਲ ਈਅਰ ਦੇਖ ਲਓ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਅੱਛਾ ਇੱਥੇ ਤਾਂ ਇੰਨਾ ਕੁ ਤਾਂ ਪਾਣੀ ਮੈਨੂੰ ਮਿਲ ਹੀ ਜਾਣਾ ਤੇ ਉਹਦੇ ਹਿਸਾਬ ਨਾਲ ਉਗਾਵੇ ਜੋ ਉਹ ਆਪਦੇ। ਹਾਂ ਐਗਜ਼ੈਕਟਲੀ, ਉੱਥੇ ਹੀ ਮੈਂ ਆਉਣ ਲੱਗਿਆ ਸੀ ਵੀ ਇਹੋ ਜਿਹਾ ਪੰਗਾ ਨਾ ਲਓ ਵੀ ਜਿੱਥੇ ਆਪਾਂ ਬੈਸਟ ਕੇਸ ਸਿਨਾਰੀਓ ਤੇ ਡਿਜ਼ਾਈਨ ਕਰ ਲਈਏ ਵੀ 3 ਲਾ ਲਈਏ, ਹਾਂ ਫਿਰ ਆਪਾਂ ਨੂੰ ਉਹਦੀ ਪ੍ਰੋਬਲਮ ਆਵੇ। ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੋਇਆ ਪਿਆ। ਦੂਜਾ ਇਹ ਤਾਂ ਹੋ ਗਿਆ ਖੇਤੀਬਾੜੀ ਵਾਲੇ ਐਂਗਲ ਤੋਂ, ਹੈ ਨਾ। ਆਪਾਂ ਜਿਹੜੀ ਇੱਕ ਗੱਲ ਮੈਂ ਫੇਰ ਰਿਪੀਟ ਕਰਨੀ ਚਾਹੁੰਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਕਿੰਨੀ ਕੁਆਂਟੀਟੀ 'ਚ ਪਾਣੀ ਆ ਰਿਹਾ ਤੇ ਕਿੰਨਾ ਪਾਣੀ ਮਿਲਦਾ। ਹਾਂ, ਤੇ ਬੈਸਟ ਤੇ ਸਾਰਿਆਂ ਨਾਲੋਂ ਜ਼ਿਆਦਾ ਕਿੰਨਾ ਆ, ਘੱਟ ਕਿੰਨਾ ਆ, ਉਹਦੀ ਐਵਰੇਜ ਹੀ ਕੱਢ ਕੇ ਤੁਹਾਨੂੰ ਉਸ ਹਿਸਾਬ ਨਾਲ ਹੀ ਆਪਣਾ ਜਿਹੜਾ ਫਾਰਮ ਦੀ ਪਲੈਨਿੰਗ ਹੋਣੀ ਚਾਹੀਦੀ 5-10 ਸਾਲ ਦੀ, ਜਿਹੜੀ ਆਪਾਂ ਕਹਿੰਦੇ ਹਾਂ ਫਾਰਮ ਪਲਾਨ, ਉਹ 'ਤੇ ਡਿਜ਼ਾਈਨ ਹੋਣੇ ਚਾਹੀਦੇ। ਠੀਕ ਹੈ ਜੀ। ਤੇ ਕਿੰਨਾ ਕੁ ਮੀਂਹ ਪੈਂਦਾ ਤੁਹਾਡੇ ਏਰੀਏ 'ਚ, ਕਿਤੇ 12 ਇੰਚ ਆ, ਕਿਤੇ 11, ਜੇ ਹੋਰ ਸਾਊਥ ਚਲੇ ਜਾਈਏ ਉੱਥੇ ਹੋਰ ਘੱਟ ਜਾਂਦਾ, ਹੈ ਨਾ।
ਨਾਰਥ ਚਲੇ ਜਾਈਏ ਵੱਧ ਜਾਂਦਾ। ਤੇ ਉਹ ਚੀਜ਼ਾਂ ਸਾਰੀਆਂ ਕਾਊਂਟ ਕਰਨੀਆਂ ਚਾਹੀਦੀਆਂ। ਫਿਰ ਤੁਸੀਂ ਕਹੋ ਵੀ ਹਾਂ ਮੇਰੇ ਕੋਲ ਇੰਨਾ ਕੁ ਸਿਕਿਉਰਡ ਵਾਟਰ ਵੀ ਆਉਣਾ ਹੀ ਆਉਣਾ, ਹਾਂ ਇੰਨੇ ਤੇ ਮੈਂ ਪਰਮਾਨੈਂਟ ਪਲਾਂਟੇਸ਼ਨ ਕਰ ਸਕਦਾ, ਹੈ ਠੀਕ ਹੈ। ਤੇ ਇੰਨਾ ਕੁ ਮੇਰੇ ਕੋਲ ਅਨਸਿਕਿਉਰਡ ਵਾਟਰ ਹੈ ਨਾ, ਮੈਨੂੰ ਪਤਾ ਵੀ ਆ ਜਾਣਾ ਬਟ ਇਹਦੇ ਵਿੱਚ ਰਿਸਕ ਆ। ਸ਼ਾਇਦ ਨਾ ਤੁਸੀਂ ਉਹਦੀ ਕ੍ਰੌਪ ਰੋਟੇਸ਼ਨ ਉਵੇਂ ਕਰ ਲਓ, ਕਿਉਂਕਿ ਜੇ ਸਾਰੇ ਮੈਚਿਓਰ ਟਰੀ ਨਹੀਂ ਗੇ, ਕੁਛ ਯੰਗ ਨੇ, ਉਹਨਾਂ ਦੀ ਪਾਣੀ ਦੀ ਡਿਮਾਂਡ ਘੱਟ ਆ, ਤੁਸੀਂ ਉਹਨਾਂ ਨੂੰ ਏਜ ਉਵੇਂ ਕਰ ਲਓ, ਕੁਛ ਵੀ ਜਿਹੜੀ ਬਹੁਤ ਆਪਸ਼ਨਸ ਹੁੰਦੀਆਂ ਨੇ ਹੈ। ਤੇ ਜਾਂ ਤੁਸੀਂ ਜੇ ਤੁਹਾਡੇ ਕੋਲ ਹੁਣੇ ਹੀ ਆਪਸ਼ਨ ਆ ਕੋਈ ਹੋਰ ਚੀਜ਼ ਕਰਨ ਦੀ, ਕੋਈ ਕ੍ਰੌਪ ਰੋਟੇਸ਼ਨ ਕਰਨ ਦੀ, ਲੈਸ ਵਾਟਰ ਇੰਟੈਂਸਿਵ ਕ੍ਰੌਪਸ ਉਹ ਲਾ ਸਕਦੇ ਆ, ਹੈ ਨਾ। ਉਹੋ ਜਿਹੀ ਚੀਜ਼ਾਂ ਤੇ ਤੁਹਾਨੂੰ ਕਿ ਰਾਦਰ ਕੇ ਆਪਾਂ ਉਹੋ ਜਿਹੀ ਸਿਚੁਏਸ਼ਨ 'ਚ ਪਹੁੰਚੀਏ ਜਿੱਥੋਂ ਆਪਾਂ ਨੂੰ ਮਤਲਬ ਫਿਰ ਲੱਗੇ ਵੀ ਹੁਣ ਤਾਂ ਫਸ ਗਿਆ ਜਮਾਂ, ਵੀ ਹੁਣ ਕੀ ਕਰੀਏ। ਫਿਰ ਆਪਾਂ ਗਵਰਨਮੈਂਟ ਕਰਨੀ ਦੇਖਦੇ ਹਾਂ ਵੀ ਕੋਈ ਇਨਸੈਂਟਿਵ ਦੇਣ ਸਾਨੂੰ, ਪਹਿਲਾਂ ਹੀ ਆਪਦਾ ਸਿਕਿਉਰਡ ਹੋ ਕੇ ਚਲੋ। ਵੱਡੀਆਂ ਕੰਪਨੀਆਂ ਹੀ ਕਰਦੀਆਂ, ਦੇਖੋ ਉਹਨਾਂ ਦੀ ਪਲੈਨਿੰਗ 2014 ਸਿਗਮਾ ਦੀ 2010 ਦੀ ਹੋਈ ਆ, ਹੈ ਨਾ। ਉਹ ਆਪਾਂ ਸ਼ਾਇਦ ਅੱਗੇ ਵੀ ਗੱਲ ਕੀਤੀ ਹੋਵੇ। ਇੱਕ ਵਾਰ ਮੈਨੂੰ ਉਹ ਬੰਦਾ ਮਿਲਿਆ ਸੀਗਾ, ਇੱਕ ਫੋਰਮੈਨ ਸੀਗਾ, ਸੁਪਰਵਾਈਜ਼ਰ ਟਾਈਪ, ਇੱਥੇ ਵੱਡੀ ਕਾਰਪੋਰੇਸ਼ਨ ਆ ਸਾਊਥ 'ਚ ਖੇਤੀ ਵਾਲੀ। ਉਹ ਕਹਿੰਦਾ ਸੀ 2015-16 ਦੀ ਮੀਟਿੰਗਾਂ 'ਚ ਸਿਗਮਾ ਸੁਣਦੇ ਹੁੰਦੇ ਸੀ, ਉਹ ਸਾਨੂੰ ਪਤਾ ਕੁਛ ਨਹੀਂ ਸੀ ਵੀ ਹੈ ਕੀ, ਪਰ ਹੈ ਸੀ। ਹਾਂ ਮਤਲਬ ਉਦੋਂ ਆ ਕੇ ਦੱਸਦੇ ਸੀ ਵੀ ਐਂ ਹੋ ਜਾਣਾ, ਐਂ ਹੋ ਜਾਣਾ, ਪਲੈਨਿੰਗ ਕਰਦੇ ਸੀ। ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਉਦੋਂ ਦੀ ਡਿਸਕਸ਼ਨ ਚੱਲ ਰਹੀ। ਹਾਂ 14 'ਚ ਲਾ ਪਾਸ ਹੋਇਆ, ਉਹ ਤਾਂ ਇਹ ਵੀ ਨਹੀਂ ਸੀਗਾ ਵੀ ਹਜੇ ਪਾਸ ਹੀ ਨਹੀਂ, ਉਹ ਪਾਸ ਹੋ ਗਿਆ। ਉਦੋਂ ਹੀ ਉਹਨਾਂ ਨੇ ਨਾਲ ਦੀ ਉਦੋਂ ਉਹਨਾਂ ਦੀ ਪਲੈਨਿੰਗ ਉਦੋਂ ਹੀ ਪਹਿਲਾਂ ਚੱਲਦੀ ਹੋ। ਜੇ ਫੋਰਮੈਨ ਨੂੰ 2015-16 'ਚ ਪਤਾ ਲੱਗ ਰਿਹਾ, ਜਿਹੜੀ ਮੈਨੇਜਮੈਂਟ ਆ ਉਹਨੂੰ ਤਾਂ ਫਿਰ ਬਹੁਤ ਪਹਿਲਾਂ ਤਾਂ ਪਤਾ ਹੋਣਾ, ਹੈ ਨਾ। ਸੋ ਉਹ ਚੀਜ਼ਾਂ ਆਪਾਂ ਨੂੰ ਅੱਜ ਹੀ ਉਹਦੇ ਲਈ ਪ੍ਰਿਪੇਅਰ ਹੋਣਾ ਚਾਹੀਦਾ, ਤੇ ਤਾਂ ਕਿ ਕੱਲ੍ਹ ਨੂੰ ਆਪਾਂ ਨੂੰ ਪ੍ਰੋਬਲਮਸ ਨਾ ਆਉਣ। ਅੱਛਾ, ਇਹਦੇ ਵਿੱਚ ਹੁਣ ਕੀ ਪ੍ਰੈਕਟਿਸਿਸ ਜਿਹੜੀਆਂ ਆ, ਥੋੜ੍ਹੀ ਜਿਹੀ ਇਹਦੇ 'ਤੇ ਵੀ ਆਪਾਂ ਜੇ ਅਰਸ਼ਦੀਪ ਸਿੰਘ ਗੱਲ ਕਰੀਏ ਵੀ ਪਾਣੀ ਤੋਂ ਬਗੈਰ ਤਾਂ ਨਹੀਂ ਕੁਛ ਵੀ, ਹੈ ਨਾ, ਵੀ ਉਸ ਤੋਂ ਬਗੈਰ ਤਾਂ ਆਪਾਂ ਨਹੀਂ ਸਰਦਾ। ਅਤੇ ਰੈਜ਼ਰਵਾਇਰਸ ਬਣਾਉਣੇ ਆਪਣੇ ਖੇਤ ਦੇ ਵਿੱਚ, ਕੁਛ ਹਿੱਸਾ ਕੁਛ ਏਕੜ ਦਾ ਜਿਹੜਾ ਉਹ ਉੱਦਾਂ ਦੇ ਬਣਾ ਲੈਣੇ, ਉਹ ਗੁੱਡ ਗੱਲ ਆ। ਇਹ ਉਹਨਾਂ ਨੂੰ ਵੀ ਬਣਾਉਣੇ ਚਾਹੀਦੇ ਜਿਨ੍ਹਾਂ ਦੇ ਖਾਸ ਕਰਕੇ ਨਹਿਰੀ ਪਾਣੀ ਆਉਂਦਾ ਆ। ਜਿੱਦਾਂ ਤੁਸੀਂ ਕਹਿੰਦੇ ਹੁੰਦੇ ਵੀ ਕਈ ਦੀ ਹਰ ਟਾਈਮ ਤਾਂ ਪਾਣੀ ਆਪਾਂ ਵਰਤ ਨਹੀਂ ਸਕਦੇ, ਕਿਸੇ ਟਾਈਮ ਸਟੋਰ ਕਰਕੇ ਵੀ ਰੱਖਣਾ ਚਾਹੀਦਾ। ਹਾਂ ਉਹ ਤੁਹਾਡਾ ਕੇਸ ਬਾਈ ਕੇਸ ਡਿਫਰ ਕਰਦਾ, ਬਟ ਹਾਂ ਜਨਰਲ ਰੂਲ ਆਫ ਥੰਬ ਇਹੀ ਹੈ ਵੀ ਜੇ ਤੁਹਾਡੇ ਕੋਲ ਬਫਰ ਹੈਗਾ, ਹੈ ਨਾ, ਤਾਂ ਤੁਹਾਡਾ ਪਾਣੀ ਦਾ ਜਿਹੜਾ ਗਰਾਊਂਡ ਵਾਟਰ ਡਿਪਲੀਸ਼ਨ ਆ ਹੋਰ ਵੀ ਘਟਾ ਦਿੰਦੇ ਹੋ ਤੁਸੀਂ, ਕਿਉਂਕਿ ਤੁਸੀਂ ਪਾਣੀ ਸਟੋਰ ਕਰ ਲੈਂਦੇ ਐਕਸਟਰਾ। ਫਲੱਡ ਕਰਨ ਦੀ ਬਜਾਏ ਤੁਸੀਂ ਡ੍ਰਿਪ ਨਾਲ ਯੂਜ਼ ਕਰਦੇ, ਜਿਹੜਾ ਐਕਸਟਰਾ ਵਾਟਰ ਆ ਤੁਹਾਡੀ ਸਟੋਰੇਜ ਚ ਲੈ ਜਾਂਦਾ। ਉਹ ਤੁਸੀਂ ਜਦੋਂ ਦਿਨ ਤੁਹਾਡਾ ਡਿਸਟ੍ਰਿਕਟ ਵਾਟਰ ਨਹੀਂ ਵੀ ਅਵੇਲੇਬਲ, ਤੇ ਉਹ ਦਿਨ ਤੁਸੀਂ ਉੱਥੋਂ ਯੂਜ਼ ਕਰ ਲੈਂਦੇ ਆ, ਠੀਕ ਹੈ ਜੀ। ਉਹਦੇ ਨਾਲ ਤੁਹਾਡਾ ਇੱਕ ਤਾਂ ਇਨਪੁਟ ਕਾਸਟ ਘੱਟ ਜਾਂਦੀ ਹੈ, ਕਿਉਂਕਿ ਜਿਹੜਾ ਡਿਸਟ੍ਰਿਕਟ ਵਾਟਰ ਆ ਉਹ ਚਾਹੇ ਵਰਤੋਂ ਚਾਹੇ ਨਾ ਵਰਤੋਂ ਅਸੀਂ ਉਨੀ ਪੈਸੇ ਦੇਣੇ, ਪਹਿਲੀ ਗੱਲ ਤਾਂ ਇਹ ਆ, ਹੈ ਨਾ। ਵੀ ਜਿੰਨਾ ਅਲਾਟ ਹੋ ਚੁੱਕਾ ਤੁਹਾਨੂੰ, ਅਲਾਟ ਵੀ ਨਹੀਂ, ਉਹ ਫਿਕਸ ਹੀ ਹੈ, ਚਾਹੇ 1% ਐਲੋਕੇਸ਼ਨ ਹੀ ਹੋਵੇ ਤਾਂ ਵੀ ਸਾਨੂੰ ਪੈਸੇ ਪੂਰੇ ਹੀ ਦੇਣੇ ਪੈਂਦੇ, 0% ਤੇ ਵੀ ਉਨੇ ਹੀ ਦੇਣੇ ਪੈਣੇ। ਠੀਕ ਹੈ ਜੀ। ਜਿਹੜੇ ਸਾਲ 'ਚ ਨਹੀਂ ਵੀ ਤਾਂ ਵੀ, ਹਾਂ, ਕਿਉਂਕਿ ਉਹਨਾਂ ਦੇ ਐਕਸਪੈਂਸਿਸ ਓਵਰਹੈਡ ਉਨੀ ਹੈ ਨਾ, ਇੰਪਲੋਈ ਨੇ, ਸਾਰਾ ਕੁਛ ਉਹੀ ਹੈ। ਤੇ ਉਹ ਇੱਕ ਮੰਨ ਕੇ ਚੱਲਣਾ ਚਾਹੀਦਾ ਵੀ ਉਹ ਫਿਕਸ ਕਾਸਟ ਆ ਸਾਡੇ ਐਕਸਪੈਂਸਿਸ ਦੀ, ਉਹਦੇ ਤੋਂ ਆਪਾਂ ਕਿੰਨਾ ਮੈਕਸਿਮਮ ਬੈਨੀਫਿਟ ਲੈ ਸਕਦੇ। ਉਹਨੇ ਵਧਣਾ ਨਹੀਂ ਗਾ, ਉਹਨੇ ਉਨੀ ਹੀ ਰਹਿਣਾ। ਚਲੋ ਰੇਟ ਵਧਾ ਦਿੰਦੇ ਆ ਸਾਲ ਦਾ 2-4 ਸਾਲ ਬਾਅਦ, ਬਟ ਜਿਹੜਾ ਵੀ ਉਸ ਸਾਲ ਦਾ ਰੇਟ ਉਹਨੇ ਉਨਾ ਹੀ ਰਹਿਣਾ। ਵੀ ਕਿੰਨਾ ਤੁਸੀਂ ਪਾਣੀ ਉਹਨੂੰ ਮੈਕਸੀਮਾਈਜ਼ ਉਹਦਾ ਯੂਜ਼ ਕਰਦੇ ਹੋ, ਤੁਹਾਡੇ 'ਤੇ ਡਿਪੈਂਡ ਕਰਦਾ। ਉਹਦੇ ਲਈ ਫਿਰ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਰੈਜ਼ਰਵਾਇਰ ਹੋਣੇ ਚਾਹੀਦੇ ਆ, ਹੈ ਨਾ। ਜੇ ਤੁਸੀਂ ਬਣਾ ਸਕਦੇ ਹੋ ਤਾਂ ਬਣਾਓ, ਕਿਉਂਕਿ USDA ਦੀ ਫੰਡਿੰਗ ਥਰੂ ਉਹ ਪੇ ਵੀ ਕਰ ਦਿੰਦੇ ਆਲਮੋਸਟ ਸਾਰਾ ਰੈਜ਼ਰਵਾਇਰ ਅਤੇ ਪੰਪਿੰਗ ਦਾ, ਹੈ ਨਾ, ਪੰਪਿੰਗ ਸਟੇਸ਼ਨ ਦਾ। ਅੱਛਾ। ਅਤੇ ਉਹ ਗ੍ਰਾਂਟਸ ਕਰ ਲਓ ਤੁਸੀਂ ਇਕੁਇਪ 'ਚ, ਅਤੇ ਫਿਰ ਤੁਹਾਡਾ ਇੱਕ ਇਨਫਰਾਸਟਰਕਚਰ ਹੋ ਗਿਆ, ਤੁਹਾਡੀ ਇਨਪੁਟ ਕਾਸਟ ਘੱਟ ਗਈ। ਤੁਸੀਂ ਲਾਇਆ, ਤੁਹਾਨੂੰ ਕਿੰਨਾ ਕੁ ਬੈਨੀਫਿਟ ਹੋ ਰਿਹਾ? ਤੁਹਾਡੇ ਵੀ ਬਹੁਤ ਬੈਨੀਫਿਟ ਹੋ ਰਿਹਾ। ਤੁਸੀਂ ਦੇਖੋ ਵੀ 100 ਏਕੜ ਤੇ ਮਹੀਨੇ ਦਾ ਬਿੱਲ 900 ਰੁਪਈਆ ਜੇ ਆ ਰਿਹਾ ਬਿਜਲੀ ਦਾ, ਤੇ ਸਾਰੀ ਇਰੀਗੇਸ਼ਨ ਕਰਦੇ ਆ, ਤੁਸੀਂ ਇਹ ਦੇਖੋ ਵੀ 900 ਤਾਂ ਘਰ ਦਾ ਨਹੀਂ। ਸਹੀ ਗੱਲ ਆ, ਲੋਕਾਂ ਦੇ ਘਰਾਂ ਦੇ ਵਿੱਚ ਇਸ ਇਲਾਕੇ 'ਚ ਫਰੈਜ਼ਨੋ 'ਚ ਵੀ PG&E ਨੇ ਧੂੰਆਂ ਕੱਢਿਆ। 1000 ਰੁਪਈਆ ਬਿੱਲ ਆਉਂਦਾ ਗਰਮੀਆਂ 'ਚ। ਚਲੋ ਠੀਕ ਆ, ਹਜੇ ਔਰਚਡ ਯੰਗ ਆ, ਮਤਲਬ ਫੁਲੀ ਮੈਚਿਓਰਡ ਨਹੀਂ ਗਾ, ਹੈ ਨਾ, ਥੋੜ੍ਹਾ ਜਿਹਾ ਵੱਧ ਜੂਗਾ। ਬਟ ਉਹਦੇ ਨਾਲ ਵੀ ਜੇ ਹੁਣ ਇਹੀ ਮੈਂ ਥੱਲਿਓਂ ਪੰਪ ਕਰਨਾ ਹੋਵੇ ਪਾਣੀ 150 ਫੁੱਟ ਤੇ ਮੇਰਾ ਇਹੀ ਬਿੱਲ 5000 ਆਉਣਾ। ਸੋ ਮੇਰੀ ਕਾਸਟ ਦਾ ਕਿੰਨਾ ਫਰਕ ਪੈ ਗਿਆ, ਹੈ ਨਾ। ਤੇ ਨਾਲੇ ਤੁਸੀਂ ਕਿਹਾ ਰੈਜ਼ਰਵਾਇਰ ਬਣਾਉਣ 'ਚ ਗ੍ਰਾਂਟ ਮਿਲ ਜਾਂਦੀ। ਹਾਂ, ਉਹ ਗ੍ਰਾਂਟ ਥਰੂ ਹੋ ਜਾਂਦਾ। ਤਾਂ ਬੰਦਾ ਫਿਰ ਕਿਸਾਨ ਉੱਥੇ ਲਾਲਚ ਨਹੀਂ ਕਰ ਜਾਂਦਾ, ਯਾਰ ਮੈਂ ਇੰਨੇ ਏਕੜ ਛੱਡ ਦੇਣੇ। ਨਹੀਂ, ਇਹ ਤੁਹਾਡੀ ਜ਼ਮੀਨ ਦੀ ਵੈਲਿਊ ਵੱਧ ਜਾਂਦੀ ਹੈ ਰੈਜ਼ਰਵਾਇਰ ਨਾਲ। ਓਕੇ। ਹਾਂ, ਕਿਉਂਕਿ ਨਵਾਂ ਐਸੈਟ ਐਡ ਹੋ ਜਾਂਦਾ, ਬੈਂਕ ਨੇ ਦੇਖਣਾ ਰੈਜ਼ਰਵਾਇਰ ਬਣਿਆ, ਉਹਦਾ ਕਿੰਨਾ ਐਕਸਪੈਂਸ ਆ। ਜੇ ਮੰਨ ਲਓ $1,00,000 ਦਾ ਰੈਜ਼ਰਵਾਇਰ ਬਣਿਆ ਤਾਂ ਤੁਹਾਡੀ $1,00,000 ਦੀ ਕਾਸਟ ਵੱਧ ਗਈ, ਪ੍ਰਾਈਸ, ਹੈ ਨਾ। ਜੇ ਤੁਹਾਡਾ 40 ਏਕੜ ਦਾ ਔਰਚਡ ਆ, ਤੁਸੀਂ 1 ਏਕੜ 'ਚ ਬਣਾ ਲਿਆ, ਤੇ ਕਿੰਨਾ ਹੋਣਾ, 30,000 ਨੂੰ ਏਕੜ ਹੋਊਗਾ। ਜੇ 1 ਏਕੜ 'ਚ ਬਣਿਆ 30,000 ਹੀ ਤੁਸੀਂ ਲੂਜ਼ ਕੀਤਾ, ਉਹਨੇ ਬੈਂਕ ਨੇ ਉਹ ਏਕਰੇਜ ਦੀ ਵੀ ਵੈਲਿਊ ਲੈਣੀ ਆ ਵਿੱਚ,
ਪਲੱਸ ਰੈਜ਼ਰਵਾਇਰ ਦਾ ਲੱਖ ਰੁਪਈਆ ਜਿਹੜਾ ਉੱਪਰ ਲੱਗਿਆ ਉਹ ਵੀ ਨਾਲ ਐਡ ਸਵਾ ਕਰ ਲੱਖ ਹੀ ਹੋ ਜਾਣਾ ਫਿਰ ਤਾਂ। ਹਾਂ ਸੋ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਤੇ ਕੱਲ ਨੂੰ ਲੋਨ ਲੈਣੇ ਤੁਹਾਡੀ ਇਕੁਇਟੀ ਲਾਈਨ ਆਫ ਇਕੁਇਟੀ 'ਚ ਕਿੰਨਾ ਫਰਕ ਨਾਲੇ ਪੈਂਦਾ। ਤੁਹਾਡੀ ਮੰਥਲੀ ਕਾਸਟ ਜਿੱਦਾਂ ਕਿ ਵੀ ਇਨਪੁਟ ਕਾਸਟ ਘਟ ਜਾਂਦੀ ਆ। ਹੋਰ ਵੀ ਤਰੀਕੇ ਦੇ ਜਿਵੇਂ ਚੀਜ਼ਾਂ ਕਰਨ ਦੇ ਤੁਸੀਂ ਆਟੋਮੇਸ਼ਨ ਕਰਦੇ ਆ, ਟੈਕਨੋਲੋਜੀ ਦਾ ਯੂਜ਼ ਕਰਦੇ ਆ ਹਨਾ ਤੇ ਡੈਫਿਸਿਟ ਇਰੀਗੇਸ਼ਨ ਕਰਦੇ ਆ, ਉਹ ਸਾਰਾ ਪਾਰਟ ਇਹਦਾ ਹੀ ਆਉਂਦਾ ਹਨਾ। ਤੇ ਪਰ ਚਲੋ ਆਪਾਂ ਉਧਰ ਨੂੰ ਨਾ ਜਾਈਏ, ਜੇ ਜਿਹੜਾ ਤੁਹਾਡੇ ਕੋਲ ਪਾਣੀ ਆ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਕਿੰਨਾ, ਠੀਕ ਆ, ਫਿਰ ਤੁਸੀਂ ਉਹਦਾ ਮੈਕਸਿਮਮ ਬੈਨੀਫਿਟ ਕਿਵੇਂ ਲੈਣਾ, ਫਿਰ ਗੱਲ ਇੱਥੇ ਆ ਜਾਂਦੀ ਹੈ। ਮੈਕਸਿਮਮ ਯੂਜ਼ ਕਰੋ, ਤੁਹਾਡੀ ਇਨਪੁਟ ਕਾਸਟ ਘਟੇ, ਤੁਹਾਡਾ ਇਨਫਰਾਸਟ੍ਰਕਚਰ ਡਿਵੈਲਪ ਹੋਵੇ ਫਿਊਚਰ ਲਈ। ਜਿੰਨਾ ਜ਼ਿਆਦਾ ਸਟਰੋਂਗ ਇਨਫਰਾਸਟ੍ਰਕਚਰ ਹੋਊਗਾ, ਇਹ ਮੰਨ ਕੇ ਚੱਲਣਾ ਚਾਹੀਦਾ, ਉਨਾ ਹੀ ਆਪਣਾ ਫਿਊਚਰ ਜ਼ਿਆਦਾ ਸਿਕਿਉਰਡ ਹੈ। ਹਾਂਜੀ, ਜ਼ਮਾਨਾ ਹੀ ਉਦਾਂ ਦਾ। ਤੇ ਆਪਣਾ ਜ਼ਿਆਦਾ ਜਿਹੜੇ ਛੋਟੇ ਫਾਰਮਰ ਦਾ ਇਹੀ ਪ੍ਰੋਬਲਮ ਆਉਂਦੀ ਆ, ਉਹ ਈਅਰ ਟੂ ਈਅਰ ਚੱਲਦਾ ਹੈ ਨਾ, ਤੇ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਗਾ ਵੀ ਮੈਂ ਆਪਦੀ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟ ਕਰਾਂ। ਠੀਕ ਹੈ ਨਾ, ਕਿਉਂਕਿ ਉਹ ਕਰਦਾ ਵੀ ਜਿੰਨੇ ਉਹਦੇ ਐਕਸਪੈਂਸਸ ਹੁੰਦੇ ਨੇ ਉਹ ਪੇ ਕਰਦਾ, ਜਿਹੜੇ ਬਚਦੇ ਪੈਸੇ ਉਹਦੇ ਆਪਦੇ ਜਿਹੜੇ ਖਰਚੇ ਆ ਉਹਦੇ 'ਚ ਨਿਕਲ ਜਾਂਦੇ ਨੇ। ਤੇ ਪਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਪੱਲੇ ਲਾ ਕਰੋ, ਦੇ ਆਰ ਅਦਰ ਵੇਜ਼ ਟੂ ਡੂ ਇਟ ਰਾਈਟ। ਤੁਸੀਂ ਗ੍ਰਾਂਟਸ ਨੂੰ ਟੈਕਲ ਕਰੋ, ਬਥੇਰੇ ਇਨਸੈਂਟਿਵ ਆਉਂਦੇ ਆ, ਆਪਾਂ ਨੂੰ ਕਿਹੜਾ ਜੀ ਰੈਜ਼ਰਵਾਇਰ ਚਾਹੀਦਾ, ਅਪਲਾਈ ਕਰੀ ਚੱਲੋ, ਜਿੰਨੀ ਹੈਲਪ ਅਸੀਂ ਕਰ ਸਕਦੇ ਹਾਂ ਪੱਗ ਤੋਂ ਅਸੀਂ ਕਰਦੇ ਹਾਂ ਹੈ ਨਾ। ਦੀਪ ਐਕਸਪਰਟ ਹੈ ਇਹਨਾਂ ਕੰਮਾਂ ਦਾ, ਤੇ ਆਪਾਂ ਜਨਰਲੀ ਤਾਂ ਮੈਂ ਸਾਰੀਆਂ ਕੁਐਰੀਜ਼ ਜਿਹੜੀਆਂ ਇਰੀਗੇਸ਼ਨ ਵਾਲੀਆਂ ਹੁੰਦੀਆਂ ਉਹਨੂੰ ਹੀ ਭੇਜਦਾ। ਠੀਕ ਹੈ, ਤੇ ਉਹਦੇ ਨਾਲ ਵੀ ਕਿੰਨਾ ਤੁਹਾਡਾ ਬੈਨੀਫਿਟ ਹੋਣਾ। ਤੇ ਤੁਹਾਡਾ ਜਿਵੇਂ ਆਪਾਂ ਮੈਂ ਦੁਬਾਰਾ ਉਹੀ ਰਿਪੀਟ ਕਰਨ ਲੱਗਿਆ ਗੱਲ ਵੀ ਤੁਹਾਡਾ ਇਨਫਰਾਸਟ੍ਰਕਚਰ ਡਿਵੈਲਪ ਹੋਣ ਲੱਗਿਆ, ਬਹੁਤ ਜ਼ਰੂਰੀ ਹੈ ਇਹ ਚੀਜ਼, ਇਨਫਰਾਸਟ੍ਰਕਚਰ ਡਿਵੈਲਪ ਕਰਨਾ। ਕੱਲ ਨੂੰ ਜਿਹੋ ਜੀ ਫਾਰਮਿੰਗ ਆਉਣੀ ਉਹਦੇ 'ਚ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੋਣੀਆਂ। ਈਵਨ ਤੁਹਾਡੇ ਪਾਣੀ ਕਿੱਦਾਂ ਦਾ ਵੀ ਆ, ਖਾਸ ਕਰਕੇ ਜਦੋਂ ਆਪਾਂ ਗੱਲ ਕਰ ਰਹੇ ਵੀ ਐਟਲੀਸਟ ਤੁਸੀਂ ਸਿਕਿਉਰਡ ਆ ਪਾਣੀ ਨੂੰ ਲੈ ਕੇ। ਬਿਲਕੁਲ, ਆਪਾਂ ਆਪਦੇ ਤਾਂ ਕਰੀਏ ਨਾ ਜਿੰਨੀ ਗਾਰੰਟੀ ਕਰ ਸਕਦੇ ਆ ਆਪਣੀ ਸਿਕਿਉਰਿਟੀ ਲਈ, ਉਹ ਕਰਦੇ ਹੀ ਆ ਹਰ ਇੱਕ ਚੀਜ਼। ਸੋ ਬੈਂਕਾਂ 'ਚ ਪੈਸੇ ਜੋੜਦੇ ਆ, ਕਿਤੇ ਲੋੜ ਪਵੇ ਤਾਂ ਵਰਤ ਲਾਂਗੇ, ਹੋਰ ਲੋਕਰਾਂ 'ਚ ਰੱਖਦੇ ਆ। ਸੋ ਇਹ ਵੀ ਲੋਕਰ ਹੀ ਆ ਫਿਰ। ਜੇ ਤੁਸੀਂ ਡਿੱਚ ਦੇ ਉੱਪਰ ਬੈਠੇ ਆ, ਤੁਸੀਂ ਉੱਥੇ ਬਫਰ ਦਿੰਦੇ ਆ, ਕੱਲ੍ਹ ਨੂੰ ਤੁਸੀਂ ਇਹੋ ਜਿਹਾ ਸਮਾਂ ਆਉਣਾ ਵੀ ਜਦੋਂ ਪਾਣੀ ਦੀ ਟ੍ਰੇਡਿੰਗ ਹੋਣੀ ਹੈ ਓਪਨਲੀ ਹੈ ਨਾ। ਹੁਣ ਜਦੋਂ ਤੁਸੀਂ ਇਲਾਕੇ ਦੱਸਦੇ ਆ, ਟਲੈਰੀ ਲੇਕ ਬੇਸਿਨ ਹੋ ਗਿਆ, ਦੂਜੇ ਪਾਸੇ ਟਿਊਲੀ ਵਾਲੇ ਹੋ ਗਏ, ਵੀ ਉੱਥੇ ਤਾਂ ਖੇਤੀਬਾੜੀ ਹੋਊਗੀ ਨਹੀਂ, ਜਿੰਨਾ ਪਾਣੀ ਕੱਢਣ ਦੀ ਇਜਾਜ਼ਤ ਆ ਉਹਨਾਂ ਨੇ ਤਾਂ ਆਪਣੇ ਫਿਰ ਰਾਈਟਸ ਵੇਚਣੇ ਹੀ ਆ ਦੂਜਿਆਂ ਨੂੰ, ਵੀ ਮੈਂ ਤਾਂ ਪਾਣੀ ਚੱਲ ਨਹੀਂ ਕੱਢਣਾ, ਤੈਨੂੰ ਮੈਂ ਦੇ ਦਿੰਦਾ ਇੰਨੇ ਹਜ਼ਾਰ ਨੂੰ। ਉੱਥੇ ਆਲਰੇਡੀ ਰਾਈਟਸ ਟ੍ਰਾਂਸਫਰ ਹੋ ਰਹੇ ਆ ਹੁਣ ਹੈ ਨਾ, ਕਈ ਡਿਸਟ੍ਰਿਕਟ ਦੇ ਵਿੱਚ ਅਲਾਉਡ ਆ। ਅੱਛਾ, ਵਿਦਿਨ ਡਿਸਟ੍ਰਿਕਟ ਤੁਸੀਂ ਕਰ ਸਕਦੇ ਆ, ਇੱਕ ਦੂਜਾ ਫਾਰਮਰ ਦੂਜੇ ਦਾ ਯੂਜ਼ ਕਰ ਸਕਦਾ, ਸੈੱਲ ਕਰ ਸਕਦੇ, ਨਹੀਂ ਕਰ ਸਕਦੇ ਡਿਫਰੈਂਟ ਸਟੋਰੀ ਆ, ਬਟ ਤੁਸੀਂ ਟ੍ਰਾਂਸਫਰ ਕਰ ਸਕਦੇ ਆ ਹੈ ਨਾ। ਤੇ ਵਾਟਰ ਬੈਂਕਿੰਗ, ਹਾਂ, ਮਤਲਬ ਜੇ ਮੰਨ ਲਓ ਵੀ ਆਪਣੇ ਕੋਲ ਗੱਲ ਉੱਥੇ ਤੁਹਾਡੇ ਕੋਲ ਪਾਣੀ ਦੇ ਰਾਈਟਸ ਹੈ। ਮੈਨੂੰ ਪਹਿਲਾਂ ਸਾਲ ਕੁ ਪਹਿਲਾਂ ਦੀ ਗੱਲ ਆ, ਮੈਂ ਇੱਕ ਵਾਰ ਸੈਕਰਾਮੈਂਟੋ ਇੱਕ ਮੀਟਿੰਗ 'ਚ ਸੀਗਾ, ਤੇ ਉੱਥੇ ਨਾ ਕੁਛ ਕੁ ਬੰਦਿਆਂ ਨਾਲ ਗੱਲਬਾਤ ਕਰਨ ਦਾ ਬਾਅਦ 'ਚ ਡਿਨਰ 'ਤੇ ਮੌਕਾ ਮਿਲਿਆ ਹੈ ਨਾ, ਮੀਟਿੰਗ ਤੋਂ ਬਾਅਦ 'ਚ। ਤੇ ਉਹ ਜਿਹੜਾ ਬੰਦਾ ਇੱਕ ਇਨਵੈਸਟਰ ਸੀ ਉਹਨਾਂ 'ਚ, ਉਹ ਇਸੇ ਗੱਲ 'ਤੇ ਜ਼ੋਰ ਦਿੰਦਾ ਰਿਹਾ ਵੀ ਆਈ ਐਮ ਨਾਟ ਇੰਟਰਸਟਿਡ ਇਨ ਲੈਂਡ, ਕਹਿੰਦਾ ਆਈ ਐਮ ਨਾਟ ਇੰਟਰਸਟਿਡ ਇਨ ਡਰਟ। ਪਾਣੀ ਦਾ ਦੱਸੋ ਮੈਨੂੰ, ਮੈਂ ਕਿੱਥੇ ਵਾਟਰ ਰਾਈਟਸ ਲੈ ਸਕਦਾ। ਅੱਛਾ, ਉਹ ਕਹਿੰਦਾ ਹਾਂ ਵਾਟਰ ਰਾਈਟਸ, ਉਹ ਕਹਿੰਦਾ ਵੀ ਪਾਣੀ ਜਿਹਦੇ ਕੋਲ ਅੱਜ ਤੋਂ 20 ਸਾਲਾਂ ਨੂੰ ਕੈਲੀਫੋਰਨੀਆ ਸੈਨ ਜੋਕੀਨ ਵੈਲੀ 'ਚ ਵਾਟਰ ਰਾਈਟਸ ਨੇ, ਉਹੀ ਕਿੰਗ ਆ। ਜ਼ਮੀਨ ਤਾਂ ਖਾਲੀ ਬਥੇਰੀ ਪਈ। ਹਾਂ ਐਗਜ਼ੈਕਟਲੀ, ਜ਼ਮੀਨ ਤਾਂ ਬਹੁਤ ਆਪਣੇ ਕੋਲ। ਕੈਲੀਫੋਰਨੀਆ 25 ਮਿਲੀਅਨ ਏਕੜ ਜ਼ਮੀਨ ਦੇ ਖੇਤੀ ਹੋ ਸਕਦੀ ਹੈ, ਆਪਾਂ 8 ਤੇ ਕਰਦੇ ਹਾਂ। ਉਹਨੇ ਦੇ ਨਾਲ ਹੀ ਪਾਣੀ ਮੁੱਕਿਆ ਪਿਆ। ਹਾਂ, 8 ਚੋਂ ਵੀ ਹੁਣ ਸ਼ਰਿੰਕ ਹੋ ਕੇ 6.5 ਰਹਿ ਜਾਣੀ ਹੈ। ਹੋ ਰਿਹਾ ਕਾਫੀ, ਸਿਗਮਾ ਨੇ ਕਰਾਈ ਦੇਣੀ ਹੈ ਤਾਂ ਠੀਕ ਹੈ। ਫਿਰ ਜਿਹੜੀ 6.5 ਵਾਲਿਆਂ ਕੋਲ ਵਾਟਰ ਰਾਈਟਸ ਨੇ, ਉਹਦੀ ਦੇਖੋ ਤੁਸੀਂ ਕਿੰਨੀ ਵੈਲਿਊ ਹੋਣੀ। ਕੀ ਜਿਹੜਾ ਕਿਸਾਨ ਸੋਚਦਾ ਵੀ ਮੈਂ ਵਾਕਈ ਸੋਨੇ ਦੇ ਖੇਤ ਤੇ ਬੈਠਾ, ਉਹ ਸੱਚ ਹੈ ਗੱਲ? ਸੋਨੇ ਦੀ ਖਾਨ ਤੇ ਬੈਠਾ, ਬਿਲਕੁਲ। ਜਿਹਦੇ ਕੋਲ ਸਟਰੋਂਗ ਵਾਟਰ ਰਾਈਟਸ ਨੇ ਉਹ ਸੋਨੇ ਦੀ ਖਾਨ ਤੇ ਬੈਠਾ, ਮੈਨੂੰ ਲੱਗਦਾ। ਪਰ ਤੁਸੀਂ ਕਹਿੰਦੇ ਵੀ GSP ਕਿਸੇ ਟਾਈਮ ਚੇਂਜ ਵੀ ਕਰ ਸਕਦੀ ਹੈ ਚੀਜ਼? ਕਰ ਸਕਦੇ, ਉਹੀ ਗੱਲ ਹੈ ਵੀ ਇੰਪੈਕਟ ਹੋਊਗਾ, ਕਿਸੇ ਏਰੀਆ 'ਚ ਘੱਟ ਹੋਊ, ਕਿਸੇ 'ਚ ਵੱਧ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਸੋਨੇ ਤੇ ਨਹੀਂ ਬੈਠਾ। ਉਹ ਹੋ ਸਕਦਾ ਥੋੜ੍ਹੇ ਘੱਟ ਸੋਨੇ ਤੇ ਬੈਠਾ। ਬਾਈ ਨਹੀਂ ਤਾਂ 20 ਕੈਰੇਟ ਵਾਲੇ ਦੇ ਹੋਊ, ਥੋੜਾ ਜਿਹਾ ਥੋੜਾ ਦੱਲੇ ਵਾਲਾ ਹੋਊ, ਮਾੜਾ ਜਿਹਾ ਮਿਕਸ ਹੋਊ, ਪਰ ਹੈ ਸੋਨਾ ਹੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਦੇਖੋ ਆਪਣੇ ਕੋਲ ਲਾਈਵ ਐਗਜ਼ਾਮਪਲ ਆ, ਆਪਾਂ ਚਲੋ ਗਰੇਜ਼ ਕਰ ਦਿੰਦੇ ਹਾਂ ਬਹੁਤ ਵਾਰ ਵੀ ਕਿਸੇ ਕਾਰਪੋਰੇਸ਼ਨ ਦਾ ਨਾਂ ਨਾ ਲਿਆ ਜਾਵੇ, ਬਟ ਵੰਡਰਫੁਲ ਵਾਲਿਆਂ ਕੋਲ ਜਿਹੜੀ ਬੇਕਰਸਫੀਲਡ ਵਾਟਰ ਬੈਂਕ 'ਚ ਵਾਟਰ ਰਾਈਟਸ ਨੇ ਮੌਂਟਰੀ ਟ੍ਰੀਟੀ ਤੋਂ ਬਾਅਦ 'ਚ, ਉਹ ਸਟੇਟ ਨੂੰ ਸੈੱਲ ਕਰਦੇ ਆ ਹਰੇਕ ਸਾਲ ਪਾਣੀ। ਹਾਂ, ਸਟੇਟ ਦਾ ਪਾਣੀ ਸਟੇਟ ਨੂੰ ਸੈੱਲ ਕਰਕੇ ਪੈਸੇ ਬਣਾ ਰਹੇ ਆ। ਇਹੋ ਜਿਹੀ ਸਿਚੁਏਸ਼ਨ ਆਉਣੀ ਹੈ ਜਿਹੜੀ ਛੋਟੇ ਪੱਧਰ 'ਤੇ ਵੀ ਆਊਗੀ ਕਦੇ, ਜਦੋਂ ਪਾਣੀ ਦੀ ਹੋਰ ਮਾਰ ਧਾੜ ਵੱਧ ਗਈ। ਫਿਰ ਤੁਸੀਂ ਆਪਦਾ ਪਾਣੀ ਸਟੇਟ ਨੂੰ ਵੀ ਸੈੱਲ ਕਰੋ, ਕਿਸੇ ਨੂੰ ਸੈੱਲ ਕਰੋ, ਟ੍ਰੇਡਿੰਗ ਹੋਣੀ ਆ ਓਪਨਲੀ। ਜਦੋਂ ਕਰੋ ਜਿੱਦਾਂ ਮਾਰਕੀਟ, ਹਾਂ, ਖੇਤੀ ਨਾ ਕਰਕੇ ਵੀ ਪੈਸੇ ਬਣਾਈ ਜਾ ਸਕਦੇ ਆ ਆਉਣ ਵਾਲੇ ਸਮੇਂ 'ਚ।
ਅੱਛਾ, ਹੁਣ ਤੁਸੀਂ ਇਹ ਵੀ ਫੁੱਲ ਡਿਸਕਲੋਜ਼ਰ ਕਰਦੇ ਜਾਈਏ, ਰੀਅਲ ਏਸਟੇਟ ਦੇ ਰੀਅਲ ਸਟੇਟ ਦੇ ਵਿੱਚ ਏਜੰਟ ਵੀ ਆ ਅਰਸ਼ਦੀਪ ਸਿੰਘ, ਸੋ ਉਹ ਵੀ ਜੇ ਸੇਵਾਵਾਂ ਤੁਹਾਨੂੰ ਚਾਹੀਦੀਆਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ। ਜਦੋਂ ਹੁਣ ਤੁਸੀਂ ਬਾਏ ਕਰਦੇ ਆ, ਦੇਖਦੇ ਆ, ਸੋ ਇਹ ਚੀਜ਼ਾਂ ਫਿਰ ਹੁਣ ਬਹੁਤ ਅਹਿਮ ਹੋ ਗਈਆਂ ਵਾਟਰ ਰਾਈਟਸ ਨੂੰ ਜਿਹੜਾ ਜਾਣਨਾ। ਬਿਲਕੁਲ ਜੀ, ਜੇ ਤੁਹਾਡੇ ਕੋਲੇ ਵਾਟਰ ਰਾਈਟ ਸਟਰੋਂਗ ਨੇ ਤਾਂ ਜ਼ਮੀਨ ਦਾ ਮੈਨੂੰ ਲੱਗਦਾ ਵੀ ਰੇਟ ਨਹੀਂ ਬੰਦੇ ਨੂੰ ਪੁੱਛਣਾ ਚਾਹੀਦਾ। ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਜੇ 50,000 ਦੀ ਜ਼ਮੀਨ ਅਸੀਂ 2 ਲੱਖ ਨੂੰ ਏਕੜ ਲੈ ਲਓ, ਬਟ 50,000 ਤੇ ਉਹਦੇ ਨਾਲ ਫਿਰ ਇਹ ਨਾ ਨੈਗੋਸ਼ੀਏਟ ਕਰੋ ਮੈਨੂੰ 48 ਦੇ ਦੇ, ਉਹਨਾਂ ਕਹਾਂ ਵੀ ਠੀਕ ਹੈ ਜੀ, ਮਾਰੋ ਘੁੱਗੀ। ਹਾਂ, ਇਹ 2030 'ਚ ਜਾ ਕੇ ਤੁਸੀਂ ਦੇਖੋ ਵੀ ਜਿਹੜੀਆਂ ਜ਼ਮੀਨਾਂ ਕੋਲ ਵਾਟਰ ਰਾਈਟ ਸਟਰੋਂਗ ਨੇ ਉਹਨਾਂ ਨੇ ਐਕਸਪੋਨੈਂਸ਼ੀਅਲੀ ਗਰੋ ਕਰਨਾ। ਜ਼ਮੀਨਾਂ ਦੀ ਵੈਲਿਊ ਨੇ ਵੀ, ਪਾਣੀ ਦੀ ਟ੍ਰੇਡਿੰਗ ਨੇ ਵੀ ਉਦੋਂ ਨੂੰ ਓਪਨ ਹੋ ਜਾਊਗੀ। ਮੇਰਾ ਅੰਦਾਜ਼ਾ ਵੀ ਸਮਵੇਅਰ ਇਨ 2030s 2030 ਜਦੋਂ ਪੂਰਾ ਸਿਗਮਾ ਇੰਪਲੀਮੈਂਟ ਹੋ ਗਿਆ, 29 ਵਾਲਾ ਜਦੋਂ ਤੀਜੇ ਫੇਸ 'ਚ ਚਲੀ ਗਈ ਇੰਪਲੀਮੈਂਟੇਸ਼ਨ, ਉਦੋਂ ਕਾਫੀ ਚੀਜ਼ਾਂ ਚੇਂਜ ਹੋ ਜਾਣਗੀਆਂ। ਠੀਕ ਹੈ ਨਾ, ਤੇ ਉਦੋਂ ਫਿਰ ਜਿਨ੍ਹਾਂ ਕੋਲ ਵਾਟਰ ਰਾਈਟਸ ਹੈਗਾ, ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਉਹਨਾਂ ਦੀ ਉਦੋਂ ਫਿਰ ਚਾਂਦੀ ਹੋਣੀ, ਸੋਨਾ ਹੀ ਹੋਣਾ। ਹਾਂ, ਚਾਂਦੀ ਤੋਂ ਗਾਹ ਹੀ ਚਲੀਏਗਾ। ਉਦੋਂ ਫਿਰ ਤੁਸੀਂ ਕੱਲੀ ਖੇਤੀ ਨਹੀਂ, ਹੋਰ ਵੀ ਮੀਨਸ ਹੋਣਗੇ ਇਨਕਮ ਜਨਰੇਟ ਕਰਨ ਦੇ। ਠੀਕ ਹੈ, ਤੇ ਦੂਜੀ ਗੱਲ ਇਹ ਆ ਵੀ ਭਾਈ ਜੇ ਤੁਹਾਡੇ ਸਟਰੋਂਗ ਵਾਟਰ ਰਾਈਟਸ ਨੇ ਤੁਸੀਂ ਉਹ ਜ਼ਮੀਨਾਂ ਨਾ ਵਿੱਚ ਹੋਲਡ ਕਰਕੇ ਰੱਖੋ, ਅਨਲੈਸ ਕਿ ਤੁਹਾਡੀ ਚਲੋ ਕੋਈ ਹੋਰ ਰਿਕੁਆਇਰਮੈਂਟ, ਫਾਈਨੈਂਸ਼ੀਅਲ ਕੋਈ ਮਜਬੂਰੀ ਹੈ ਕਿਸੇ ਦੀ, ਕੋਈ ਕੁਛ ਆ, ਤੇ ਪਰ ਜੇ ਤੁਸੀਂ ਹੋਲਡ ਕਰ ਸਕਦੇ ਆ ਤਾਂ ਅੱਜ ਇਹ ਨਾ ਦੇਖੋ ਵੀ ਬਦਾਮਾਂ ਦਾ ਭਾਅ ਤਾਂ ਪਿਛਲੇ 4 ਸਾਲਾਂ ਦਾ ਯਾਰ ਬਹੁਤ ਖਰਾਬ ਰਿਹਾ, ਪੈਸੇ ਨਹੀਂ ਬਚਦੇ। ਐਜ਼ ਲੌਂਗ ਐਜ਼ ਤੁਸੀਂ ਬ੍ਰੇਕ ਈਵਨ ਕਰ ਰਹੇ ਆ, 4-5 ਸਾਲ ਹੋਰ ਕੱਢੋ ਹਜੇ ਜੀ ਤੁਹਾਡੇ ਕੋਲ ਵਾਟਰ ਰਾਈਟ ਸਟਰੋਂਗ ਨੇ। ਪਹਿਲਾਂ ਤਾਂ ਰੇਟ ਵੀ ਵਧੂਗਾ ਕਮੋਡਿਟੀਜ਼ ਦਾ, ਕਿਉਂਕਿ ਜਦੋਂ ਜ਼ਮੀਨ ਸ਼ਰਿੰਕ ਹੋਈ। ਦੂਜਾ ਵੀ ਵਾਟਰ ਦੇ ਥੋੜ੍ਹੀ ਜ਼ਮੀਨ ਦਾ ਰੇਟ ਬਹੁਤ ਵੱਧ ਜਾਣਾ। ਆਪਾਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ, ਮਤਲਬ ਪਿਛਲੇ ਪ੍ਰੋਗਰਾਮ 'ਚ ਵੀ ਕਈ ਜ਼ਮੀਨਾਂ ਜਿਹੜੀਆਂ ਉਹ 16-17 ਤੋਂ 50,000 ਨੂੰ ਹੋ ਗਈਆਂ ਪਿਛਲੇ 5-6 ਸਾਲ, 2018 ਤੋਂ 7 ਸਾਲਾਂ 'ਚ। ਅੱਜ ਤੋਂ 7 ਸਾਲਾਂ ਨੂੰ ਦੇਖਿਆ ਜਿਹੜੀਆਂ 50,000 ਨੂੰ ਲੱਖ ਦੇ ਨੇੜੇ ਹੋਣੀਆਂ ਨੇ। ਜਿੱਦਾਂ ਇਨਵੈਸਟਰ ਦੀ ਤੁਸੀਂ ਗੱਲ ਸੁਣਾਈ, ਮਿੱਟੀ ਨਾਲ ਨਹੀਂ, ਪਾਣੀ ਦੇ ਨਾਲ। ਬਿਲਕੁਲ, ਵੀ ਪਾਣੀ ਉਹਨੂੰ ਕਿਹੜਾ ਲੱਗਦਾ ਹੈ, ਕਿੰਨਾ ਲੱਗਦਾ ਹੈ। ਸੋ ਇਹ ਬੜੀ ਅਹਿਮ ਗੱਲਬਾਤ ਆ। ਸੋ ਧਿਆਨ ਜਿਹੜਾ ਉਹ ਰੱਖੋ। ਵੈਸੇ ਵੀ ਜ਼ਮੀਨ ਜਿਹੜੀ ਕਹਿੰਦੇ ਹੁੰਦੇ ਖਰੀਦੀ ਹੈ ਨਹੀਂ ਵੇਚਣੀ ਚਾਹੀਦੀ, ਪਤਾ ਨਹੀਂ ਕਦੋਂ ਕਿੱਥੇ ਕਿਹੜੀ ਚੀਜ਼ ਦੀ ਜਿਹੜੀ ਜ਼ਰੂਰਤ ਪੈ ਜਾਣੀ ਆ। ਅਰਸ਼ਦੀਪ ਸਿੰਘ, ਜੇ ਕਿਸੇ ਨੇ ਕੋਈ ਸਲਾਹ ਕਰਨੀ, ਗੱਲ ਕਰਨੀ ਹੈ ਤਾਂ ਕਿੱਥੇ ਕੰਟੈਕਟ ਕਰ ਸਕਦੇ ਹੋ? ਹਾਂਜੀ, ਤੁਸੀਂ ਸਾਨੂੰ info@pagiusa.com ਜਾਂ arsh@pagiusa.com ਤੇ ਈਮੇਲ ਕਰ ਸਕਦੇ ਆ, ਹੈ ਨਾ। ਮੈਨੂੰ ਤੁਸੀਂ ਫੋਨ ਕਰ ਲਓ ਜੀ 5594516270 ਤੇ ਉੱਥੇ ਵੀ ਤੁਹਾਨੂੰ ਤੁਸੀਂ ਟੈਕਸਟ ਕਰ ਦਿਓ, ਨਹੀਂ ਫੋਨ ਚੱਕਦਾ ਤੇ ਜਦੋਂ ਫਿਰ ਸਮਾਂ ਜਿਹੋ ਜਿਹੀ ਇਜਾਜ਼ਤ ਦਿੰਦਾ ਤੇ ਫਿਰ ਮੈਂ ਜਿੰਨੀ ਹੈਲਪ ਕਰ ਸਕਦਾ ਆਪਾਂ ਕਰਾਂਗੇ ਜੀ ਜ਼ਰੂਰ। ਸਾਡਾ ਇਹੀ ਹੈਗਾ ਮਕਸਦ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਕਰਨੀ, ਵੀ ਜਿੰਨੀ ਅਸੀਂ ਫ੍ਰੀ ਹੈਲਪ ਕਰ ਸਕਦੇ ਹਾਂ ਅਸੀਂ, ਜਾਂ ਜਿੰਨੀ ਚੀਜ਼ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਉਹ ਅਸੀਂ ਪ੍ਰੋਵਾਈਡ ਕਰਨ ਨੂੰ ਬੈਠੇ ਹਾਂ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਵੀ ਲੋਕ ਪੁੱਛਦੇ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦਾ, ਉਹ ਆਪਾਂ ਦੱਸ ਦਿੰਦੇ ਹਾਂ ਵੀ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ, ਹੈ ਨਾ। ਸਗੋਂ ਸਿੱਖਣ ਨੂੰ ਮਿਲਦਾ ਜਦੋਂ ਇਹੋ ਜਿਹੀ ਕੋਈ ਚੀਜ਼ ਆਉਂਦੀ ਹੈ, ਤੇ ਫਿਰ ਆਪ ਵੀ ਕੋਸ਼ਿਸ਼ ਕਰੀਦੀ ਵੀ ਇਹਦੇ ਬਾਰੇ ਉਹ ਦੇਖਿਆ ਜਾਵੇ, ਕੋਈ ਬੰਦਾ ਲੱਭਿਆ ਜਾਵੇ ਜਿਹਨੂੰ ਪਤਾ ਹੈ। ਤੇ ਸੋ ਇਹਦਾ ਬਹੁਤ ਜ਼ਰੂਰੀ ਹੈ ਜੀ ਪਾਣੀ ਦਾ, ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਇਹੀ ਲੱਗਦਾ। ਖੇਤੀ ਆਉਣ ਵਾਲੇ ਸਮੇਂ 'ਚ ਬਦਲ ਜਾਣੀ ਹੈ। ਤੁਸੀਂ ਕਿੱਦਾਂ ਪਲਾਨ ਕਰ ਰਹੇ ਹੋ ਹੁਣ, ਜਿੱਦਾਂ ਤੁਹਾਡੇ ਨਹਿਰ ਦਾ ਪਾਣੀ ਵੀ ਆ, ਦੂਜਾ ਵੀ ਆ, ਨਾਰਥ ਕਿੰਗਸ ਬੇਸਿਨ ਦੇ ਵਿੱਚ ਆ ਤੁਸੀਂ, ਸਾਰਾ ਕੁਛ ਆ ਬਿਲਕੁਲ ਉਹਦੇ ਨਾਲ, ਨਹਿਰ ਦੇ ਨਾਲ ਆ ਤੁਹਾਡੀ, ਵਿੱਚੋਂ ਇਨਫੈਕਟ ਜ਼ਮੀਨ ਦੇ ਵਿੱਚੋਂ ਨਹਿਰ ਲੰਘਦੀ ਆ। ਤੁਸੀਂ ਕੀ ਪਲਾਨ ਕਰ ਰਹੇ, ਕਿੱਦਾਂ ਸੋਚ ਰਹੇ ਵੀ ਇਹਨੂੰ ਕਿੱਦਾਂ ਕਰਨਾ? ਕਿਉਂਕਿ ਕੋਈ ਐਗਜ਼ਾਮਪਲ ਹੋਵੇ ਕਿਸੇ ਦੇ ਲਈ, ਬੰਦਾ ਕੰਪੇਅਰ ਕਰ ਲੈਂਦਾ। ਦੋ ਖੇਤਾਂ ਦੀ, ਜਿਵੇਂ ਜਿਹੜੇ 2 ਖੇਤਾਂ ਮੈਂ ਖੇਤੀ ਆਪ ਕਰਦਾ ਹਾਂ ਨਾ, ਇੱਕ ਖੇਤ ਦੇ ਵਿੱਚ ਮੈਂ ਰਿਜ਼ਰਵਾਇਰ ਬਣਾ ਨਹੀਂ ਸਕਦਾ ਕਿਉਂਕਿ ਸਾਈਜ਼ ਛੋਟਾ, 20 ਏਕੜ ਡਜ਼ਨਟ ਮੇਕ ਸੈਂਸ। ਦੂਜਾ ਜਿਹੜਾ ਹੈ ਉਹਦਾ ਸਾਈਜ਼ ਵੱਡਾ, ਉੱਥੇ ਅਸੀਂ ਰਿਜ਼ਰਵਾਇਰ ਬਣਾ ਲਿਆ 1.5 ਏਕੜ 'ਚ, ਹੈ ਨਾ। ਤੇ ਉਹਦਾ ਕਾਰਨ ਮਤਲਬ ਥਾਟ ਪ੍ਰੋਸੈਸ ਇਹੀ ਸੀਗਾ ਵੀ ਅੱਛਾ ਅਸੀਂ ਕਿਹੜੀਆਂ ਚੀਜ਼ਾਂ ਇਨਫਰਾਸਟ੍ਰਕਚਰ ਦੇ ਵਿੱਚ ਡਿਵੈਲਪ ਕਰ ਸਕਦੇ ਹਾਂ ਵਿਦ ਫਾਈਨੈਂਸ਼ੀਅਲ ਗ੍ਰਾਂਟਸ ਐਂਡ ਇਨਸੈਂਟਿਵਸ, ਵੀ ਜਿਹੜੀਆਂ ਸਾਨੂੰ ਲੌਂਗ ਟਰਮ ਸਾਡਾ ਜਿਹੜੀ ਕਾਸਟ ਆ ਉਹ ਸਟੇਬਲ ਰੱਖਣ, ਸਹਾਈ ਹੋਣਗੀਆਂ। ਹੁਣ ਬਿਜਲੀ ਦਾ ਰੇਟ ਹਰੇਕ ਸਾਲ ਵੱਧ ਜਾਂਦਾ, ਠੀਕ ਆ, ਮੈਨੂੰ ਉਹਦਾ 1-2% ਫਰਕ ਪੈਣਾ ਐਜ਼ ਕੰਪੇਅਰ ਕਿਸੇ ਨੂੰ ਜਿਹਦਾ ਸਿੱਧਾ ਬੋਰ ਚੱਲਦਾ ਉਹਦਾ 10% ਫਰਕ ਪੈਣਾ ਉਹਨੂੰ ਹਰੇਕ ਸਾਲ। ਜਿੰਨਾ ਹੀ ਵਧਿਆ ਹਰ ਵਾਰੀ ਉਨਾ ਹੀ ਪੈਣਾ, ਹੈ ਨਾ। ਮੈਨੂੰ ਬਹੁਤ ਥੋੜ੍ਹਾ ਹੈ ਕਿਉਂਕਿ ਸਾਡੀ ਬਿਜਲੀ ਖਪਤ ਹੀ ਬਹੁਤ ਘੱਟ ਆ। ਠੀਕ ਹੈ, ਹੁਣ ਜਿਹੜੇ ਖੇਤ 'ਚ ਮੈਂ ਨਹੀਂ ਬਣਾ ਸਕਦਾ ਸੀਗਾ ਰਿਜ਼ਰਵਾਇਰ, ਉੱਥੇ ਮੈਨੂੰ ਲੱਗਿਆ ਵੀ ਇਹ ਹੁਣ ਇੱਥੇ ਵੀ ਪ੍ਰੋਬਲਮ ਆ, ਉੱਥੇ ਆਪਾਂ ਸੋਲਰ ਲਵਾਇਆ। ਬਿਜਲੀ ਦਾ ਖਰਚਾ ਫਿਰ ਉੱਧਰ ਵੀ ਘਟ ਗਿਆ, ਉਹ ਵੀ ਗ੍ਰਾਂਟ ਨਾਲ। ਪਰ ਉਹ ਵੀ ਪਿਆ ਵੀ 5 ਸਾਲ ਹੋ ਗਏ ਲੱਗਿਆ ਇਹਨੂੰ, ਤੁਹਾਨੂੰ ਪਤਾ ਹੀ ਹੈ ਕਿਵੇਂ ਕੰਮ ਚੱਲਦੇ ਇੱਥੇ।
ਸਲੋ ਐਂਡ ਸਟੱਡੀ। ਹਾਂ ਹੈ ਨਾ, ਪਹਿਲੀ ਵਾਰ ਕੀਤਾ ਅਪਲਾਈ ਗ੍ਰਾਂਟ ਨਹੀਂ ਮਿਲੀ, ਪਹਿਲਾਂ 2 ਵਾਰ ਮਿਲੇ ਹੀ ਨਹੀਂ, ਕਿੰਨੇ ਗੇੜੇ ਕੱਢੇ, ਫਿਰ ਮਿਲ ਗਈ, ਹੁਣ ਉਹਦੇ ਤੇ ਚੱਲ ਰਿਹਾ। ਇਰੀਗੇਸ਼ਨ ਸਿਸਟਮ ਅਪਗ੍ਰੇਡ ਕਰ ਲਿਆ ਸਾਰਾ, ਠੀਕ ਹੈ, ਵਿਦ ਫੁੱਲ ਆਟੋਮੇਸ਼ਨ, ਹੈ ਨਾ। ਸੋ ਸਟੈਪ ਬਾਏ ਸਟੈਪ ਹਰੇਕ ਸਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਗ੍ਰਾਂਟ ਇਨਸੈਂਟਿਵ ਕੁਛ ਨਾ ਕੁਛ, ਜਾਂ ਜੇ ਤੁਹਾਡੇ ਆਪ ਦੇ ਕੋਲ ਵੀ ਹੈਗੇ ਪੈਸੇ ਯੂ ਕੈਨ ਇਨਵੈਸਟ ਇਨ ਬੈਕ, ਹੈ ਨਾ, ਅਤੇ ਉਹ ਕਰਦੇ ਜਾਓ। ਅਤੇ ਆਉਣ ਵਾਲੇ 5-7 ਸਾਲ ਦੇ ਵਿੱਚ ਤੁਹਾਡਾ ਔਰਚਡ ਪੂਰਾ ਐਨ ਸੈਟਅਪ ਹੋ ਜਾਂਦਾ। ਫਿਰ ਤੁਹਾਨੂੰ ਬਸ ਇੱਕੋ ਹੀ ਚੀਜ਼ ਜਿਹੜੀ ਵੇਰੀਏਬਲ ਉਹ ਹੈ ਮੇਨ, ਜਿਹੜੀ ਫਸਲ ਦੀ ਭਾਅ ਕਿੰਨਾ ਹੋਊ ਉਸ ਟਾਈਮ ਤੇ, ਬਾਕੀ ਚੀਜ਼ਾਂ ਸਟੇਬਲ ਹੋਣੀਆਂ ਚਾਹੀਦੀਆਂ ਨੇ ਅਸਲ 'ਚ। ਇਨਪੁਟ ਕਾਸਟ ਸਟੇਬਲ ਕਰਨੇ ਆ। ਇਨਪੁਟ ਕਾਸਟ ਬਹੁਤ ਚੀਜ਼ਾਂ ਫਿਕਸ ਹੋ ਸਕਦੀਆਂ ਨੇ, ਸਾਰੀਆਂ ਤਾਂ ਚਲੋ ਨਹੀਂ ਹੋਣੀਆਂ ਹੈ ਨਾ। ਜਿਵੇਂ ਫਰਟੀਲਾਈਜ਼ਰ ਆ, ਉਹਨੇ ਫਿਕਸ ਨਹੀਂ ਹੋਣਾ, ਬਟ ਫਰਟੀਲਾਈਜ਼ਰ ਤੁਸੀਂ ਪਾਉਣੇ, ਸਿੰਥੈਟਿਕ ਫਰਟੀਲਾਈਜ਼ਰ ਆਪਾਂ ਪਾਉਣੇ, ਸਾਰੇ ਪਾਉਣੇ, ਅਸੀਂ ਮੈਂ ਵੀ ਪਾਉਣਾ, ਕਨਵੈਨਸ਼ਨਲ ਖੇਤੀ ਕਰਦੇ ਹਾਂ। ਅਤੇ ਪਰ ਉਹਦੇ 'ਚ ਮੈਂ ਕਿੰਨੀ ਕੁ ਕੰਪੋਸਟ ਹਰੇਕ ਸਾਲ ਪਾ ਕੇ ਉਹਨੂੰ ਸਟੇਬਲਾਈਜ਼ ਕਰ ਸਕਦਾ, ਨਾਈਟ੍ਰੋਜਨ ਹੀ ਘਟਾ ਲਈਏ, ਪਾਉਣੀ ਕਵਰ ਕ੍ਰੌਪ ਲਾ ਲਈਏ, ਹਾਂ, ਹੈ ਨਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ, ਜਿਹੜੀਆਂ ਗਵਰਨਮੈਂਟ ਆਪਾਂ ਨੂੰ ਪੈਸੇ ਦਿੰਦੀ ਹੈ ਕਰਨ ਦੇ, ਚਾਹੇ ਉਹ USDA ਆ, CDFA ਆ, ਉਹਨਾਂ ਦੀ ਹੈਲਪ ਨਾਲ ਤੁਸੀਂ ਆਪਦੇ ਆਪ 'ਤੇ ਜਿਹੜਾ ਪੈਸੇ ਲਾਓ। ਤੁਸੀਂ ਕਲੀਨ ਐਨਰਜੀ ਕਰਨੀ ਜਾਓ ਜਿੰਨਾ ਵੀ ਜਾ ਸਕਦੇ ਆ, ਕੋਈ ਇੰਪਲੀਮੈਂਟ ਆ, ਕੋਈ ਟਰੈਕਟਰ ਆ, ਹੈ ਨਾ, ਗੇਟਰ ਵਗੈਰਾ ਨੇ, ਉਹ ਸਾਰਿਆਂ ਨੂੰ ਤੁਸੀਂ ਅਪਗ੍ਰੇਡ ਕਰਦੇ ਰਹੋ ਤਾਂ ਕਿ ਥੋੜ੍ਹੀ ਜਿਹੜੀ ਕਾਸਟ ਆ ਸਟੇਬਲ ਹੋਣੀ ਚਾਹੀਦੀ। ਜੇ ਤੁਹਾਨੂੰ ਪਤਾ ਵੀ ਮੇਰਾ ਇੰਨਾ ਖਰਚਾ ਅਗਲੇ 5 ਸਾਲ ਇੰਨਾ ਹੀ ਆਉਣਾ, ਅਫਕੋਰਸ ਹਰੇਕ ਸਾਲ ਵੱਧਦਾ, ਮੈਂ ਨਹੀਂ ਕਹਿੰਦਾ ਵੀ ਉਨਾ ਹੀ ਰਹਿੰਦਾ, ਸਟੇਟ ਲਾਈਨ ਹੈ ਨਾ, ਜਿੰਨੀ ਇਨਫਲੇਸ਼ਨ ਉਹਨਾਂ ਕੁ ਵੱਧਦਾ ਜਾਊਗਾ, ਬਟ ਉਹਦੇ ਲਈ ਮੈਂ ਆਈ ਐਮ ਰੈਡੀ, ਹੈ ਨਾ। ਪਰ ਹੁਣ ਆਪਾਂ ਖੇਤੀ ਕਰਦੇ ਹਾਂ ਵੀ ਪਤਾ ਹੀ ਨਹੀਂਗਾ, ਵੀ ਇਹ ਸਾਲ ਦਾ ਵੀ ਨਹੀਂ ਪਤਾ ਹੁੰਦਾ ਵੀ ਕਿੰਨਾ ਖਰਚਾ ਆਇਆ, ਜਿਹੜਾ ਚੱਲ ਰਿਹਾ, ਉਹ ਜਾ ਕੇ ਮਾਤ ਖਾ ਜਾਂਦਾ। ਹਾਂ, ਫਿਰ ਉੱਥੇ ਫਿਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ, ਆਪਾਂ ਕਹਿੰਦੇ ਵੀ ਇੰਨੇ ਪੈਸੇ ਕਿਵੇਂ ਬਣ ਗਏ ਖਰਚੇ ਦੇ, ਹੈ ਨਾ। ਵੀ ਜਦੋਂ ਆਪਾਂ ਹੁਣ ਅਸੀਂ ਆਮ ਹੀ ਜਸਵੀਰ ਸਿੰਘ ਜ਼ਿਆਦਾ ਕਹਿ ਦਿੰਦੇ ਵੀ ਤੁਹਾਡੇ ਖਰਚਾ 2200 ਹੀ ਆਉਣਾ ਚਾਹੀਦਾ ਜਾਂ ਕਲਚਰਲ ਕਾਸਟ, ਹੈ ਨਾ, ਅਤੇ ਮੈਨੂੰ ਵੀ ਲੱਗਦਾ ਇੰਨਾ ਹੀ ਆਉਣਾ ਚਾਹੀਦਾ। ਮੇਰੀ ਆਪਦੀ 2160 ਆਉਂਦੀ ਹੈ, ਮੈਂ ਪੂਰਾ ਐਗਜ਼ੈਕਟਲੀ ਕਾਊਂਟ ਕਰਕੇ ਚੱਲਦਾ, ਹੈ ਨਾ। ਸੈਂਟ ਦਾ ਭਾਰ ਰੱਖਣਾ, ਹਾਂ, ਵੀ ਅਗਲੇ ਪਿਛਲੇ ਸਾਲ ਦੇ ਜਿਹੜੇ ਨੰਬਰ ਨੇ ਮੇਰੇ 2160 ਕਲਚਰਲ ਕਾਸਟ ਆ ਮੇਰੀ, ਠੀਕ ਹੈ ਜੀ। ਅਤੇ ਹੁਣ ਕਈ ਵਾਰ ਪੁੱਛੀਦਾ ਉਹਨਾਂ ਦੀ ਕਲਚਰਲ ਕਾਸਟ ਹੀ $4,000 ਆ, ਮੈਂ ਆਪਦੇ ਆਪ ਦੇਖਿਆ ਉਹਨਾਂ ਦਾ ਬਿੱਲ, ਪਤਾ ਹੀ ਨਹੀਂ ਉਹਨਾਂ ਨੂੰ ਇਹਦਾ ਮਤਲਬ। ਉਹ ਪਹਿਲਾਂ ਤਾਂ ਉਹਨਾਂ ਨੇ ਕਦੇ ਕਾਊਂਟ ਹੀ ਨਹੀਂ ਕੀਤੀ, ਫਿਰ ਜਦੋਂ ਸਾਰਾ ਇਕੱਠਾ ਕੀਤਾ ਪਲੰਦਾ ਕਰਕੇ ਦੇਖਿਆ ਵੀ ਕਿੱਥੇ ਕੀ ਕਿੱਧਰ ਲੱਗੇ, ਸਾਰੇ ਪੈਸੇ ਲਾਏ, ਫਿਰ ਉਹਦਾ ਹਿਸਾਬ ਬਣਾ ਕੇ ਦਿੱਤਾ। ਉਹ 4000 ਤਾਂ ਆ ਹੀ ਨਹੀਂ ਸਕਦੀ, ਕਹਿੰਦਾ ਮੇਰੀ, ਮੈਂ ਵੀ 4000 ਮੂਹਰੇ ਹੀ ਪਈ ਆ, ਤੇ ਮੈਂ ਤਾਂ ਕੋਈ ਵਿੱਚ ਚੈੱਕ ਗਏ ਨੇ। ਸੋ ਇਹ ਚੀਜ਼ਾਂ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਰੱਖਣਾ ਚਾਹੀਦਾ, ਉਹਦੇ ਲਈ ਟੈਕਨੋਲੋਜੀ ਜ਼ਰੂਰੀ ਆ, ਅਤੇ ਟੈਕਨੋਲੋਜੀ ਨਾਲ ਤੁਹਾਡੀਆਂ ਕਾਫੀ ਐਕਸਪੈਂਸਿਸ ਘੱਟ ਸਕਦੇ। ਪਾਣੀ ਵਾਲੇ ਪਾਸੇ ਗੱਲ ਕਰਦੇ ਹਾਂ ਆਪਾਂ ਗੱਲ ਹੀ, ਅਤੇ ਵੀ ਜਿਹੜੀ ਜੇ ਤੁਹਾਡੇ ਪਾਣੀ 'ਚ ਸਾਲਟ ਦੇ ਇਸ਼ੂ ਨੇ ਤਾਂ ਤੁਹਾਨੂੰ ਪਾਣੀ ਦੀ ਟਰੀਟਮੈਂਟ ਮੈਨੂੰ ਲੱਗਦਾ ਵੀ ਜ਼ਿਆਦਾ ਬੈਨੀਫਿਸ਼ੀਅਲ ਆ, ਰਾਦਰ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੰਪ ਕਰੀ ਚੱਲੋ, ਫਿਰ ਉਹਨੂੰ ਸਾਲਟ ਨੂੰ ਮੈਨੇਜ ਕਰਨ ਨੂੰ ਕੁਛ ਨਾ ਕਰੋ। ਕਿਉਂ ਨਾ ਆਪਾਂ ਪਹਿਲੇ ਜਦੋਂ ਪਾਣੀ ਪੰਪ ਕਰਦੇ ਹਾਂ ਉਹਨੂੰ ਪਹਿਲਾਂ ਹੀ ਉਹਨੂੰ ਕਰ ਲਈਏ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੋਸੈਸ। ਹੁਣ ਤਾਂ ਹੈਗੀਆਂ ਟੈਕਨੋਲੋਜੀ ਅਵੇਲੇਬਲ ਆ, ਉਹ ਸਾਲਟ ਨੂੰ ਪਹਿਲਾਂ ਹੀ ਰਿਮੂਵ ਕਰਕੇ ਫਿਰ ਤੁਸੀਂ ਫੀਲਡ 'ਚ ਛੱਡੋ, ਤੁਹਾਡਾ ਤੁਸੀਂ ਗਰਾਊਂਡ 'ਚ ਪਾਣੀ ਵੀ ਘੱਟ ਕੱਢਦੇ ਆ, ਮਗਰੋਂ ਤੁਹਾਡੀ ਕੰਮ ਵੀ ਘੱਟ ਜਾਂਦਾ, ਹੋਰ ਤੁਹਾਡੀ ਕਲਚਰਲ ਕਾਸਟ 'ਤੇ ਫਰਕ ਪੈਣਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਆ। ਸੋ ਗੱਲ ਵਾਟਰ ਰਾਈਟਸ ਤੋਂ ਸ਼ੁਰੂ ਹੋਈ ਸੀ ਤੇ ਫਿਰ ਇਵੈਂਚੁਅਲੀ ਮੁੱਕਦੀ ਤਾਂ ਉੱਥੇ ਆ ਕੇ ਹੀ ਹੁੰਦੀ ਆ ਵੀ ਆਪਾਂ ਮੈਨੇਜ ਕਿੱਦਾਂ ਸਾਰੀਆਂ ਚੀਜ਼ਾਂ ਕਰਨੀਆਂ। ਵਾਟਰ ਰਾਈਟ ਦੇ ਨਾਲ ਇਹ ਆ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਇੱਕ ਤੁਹਾਨੂੰ ਪਤਾ ਵੀ ਸਿਕਿਉਰ ਆ, ਵੀ ਮੈਂ ਕਿਤੇ ਜਾ ਕੇ ਆਰਾਮ ਨਾਲ ਕੁਰਸੀ 'ਤੇ ਬਹਿ ਸਕਦਾ, ਬਿਲਕੁਲ, ਵੀ ਮੈਨੂੰ ਇੰਨਾ ਕੁ ਹੈਗਾ ਆ ਵੀ ਸੇਫ ਜਿਹੜਾ ਉਹ ਚੀਜ਼ ਹੈਗੀ ਆ ਵੀ ਪਾਣੀ ਮੇਰੇ ਤੋਂ ਹੈਗਾ ਆ, ਅਗਾਂਹ ਆਪਾਂ ਲਵਾਂਗੇ ਕੁਛ ਨਾ ਕੁਛ। ਜੇ ਤੁਹਾਡੇ ਕੋਲ ਸਾਊਂਡ ਸੈਟਅਪ ਆ ਇਨਫਰਾਸਟਰਕਚਰ ਵਾਈਜ਼, ਅਤੇ ਤੁਹਾਡੇ ਕੋਲ ਵਧੀਆ ਪਾਣੀ ਅਤੇ ਵਧੀਆ ਮਿੱਟੀ ਆ, ਸਾਰਾ ਕੁਛ ਹੀ ਮੈਨੇਜ ਹੋ ਸਕਦਾ, ਸਾਰੀਆਂ ਪ੍ਰੋਬਲਮਸ ਮੈਨੇਜ ਹੋ ਸਕਦੀਆਂ ਨੇ। ਹਾਂ, ਜੇ ਸ਼ੁਰੂਆਤ ਦੀ ਪ੍ਰੋਬਲਮ ਤੋਂ ਆ ਫਿਰ ਉਹਨੂੰ ਕੰਮ ਔਖਾ। ਜੇ ਤੁਹਾਡੇ ਕੋਲ ਪਾਣੀ ਨਹੀਂ ਹੈਗਾ ਕੀ ਕਰ ਲਾਂਗੇ ਆਪਾਂ, ਜਾਂ ਆਪਾਂ ਪਾਣੀ ਦਾ, ਮੈਂ ਇਹੋ ਜਿਹੇ ਵੀ ਖੇਤ ਦੇਖਿਆ ਜਿਹਨਾਂ ਕੋਲ ਵਾਟਰ ਰਾਈਟਸ ਹੈਗੇ ਆ ਅਤੇ ਉਹਨਾਂ ਦੇ ਕਨੈਕਸ਼ਨ ਹੀ ਨਹੀਂ ਲੱਗੇ ਹੋਏ ਡਿਸਟ੍ਰਿਕਟ ਨੂੰ, ਕਹਿੰਦੇ ਲੋੜ ਨਹੀਂ ਪਈ ਪਹਿਲਾਂ। ਹੁਣ ਜਦੋਂ ਜਾ ਕੇ ਰਿਕੁਐਸਟ ਪਾਉਂਦੇ ਡਿਸਟ੍ਰਿਕਟ ਕਹਿੰਦੇ ਵੀ ਡੋਂਟ ਹੈਵ ਕੈਪੈਸਿਟੀ, ਸਾਡੇ ਕੋਲ ਲਾਈਨ, ਮਗਰੋਂ ਜਾ ਕੇ ਅਸੀਂ ਅਪਗ੍ਰੇਡ ਕਰਨੀ ਪੈਣੀ, ਸਾਡੇ ਕੋਲ ਇੰਨੇ ਫੰਡ ਹੀ ਨਹੀਂ ਹੈਗੇ। ਠੀਕ ਆ, ਉਹਨਾਂ ਨੂੰ ਅੱਜ ਕੱਲ੍ਹ ਸਿਗਮਾ ਦੀਆਂ ਫੀਸ 'ਤੇ ਪੈਨਲਟੀਜ਼ ਨਹੀਂ ਲੱਗ ਰਹੀਆਂ, ਪਰ ਉਹਨਾਂ ਦੀ ਕਾਸਟ ਤਾਂ ਜ਼ਿਆਦਾ ਆ ਨਾ, ਥੱਲਿਓਂ ਪੰਪ ਕਰਦੇ ਸਾਰਾ ਪਾਣੀ। ਸੋ ਇਹ ਚੀਜ਼ਾਂ 'ਤੇ ਹੁਣੇ ਹੀ ਕੰਮ ਕਰਨ ਲੱਗ ਜਾਏ, ਐਪਲੀਕੇਸ਼ਨਾਂ ਪਾਓ, ਉਹਨਾਂ ਨੂੰ ਕਹੇ ਨਹੀਂ ਲਾਓ ਮੇਰੇ, ਜਿਵੇਂ ਮਰਜ਼ੀ ਲਾਓ, ਜਿੱਥੋਂ ਮਰਜ਼ੀ ਕਰੋ, ਮੈਂ ਪੈਸੇ ਦਿੰਦਾ ਵਿੱਚ ਉਹਦੇ ਪਿੱਛੇ ਜਿਵੇਂ ਵੀ ਹੈਗਾ ਕਰਕੇ ਉਹਨਾਂ ਨੂੰ। ਉਹ ਜਿਹੜਾ ਤੁਹਾਡਾ ਇਨਫਰਾਸਟਰਕਚਰ ਬਹੁਤ ਜ਼ਿਆਦਾ ਜ਼ਰੂਰੀ ਹੈ, ਖਾਸ ਕਰਕੇ ਵਾਟਰ ਇਨਫਰਾਸਟਰਕਚਰ। ਸੋ ਬਹੁਤ ਜ਼ਿਆਦਾ ਅਹਿਮੀਅਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸੇ ਚੀਜ਼ ਨੂੰ ਉੱਤੇ ਆਪਾਂ ਕਰ ਰਹੇ ਹਾਂ ਵੀ ਜਿਨ੍ਹਾਂ ਦੇ ਕੋਲ ਹੈਗੇ ਵੀ ਆ ਭਾਈ ਰਾਈਟਸ, ਉਹ ਜਾਣ ਨਾ ਦਿਓ। ਲੋਕੀ ਤਾਂ ਗੁੱਥੋਂ ਗੁੱਥਾਂ ਹੋਣ ਡਏ ਆ ਵੀ ਬਈ ਪਾਣੀ ਕਿਸੇ ਤਰੀਕੇ ਦੇ ਨਾਲ ਆਪਾਂ ਨੂੰ
ਮਿਲ ਜਾਵੇ, ਜ਼ਮੀਨ ਫੈਲੋ ਨਾ ਕਰਨੀ ਪਵੇ, ਨਾ ਛੱਡਣੀ ਪਵੇ, ਨਾ ਇਸ ਜਿਹੜੇ ਕੰਮਕਾਜ ਦੇ ਵਿੱਚੋਂ ਬਾਹਰ ਨਿਕਲਣਾ ਪਵੇ। ਸੋ ਇਹ ਜ਼ਰੂਰੀ ਆ। ਅੱਛਾ, ਤੁਸੀਂ ਗ੍ਰਾਂਟਸ ਦੀ ਗੱਲ ਕਰ ਰਹੇ ਸੀ, ਰੈਜ਼ਰਵਾਇਰ ਦੀ ਜਾਂ ਤੁਸੀਂ ਦੱਸਿਆ, ਸੋਲਰ ਦੀ ਜਿਹੜਾ ਉਹ ਦੱਸਿਆ। ਇਸ ਟਾਈਮ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਗਵਰਨਮੈਂਟ ਸ਼ਟਡਾਊਨ ਚੱਲ ਰਹੀ ਆ, USDA ਬੰਦ ਪਿਆ ਆ, ਸੋ NRCS ਬੰਦ ਪਿਆ ਆ। ਸੋ ਗ੍ਰਾਂਟਸ ਦੀ ਜਿਹੜੀਆਂ ਡੈਡਲਾਈਨ ਸੀ, ਟਾਈਮਿੰਗ ਸੀਗੀਆਂ, ਉਹ ਤਾਂ ਸਾਰੀਆਂ ਉਥਲ-ਪੁਥਲ ਹੋ ਗਈਆਂ। ਹੁਣ ਕੀ ਆ ਗਰੋਵਰਸ ਦੇ ਲਈ? ਹਾਂ, ਨਹੀਂ, ਗਵਰਨਮੈਂਟ ਸ਼ਟਡਾਊਨ ਨੇ ਕਾਫੀ ਜ਼ਿਆਦਾ ਇੰਪੈਕਟ ਕੀਤਾ। ਮੈਨੂੰ ਆ ਖੁਦ ਨੂੰ ਕੀਤਾ। ਸਾਡਾ ਇਰੀਗੇਸ਼ਨ ਸਿਸਟਮ ਚੱਲ ਰਿਹਾ ਸੀ ਇੱਕ, ਤੇ ਅਪਗ੍ਰੇਡ ਹੋ ਰਿਹਾ ਸੀ ਜਿਹੜਾ। ਹਾਂ ਜੀ, ਉਹ NRCS ਦੀ ਫੰਡਿੰਗ ਸੀਗੀ, ਤੇ ਉਹਦੇ 'ਚ ਉਹਨਾਂ ਨੇ ਆ ਕੇ ਦੇਖਣਾ ਹੁੰਦਾ ਡਿਊਰਿੰਗ ਇੰਸਟਾਲੇਸ਼ਨ ਇੰਸਪੈਕਸ਼ਨ। ਕੋਈ ਨਹੀਂ ਹੋਈ। ਹੁਣ ਆਪਾਂ ਵੇਟ ਵੀ ਨਹੀਂ ਕਰ ਸਕਦੇ, ਕੀ ਪਤਾ ਇਹਨਾਂ ਨੇ ਕਿੰਨੇ ਚਿਰ ਸ਼ਟਡਾਊਨ ਰੱਖਣੀ ਆ। ਉਹ ਆਪਾਂ ਬੰਦ ਕਰਤਾ, ਕੋਈ ਪੈਸਾ ਨਹੀਂ ਆ ਰਿਹਾ ਉੱਥੋਂ। ਸਾਰੇ ਹੁਣ ਜਿਹੜਾ ਵੈਂਡਰ ਉਹਨੂੰ ਤਾਂ ਪੈਸੇ ਦੇਣੇ ਪੈਣਗੇ ਆਪਾਂ ਨੂੰ, ਹੈ ਨਾ। ਕੰਮ ਰੋਕਿਆ ਹੋਇਆ ਨਹੀਂ, ਕੰਮ ਕਰੋਗੇ, ਕੰਮ ਤਾਂ ਚੱਲਿਆ, ਕਿਉਂਕਿ ਕੰਮ ਇੰਨਾ ਚਿਰ ਕੰਪਲੀਟ ਕਰਨਾ ਪੈਣਾ, ਜਾਂ ਉਹਨਾਂ ਨੂੰ ਹੋਲਡ ਕਰਕੇ ਰੱਖਦੇ ਹਾਂ ਆਪਾਂ ਵੈਂਡਰ ਨੂੰ, ਵੀ ਅਸੀਂ ਤੈਨੂੰ ਬਾਅਦ 'ਚ ਪੈਸੇ ਦੇਵਾਂਗੇ, ਹੈ ਨਾ। ਸੋ ਇੰਪੈਕਟ ਤਾਂ ਹੈ। ਦੂਜਾ ਇੰਪੈਕਟ ਇਹ ਆ ਵੀ ਤੁਸੀਂ ਡਾਕੂਮੈਂਟ ਕਰੀ ਜਾ ਰਹੇ ਵੀ ਆਹ ਹੋ ਗਿਆ, ਉਹ ਹੋ ਗਿਆ, ਵੀ ਬਾਅਦ 'ਚ ਉਹਨਾਂ ਨੂੰ ਘੱਲ ਦਾਂਗੇ। ਜੀਓ ਟੈਗ ਪਿਕਚਰ ਸਾਰੇ ਦੀਆਂ ਲੈ ਰਹੇ ਆ, ਹੈ ਨਾ, ਹਰੇਕ ਪੁਆਇੰਟ ਤੇ, ਤਾਂ ਕਿ ਵੀ ਕੱਲ ਨੂੰ ਆਪਾਂ ਉਹਨਾਂ ਨੂੰ ਫੁੱਲ ਰਿਪੋਰਟ ਦੇ ਦਈਏ ਤੇ ਕੁਐਸਚਨ ਨਾ ਕਰਨ ਉਹ ਵੀ ਭਾਈ ਠੀਕ ਆ, ਤੁਸੀਂ ਨਹੀਂ ਆ ਸਕਦੇ ਸੀ। ਈਮੇਲ ਵੀ ਕਰੀ ਜਾਂਦੇ ਆ ਡਾਕੂਮੈਂਟੇਸ਼ਨ ਪਰਪਸਸ ਲਈ। ਜਿਨ੍ਹਾਂ ਦੇ ਕੰਟਰੈਕਟ ਲਿਖੇ ਜਾ ਚੁੱਕੇ ਉਹ ਪੈਸੇ ਮਰਦੇ ਨਹੀਂ ਨਾ, ਉਹ ਨਹੀਂ ਮਰਦੇ, ਉਹ ਡਾਲਰ ਮਰਦੇ, ਉਹ ਤਾਂ ਬਸ ਸੇਵ ਡਿਲੇ ਹੋਣਗੇ ਹੁਣ। ਬਸ ਇੰਨਾ ਆ। ਹਾਂ, ਤੇ ਜਿਨ੍ਹਾਂ ਨੇ ਨਵੀਆਂ ਲਾਉਣੀਆਂ ਸੀਗੀਆਂ ਉਹਨਾਂ ਨੇ ਦੇਖੋ 1 ਅਕਤੂਬਰ ਤੋਂ ਫਿਸਕਲ ਈਅਰ ਸ਼ੁਰੂ ਹੁੰਦਾ, ਤੇ ਹੁਣ ਤੱਕ ਕੋਈ ਐਪਲੀਕੇਸ਼ਨ ਨਹੀਂ ਲੱਗੀ USDA ਦੀ, ਹੈ ਨਾ। ਸੋ ਉਹਨਾਂ ਨੇ ਜਦੋਂ EMPLOYEES ਨੇ ਵਿਚਾਰਿਆਂ ਨੇ ਵਾਪਸ ਆਉਣਾ, ਜਦੋਂ ਵੀ ਆਉਂਦੇ ਨੇ, ਤੇ ਉਹਨਾਂ ਤੇ ਬੜਾ ਇਸ਼ੂ ਹੋਣਾ ਉਦੋਂ, ਕਿਉਂਕਿ ਬਹੁਤ ਜ਼ਿਆਦਾ ਭਾਰ ਪੈ ਜਾਣਾ, ਬਰਡਨ ਬਹੁਤ ਹੋਣਾ ਕੰਮ ਦਾ। ਫਿਰ ਅਚਾਨਕ ਇੱਕ ਤਾਂ ਮੇਰੇ ਵਰਗਿਆਂ ਨੇ ਜਾਣਾ ਜਿਨ੍ਹਾਂ ਦੇ ਪੈਸੇ ਰੁਕੇ ਹੋਏ ਨੇ, ਪਹਿਲਾਂ ਤਾਂ ਉਹਨਾਂ ਨੇ ਜਾ ਕੇ ਰੌਲਾ ਪਾਉਣਾ ਹਾਂ ਵੀ ਮੈਂ ਤਾਂ ਮਾਰੇ ਗਏ, ਲੁੱਟੇ ਗਏ, ਇਦਾਂ ਹੀ ਹੁੰਦਾ, ਇਦਾਂ ਹੀ ਕਹਿਣਾ ਪੈਂਦਾ ਇਹਨਾਂ ਨੂੰ, ਹੋਰ ਉੱਤੇ ਕੀ ਆ। ਦੂਜਾ ਫਿਰ ਜਿਨ੍ਹਾਂ ਨੇ ਨਵੀਆਂ ਐਪਲੀਕੇਸ਼ਨਾਂ ਲਾਉਣੀਆਂ ਉਹਨਾਂ ਨੂੰ ਕਾਲ ਇਹ ਹੋਣੀ ਵੀ ਸਾਡੀ ਲੱਗ ਜੇ, ਕਿਤੇ ਡੈਡਲਾਈਨ ਨਾ ਮਿਸ ਹੋ ਜੇ, ਹੈ ਨਾ। ਡੈਡਲਾਈਨ ਐਕਸਟੈਂਡ ਕਰਨਗੇ ਕਿ ਨਹੀਂ? ਦੇਖੋ, ਅੱਗੇ ਇਹੋ ਜਿਹਾ ਇਸ਼ੂ ਨਹੀਂ ਆਇਆ। ਗਵਰਨਮੈਂਟ ਸ਼ਟਡਾਊਨ ਹਫ਼ਤਾ 10 ਦਿਨ ਹੁੰਦੀ ਹੈ, ਚਲੋ ਉਹਦੇ ਨਾਲ ਕੋਈ ਡੇਟ ਕਦੇ ਚੇਂਜ ਨਹੀਂ ਕੀਤੀ ਇਹਨਾਂ ਨੇ ਅੱਜ ਤੱਕ। ਪਰ ਹੁਣ ਤਾਂ ਇਹ ਵੀ ਕਈ ਐਪਲੀਕੇਸ਼ਨਾਂ ਦੀ ਡੈਡਲਾਈਨ 15 ਨਵੰਬਰ ਸੀ, 15 ਨਵੰਬਰ ਤਾਂ ਆਉਣ ਵਾਲੀ ਹੋ ਗਈ। ਆਹੋ, ਅੱਜ ਆਪਾਂ 4 ਨਵੰਬਰ ਨੂੰ ਗੱਲ ਕਰਦੇ ਹਾਂ, ਇਹ ਤਾਂ ਆਈ ਖੜੀ ਹੈ। 15 ਨੂੰ ਜੇ ਆ ਗਈ ਤੇ ਫਿਰ ਉਹ ਤਾਂ ਲੱਗਣੀ ਨਹੀਂ ਗਈ ਐਪਲੀਕੇਸ਼ਨ। ਹੋ ਸਕਦਾ ਫਿਰ ਉਹਦੇ ਲਈ ਐਕਸਟੈਂਸ਼ਨ ਦੇਣ, ਪਹਿਲਾਂ ਤਾਂ ਮੈਨੂੰ ਲੱਗਦਾ ਸੀ ਨਹੀਂ ਦਿੰਦੇ, ਹੁਣ ਹੋ ਸਕਦਾ ਦੇਣ। ਪਰ ਜੇ ਕਿਸੇ ਨੇ ਐਪਲੀਕੇਸ਼ਨ ਲਾਉਣੀ ਉਹਦੇ ਲਈ ਸਲਾਹ ਇਹੀ ਆ ਬਈ ਤੁਸੀਂ ਆਪਦਾ ਐਪਲੀਕੇਸ਼ਨ ਪੈਕਟ ਰੈਡੀ ਕਰਕੇ ਰੱਖੋ। ਇਹ ਦਿਨ ਖੋਲ੍ਹਦੀ ਉਦੋਂ ਹੀ ਜਾ ਕੇ ਫੜਾਇਆ, ਸਟੈਂਪ ਲਵਾ ਕੇ ਆਪਦੀ ਉਹ ਲੈ ਆਓ ਰਸੀਦ ਵੀ ਮੈਂ ਇੰਨੀ ਤਰੀਕ ਨੂੰ ਜਮ੍ਹਾਂ ਕਰਾਂਗਾ। ਗਰੋਵਰ ਰੈਡੀ ਰਹਿੰਦੇ ਇਦਾਂ ਕਿ ਨਹੀਂ? ਇਹ ਵੀ ਔਖੇ ਕਰਾਉਣੇ ਪੈਂਦੇ ਤਿਆਰ। ਗਰੋਵਰ ਕੋਈ ਨਹੀਂ ਰੈਡੀ ਹੁੰਦਾ, ਫਾਈਲ ਤਿਆਰ ਕਰਨੀ ਬਹੁਤ ਔਖੀ ਹੈ। ਉੱਥੇ ਪਹਿਲਾਂ ਜਾ ਕੇ ਪੁੱਛਦੇ ਆ ਵੀ ਕੀ ਚਾਹੀਦਾ, ਉਹ ਐਪਲੀਕੇਸ਼ਨ ਦਿੰਦੇ ਆ, ਫਿਰ ਉਹਦੇ ਲਈ ਉਹ ਕਰਦੇ ਆ ਸਾਰੀ ਤਿਆਰੀ। ਹੁਣ ਬਹੁਤ ਸਮਾਂ ਨਿਕਲ ਜਾਂਦਾ, ਅਤੇ ਜ਼ਿਆਦਾ ਪ੍ਰੋਬਲਮ ਹੀ ਇਹ ਹੁੰਦੀ ਹੈ। ਉੱਥੇ ਆਪਾਂ ਜਿਹੜੀ ਆਪਾਂ ਪਲੈਨਿੰਗ ਵਾਲੀ ਗੱਲ ਕਰਦੇ ਸੀ ਨਾ, ਪਲੈਨਿੰਗ ਤਾਂ ਇੰਨੀ ਵਧੀਆ ਹੋਣੀ ਚਾਹੀਦੀ ਆ। ਮੈਂ ਦੇਖਿਆ ਲੋਕਾਂ ਨੂੰ ਕੀਤੀ, ਬਥੇਰੇ ਲੋਕ ਵਧੀਆ ਬਹੁਤ ਸਟਰਕਚਰ ਚੱਲਦੇ ਆ। ਉਹਨਾਂ ਨੇ ਹੁੰਦਾ ਵੀ ਅੱਛਾ ਅਸੀਂ ਆਹ ਔਰਚਡ ਪੱਟਣਾ, ਵੀ ਇਹ ਮਹੀਨੇ 'ਚ ਅਸੀਂ ਪੱਟ ਲੈਣਾ, ਇਹ ਮਹੀਨੇ 'ਚ ਅਸੀਂ ਐਪਲੀਕੇਸ਼ਨ ਲਾਉਣੀ ਹੈ, ਕਿਉਂਕਿ ਇੰਨਾ ਟਾਈਮ ਲੱਗਣਾ ਐਪਲੀਕੇਸ਼ਨ, ਇੰਨਾ ਟਾਈਮ ਸਾਡਾ ਟੈਂਪਰਰੀ ਜਿਹੜਾ ਇਰੀਗੇਸ਼ਨ ਆ ਉਹ ਅਸੀਂ ਇਸ ਹਿਸਾਬ ਨਾਲ ਕਰਨਾ ਵੀ ਪਾਣੀ ਛੱਡ ਲਾਂਗੇ ਥੋੜ੍ਹਾ ਚਿਰ, ਫਿਰ ਜਦ ਨੂੰ ਸਾਡੀ ਉਹ ਐਪਲੀਕੇਸ਼ਨ ਅਪਰੂਵ ਹੋ ਜੂਗੀ ਅਸੀਂ ਇਰੀਗੇਸ਼ਨ ਪਾ ਦਿਆਂਗੇ। ਮਤਲਬ ਪੂਰਾ ਸਟਰਕਚਰਡ ਵੇ ਨਾਲ ਚੱਲਦੇ ਆ। ਰਾਦਰ ਕਿ ਜ਼ਿਆਦਾ ਕੇਸ ਐਂ ਹੁੰਦੇ ਆ, ਉਹ ਕਹਿੰਦੇ ਭਾਜੀ ਅਸੀਂ ਔਰਚਡ ਪੱਟ ਲਿਆ ਅਤੇ ਨਵੇਂ ਲਾਈ ਜਾਂਦੇ, ਅਤੇ ਇਰੀਗੇਸ਼ਨ ਦੇ ਕਹਿੰਦੇ ਫੰਡਿੰਗ ਮਿਲਦੀ ਆ। ਹੁਣ ਇਰੀਗੇਸ਼ਨ ਦੀ ਫੰਡਿੰਗ ਤਾਂ ਸਾਲ ਲੱਗ ਜਾਣਾ ਅਪਰੂਵ ਹੁੰਦਿਆਂ ਨੂੰ, ਮਿਲਦਿਆਂ ਨੂੰ ਸਾਲ, ਬੂਟਿਆਂ ਦਾ ਕਿੱਥੋਂ ਸਰਨਾ। ਫਿਰ ਉਹ ਆਪ ਕਹਿੰਦੇ ਚਲੋ ਫਿਰ ਆਪਾਂ ਲਾਈ ਦਿੰਦੇ ਹਾਂ, ਫਿਰ ਲਾਉਣਾ ਹੀ ਪੈਣਾ ਜੇ ਬੂਟਿਆਂ ਦੇ ਖਰਚੇ ਦੇ ਪੈਸੇ ਫਿਰ ਹੁਣ ਉਹ ਛੱਡਣੇ ਥੋੜ੍ਹੀ। ਅਤੇ ਕਈ ਲੋਕਾਂ ਨੇ ਟਰਾਈ ਕੀਤਾ ਰੈਂਟ 'ਤੇ ਲੈ ਲੂ ਕੇ ਉੱਪਰ ਦੀ ਪਾ ਕੇ, ਪਰ ਉਹ ਬਹੁਤ ਜ਼ਿਆਦਾ ਉਨੀ ਉਹਦੀ ਲੇਬਰ ਦਿਨ ਦੀ ਖੱਜਲ-ਖੁਆਰੀ ਜ਼ਿਆਦਾ। ਹਾਂ, ਥੋੜ੍ਹੇ ਜਿਹੇ ਪੈਸੇ ਵੱਜਦੇ ਆ, ਫਿਰ ਉਹਦਾ ਉਹਨਾਂ ਇਨਸੈਂਟਿਵਾਈਜ਼ ਨਹੀਂ ਹੁੰਦਾ ਗਾ। ਇਹ ਕਿਹੜਾ ਸਾਰੇ ਪੈਸੇ ਦਿੰਦੀ ਹੈ USDA, ਕਿਸੇ ਕੁਛ ਪਰਸੈਂਟ, ਹਾਂ ਕੁਛ ਪਰਸੈਂਟ ਹੁੰਦਾ, ਫਿਰ ਉਹ ਬਾਹਲਾ ਹੀ ਘੱਟ ਜਾਂਦਾ। ਜੇ 10-20% ਪੈਸੇ ਮਿਲੇ ਵੀ ਤਾਂ ਇੰਨੀ ਖਿੱਚੋਤਾਣ ਕਰਕੇ ਅਤੇ ਫਿਰ ਫਾਇਦਾ ਨਹੀਂ ਰਹਿੰਦਾ ਉਹਦਾ। ਪਲੱਸ ਟਰੀ ਦੀ ਹੈਲਥ 'ਤੇ ਵੀ ਇਫੈਕਟ ਪੈਂਦਾ, ਕਿਉਂਕਿ ਉਹਨੂੰ ਪਾਣੀ ਉਹਨਾਂ ਨਹੀਂ ਮਿਲਦਾ। ਕੈਲੀਫੋਰਨੀਆ ਦੀ ਸਰਕਾਰ ਦੀਆਂ ਵੀ ਕੋਈ ਗ੍ਰਾਂਟਾਂ? ਹਾਂਜੀ, ਸਟੇਟ ਦੀਆਂ ਗ੍ਰਾਂਟਸ 'ਚ ਫਿਰ ਡਿਲੇ ਆ, ਅਤੇ ਉਹਦਾ ਜਿਹੜੀਆਂ ਉਹਨਾਂ ਨੇ 1 ਅਕਤੂਬਰ ਨੂੰ ਆਪਾਂ ਅੱਗੇ ਵੀ ਗੱਲ ਕੀਤੀ ਸੀ ਡਰਾਫਟ ਇਸ਼ੂ ਕਰ ਦੇਣੇ ਨੇ। ਹਾਂ, ਜਿਹੜਾ ਬਜਟ ਮੀਟਿੰਗਸ ਨਵੰਬਰ ਆ ਗਈ, ਹਜੇ ਤੱਕ ਨਹੀਂ ਹੋਏਗੇ। ਅੱਛਾ, ਹਾਂ, ਅਤੇ ਦੇਖਦੇ ਹਾਂ ਹੁਣ ਕਦੋਂ ਕੋਈ ਆਇਆ ਕੁਛ ਉਧਰੋਂ ਕਮਿਊਨੀਕੇਸ਼ਨ? ਕੋਈ ਅਪਡੇਟ ਨਹੀਂ ਗੀ, ਕਿ ਦੇ ਆਰ ਸਟਿਲ ਵਰਕਿੰਗ ਔਨ ਸਮ ਚੇਂਜਸ, ਇਹੀ ਅਪਡੇਟ ਆ ਬਸ। ਅਤੇ ਪਹਿਲਾਂ ਤਾਂ ਐਂ ਲੱਗਦਾ ਸੀਗਾ ਵੀ 1 ਅਪ੍ਰੈਲ ਤੱਕ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦੇਣਗੇ,
ਬਜਟ ਕੱਟ ਤਾਂ ਇਹਨਾਂ ਨੇ ਜਿਹੜੇ ਕੀਤੇ ਉਹਨਾਂ ਦਾ ਅਸਰ ਤਾਂ ਨਹੀਂ ਇਹਦੇ? ਨਹੀਂ, ਉਹਨਾਂ ਦਾ ਨਹੀਂ ਅਸਰ ਹੈਗਾ। ਇਹ ਅਸਲ 'ਚ ਅਸਰ ਹੈਗਾ ਵੀ ਇਹ ਕੁਛ ਪ੍ਰੋਗਰਾਮ 'ਚ ਹੀ ਚੇਂਜਸ ਕਰ ਰਹੇ ਨੇ, ਜਿਹੜੀਆਂ ਲੈਜਿਸਲੇਟਰਸ ਨੇ ਪੁੱਛੀਆਂ ਉਹਨਾਂ ਨੂੰ ਕਰਨ ਨੂੰ, ਤੇ ਉਹਦੇ ਨਾਲ ਮਾੜੀ ਮਾਈਨਰ ਠੀਕ ਨਹੀਂ। ਤੇ ਥੋੜੀ ਜੀ ਗੱਲ ਕਰਦੇ ਹਾਂ, ਇਹ ਕਿੱਧਰੋਂ ਆ ਰਹੇ ਨੇ? ਇਹ ਬੇਰੀਏ ਤੋਂ ਆ ਰਹੇ ਆ ਚੇਂਜ, ਇਹ ਐਲਏ ਤੋਂ ਆ ਰਹੇ ਆ ਚੇਂਜ, ਇਹ ਕੌਣ ਇਨਵਾਇਰਮੈਂਟਲਿਸਟ ਕਰਾ ਰਿਹਾ, ਕੌਣ ਕਰਾ ਰਿਹਾ? ਦੇਖੋ ਲੌਬੀ ਹੈ, ਪਤਾ ਉੱਥੇ ਲੌਬੀ ਹੋਈ ਆ, ਜਿਹਦਾ ਉਹਨਾਂ ਨੇ ਆਪਣੀ ਮਰਜ਼ੀ, ਜਿਹਦਾ ਜ਼ਿਆਦਾ ਉੱਥੇ ਡੰਡਾ ਚੱਲਦਾ ਉਹ ਉਵੇਂ ਕਰਾ ਲੈਂਦਾ ਚੀਜ਼ਾਂ। ਮੁੱਖ ਦੀ ਗੱਲ ਇਹ ਆ, ਆਪਾਂ ਕਾਫੀ ਚੀਜ਼ਾਂ ਬਦਲਾ ਲਈਆਂ ਜਿਹੜੀਆਂ ਚਲੋ ਵਧੀਆ ਗੱਲ ਆ, ਰੌਲਾ ਬਦਲੀਆਂ ਰਹਿਣਗੀਆਂ ਕਿਉਂਕਿ ਹੁਣ ਆਪਾਂ ਫਿਰ ਰੌਲਾ ਪਾ ਲੈਂਦੇ ਜਾ ਕੇ ਉਹਨਾਂ ਚੀਜ਼ਾਂ ਤਾਂ। ਪਰ ਆਪ ਤੁਹਾਨੂੰ ਵੀ ਪਤਾ ਵੀ ਹਰੇਕ ਚੀਜ਼ ਆਪਾਂ ਨਹੀਂ ਜਾ ਕੇ ਫੋਲੋ ਅਪ ਨਹੀਂ ਕਰ ਸਕਦੇ, ਮੀਟਿੰਗਸ 'ਚ ਨਹੀਂ ਜਾ ਸਕਦੇ, ਹੈ ਨਾ, ਤੇ ਕਈ ਵਾਰ ਮਿਸ ਹੋ ਜਾਂਦੇ ਆਪਦੇ ਵੀ ਜਿਹੜੇ ਹੈਗੇ ਸ਼ੈਡਿਊਲ ਇਦਾਂ ਦੇ ਆ ਸਭ ਦੇ, ਤੇ ਉਹ 'ਚ ਫਿਰ ਪਰ ਜਿੰਨੀਆਂ ਕਿ ਇੰਪੋਰਟੈਂਟ ਚੀਜ਼ਾਂ ਆਪਾਂ ਨੂੰ ਲੱਗਦੀਆਂ ਨੇ ਉਹ ਆਪਾਂ ਮਿਸ ਨਹੀਂ ਕਰੀਦੀਆਂ। ਤੇ ਪਰ ਦੇਖੋ ਹੁਣ ਕੀ ਬੰਦਾ, ਹੁਣ ਮੈਨੂੰ ਲੱਗਦਾ ਵੀ ਅਗਲੇ ਸਾਲ ਜਿਹੜੇ 3rd ਕੁਆਟਰ 'ਚ ਜਾ ਕੇ ਐਪਲੀਕੇਸ਼ਨ, ਇਹ ਹੈਲਦੀ ਸੋਇਲ ਵਾਲੀਆਂ ਸਾਰੀਆਂ ਸਟੇਟ ਦੀਆਂ ਜਿੰਨੀਆਂ ਵੀ ਆ, ਕਾਸਪ ਹੈਲਦੀ ਸੋਇਲ ਤੇ ਦੂਜੀਆਂ ਏਅਰ ਪੋਲਿਊਸ਼ਨ ਬੋਰਡ ਹੋਲਡ ਤੇ ਕਰਤਾ ਸਾਰਾ ਕੁਝ, ਉਹਦਾ ਐਪਲੀਕੇਸ਼ਨ ਹੀ ਨਹੀਂ ਲੈ ਰਹੇ, ਉਹਦਾ EPA ਨੇ ਵੜਤੀ। ਹਾਂ, ਕਾਫੀ ਜ਼ਿਆਦਾ ਹੈਗਾ ਪ੍ਰੋਬਲਮਸ, ਤੇ ਫੈਡਰਲ ਗ੍ਰਾਂਟਸ ਵੀ ਬਹੁਤ ਚੇਂਜਸ ਆ ਗਈਆਂ, ਹੈ ਨਾ, ਸੋ ਕੰਪੀਟੀਸ਼ਨ ਵੱਧ ਗਿਆ। ਇਹ ਗੱਲ ਕਿਉਂਕਿ ਜਿਹੜਾ ਮਾਈਨੋਰਟੀ ਡਿਸਪ੍ਰੋਪੋਰਸ਼ਨੇਟ ਵਾਲਾ ਜਿਹੜਾ ਸੀਗਾ, ਮੈਨੂੰ ਲੱਗਦਾ ਉਹ ਤਾਂ DEI ਚੱਕ ਹੋ ਜਾਣੀ ਆ। ਆਹੋ, USDA ਨੇ ਤਾਂ ਚੱਕ ਦੇਣਾ ਉਹ ਕੰਮ ਨਾ, ਉਹਦੇ ਦਾ ਵੀ ਇੰਪੈਕਟ ਆ। ਬਾਕੀ ਐ ਵੀ ਜਦੋਂ ਫੰਡਿੰਗ ਕੱਟੀ ਜਾਂਦੀ ਆ ਤੇ ਫਿਰ ਐਪਲੀਕੇਸ਼ਨ ਆਉਣੀਆਂ ਹੁੰਦੀਆਂ ਨੇ, ਹੈ ਨਾ। ਬਾਕੀ ਹਰੇਕ ਸਾਲ ਮਾਰਜਨਸ ਘਟਦੇ ਜਾਂਦੇ ਨੇ ਖੇਤੀ 'ਚ, ਤੇ ਉਹਦੇ ਕਰਕੇ ਜਿਹੜੇ ਬੰਦੇ ਪਹਿਲਾਂ ਨਹੀਂ ਵੀ ਇਨਸੈਂਟਿਵ ਗ੍ਰਾਂਟਸ ਕਰਨੀ ਦੇਖਦੇ ਉਹ ਵੀ ਦੇਖਦੇ ਆ, ਠੀਕ ਹੈ ਨਾ, ਸੋ ਉਹਦੇ ਨਾਲ ਕਾਫੀ ਇੰਪੈਕਟ ਪੈ ਜਾਂਦਾ। ਤੇ ਪਰ ਇਹ ਆ ਵੀ ਮੈਂ ਤਾਂ ਇਹੀ ਹਿਸਾਬ ਲਾਇਆ ਵੀ ਜਿਹੜੇ ਬੰਦੇ ਇੱਕ ਵਾਰ ਸਿਸਟਮ 'ਚ ਲੰਘ ਜਾਂਦੇ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਟੋਟਲ ਪ੍ਰੋਸੈਸ ਦਾ ਕਰਨਾ ਕੀ ਹੈ। ਹਾਂ, ਜੇ ਕੋਈ ਗ੍ਰਾਂਟ ਹੀ ਹੈ, ਕੋਈ ਅਪਲਾਈ, ਓਵਰਵੈਲਮਿੰਗ ਤਾਂ ਹੈ, ਇਸ ਦਾ ਕੋਈ ਸ਼ੱਕ ਨਹੀਂ। ਤਾਂ ਹੀ ਬੰਦਾ ਹੌਸਲਾ ਹਾਰ ਜਾਂਦਾ। ਆਮ ਬੰਦਾ ਤਾਂ ਦੇਖੋ ਗ੍ਰਾਂਟ ਨਹੀਂ ਲੈ ਸਕਦਾ ਕੋਈ। ਸਰਕਾਰੀ ਦਫ਼ਤਰਾਂ 'ਚ ਕੰਮ ਕਰਾਉਣਾ, ਚਾਹੇ ਇੱਥੇ ਆ ਚਾਹੇ ਉੱਥੇ, ਉਹਦੇ ਨਾਲ ਕੋਈ ਨਾ ਕੋਈ ਅਸਿਸਟੈਂਸ ਚਲੋ ਜਿੰਨੀ ਕੁ ਅਸੀਂ ਕਰ ਸਕਦੇ ਅਸੀਂ ਕਰੀਦੀ ਆ। ਤੇ ਬਹੁਤ ਔਖਾ, ਪੇਪਰ ਟ੍ਰੇਲ ਬਹੁਤ ਜ਼ਿਆਦਾ ਹੁੰਦੀ ਆ, ਹੈ ਨਾ, ਤੇ ਫਿਰ ਉਹ ਛੋਟੀ ਛੋਟੀ ਚੀਜ਼ ਤੇ ਤੁਹਾਡੀ ਐਪਲੀਕੇਸ਼ਨ ਰਹਿ ਜਾਂਦੀ ਆ। ਅੱਛਾ, ਤੇ ਇਹੀ ਚਲੋ ਆਪਾਂ ਕਾਫੀ ਉੱਤੇ ਕੰਮ ਕੀਤਾ ਪਿਛਲੇ ਸਮੇਂ 'ਚ, 1.5 ਸਾਲ 'ਚ ਕਾਫੀ ਗ੍ਰਾਂਟਾਂ 'ਚ ਆਪਾਂ ਹੈਲਪ ਕੀਤੀ ਹੈ, ਮਿਲ ਜਾਂਦੀ ਆਪਣੇ ਗਰੋਵਰਸ ਲਈ। ਹਾਂ, ਤੇ ਉਹਦਾ ਕਾਰਨ ਹੀ ਇਹ ਸੀਗਾ ਵੀ ਉਹ ਜਿਹੜੀ ਚੀਜ਼ ਚਾਹੀਦੀ ਹੁੰਦੀ ਉਹ ਉਵੇਂ ਲਿਖ ਕੇ ਚਲੀ ਜਾਂਦੀ ਹੈ ਨਾ, ਤੇ ਜੇ ਉਵੇਂ ਨਹੀਂ ਦਿੰਦੇ, ਪਹਿਲਾਂ ਸਾਡੀਆਂ ਵੀ ਹੋ ਜਾਂਦੀਆਂ ਸੀ ਡਿਕਲਾਈਨ, ਕਿੰਨੀ ਵਾਰ ਹੋਈਆਂ ਨੇ ਐਪਲੀਕੇਸ਼ਨ ਫॉर ਸਮਾਲ ਰੀਜ਼ਨ, ਪੈ ਜਾਣੀ ਹੈ ਤੇ ਵਾਹ ਪੈ ਜਾਣੀ, ਬਿਲਕੁਲ। ਪਰ ਐ ਵੀ ਸਤਰਕ ਰਹਿਣਾ ਚਾਹੀਦਾ ਆਪਾਂ, ਤੁਸੀਂ ਉਹਨਾਂ ਨੂੰ ਵੀ ਨਹੀਂ ਕਹਿ ਸਕਦੇ। ਦੇਖੋ ਜਿਹੜੇ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਉਹਨਾਂ ਨੇ ਚੇਂਜ ਤਾਂ ਕਰਦੇ ਨਹੀਂ, ਉਹਦੇ ਪ੍ਰੋਸੈਸ ਉਹਨਾਂ ਨੇ ਲਿਖੇ ਹੋਏ ਆ, ਤੁਸੀਂ ਉਹ ਕਿੰਨਾ ਕੁ ਉਹਨੂੰ ਵਧੀਆ ਫੋਲੋ ਕਰਕੇ ਦੇ ਦਿੰਦੇ ਆ ਪੈਕੇਟ ਨੂੰ, ਉਹ ਤੇ ਆ। ਅੱਛਾ, ਕੀ ਤਿਆਰੀ ਰੱਖਣੀ ਚਾਹੀਦੀ ਪੈਕੇਟ ਲਈ? ਤੁਹਾਨੂੰ ਇੱਕ ਤਾਂ ਪ੍ਰੋਗਰਾਮ ਦਾ ਪਤਾ ਹੋਣਾ ਚਾਹੀਦਾ, ਠੀਕ ਹੈ ਨਾ, ਤੇ ਸਕੋਰਿੰਗ ਵਗੈਰਾ ਦਾ ਪਤਾ ਹੋਣਾ ਚਾਹੀਦਾ। ਉਹਦਾ ਪਤਾ ਨਹੀਂ ਲੱਗਦਾ, ਉਹਦੇ ਲਈ ਥੋੜੀ ਕੁਛ ਨਾ ਕੁਛ ਅਸਿਸਟੈਂਸ ਲੱਭ ਲੈਣੀ ਚਾਹੀਦੀ ਬੰਦੇ ਨੂੰ। ਕਿੱਥੋਂ ਮਿਲਦੀ ਹੈ? ਅਸੀਂ ਜਿੰਨੀ ਕਰ ਸਕਦੇ ਹਾਂ ਉਹੀ ਕਰ ਸਕਦੇ ਹਾਂ, ਜਾਂ ਸਾਨੂੰ ਪੇਡ ਸੈਮੀਨਾਰ ਵੀ ਕਰਦੇ ਕਰੋ ਇਹਨਾਂ ਤੇ। ਆਪਾਂ ਹਾਂ ਪਿਛਲੇ ਸਾਲ ਕੀਤਾ ਸੀ, ਉਹ ਆਪਾਂ ਹੁਣ ਫੇਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਕੁਝ ਪੇਡ ਅਸਿਸਟੈਂਸ ਵੀ ਮਿਲ ਜਾਂਦੀ ਹੈ ਲੋਕਾਂ ਤੋਂ, ਜਿਹੜੇ ਸਪੈਸ਼ਲ ਗ੍ਰਾਂਟ ਰਾਈਟਰਸ ਜਿਹੜੇ, ਹਾਂ, ਜਾਂ ਟੀਏ ਵਗੈਰਾ ਵੀ ਹੈਗੇ ਨੇ, ਕਾਫੀ ਚੀਜ਼ਾਂ ਹੈਗੀਆਂ ਨੇ ਆਪਸ਼ਨਸ। ਟੀਏ ਕੀ ਚੀਜ਼? ਟੈਕਨੀਕਲ ਅਸਿਸਟੈਂਸ, ਸਿਰਫ ਇਹਨਾਂ ਗ੍ਰਾਂਟਸ ਦੇ ਲਈ। ਹਾਂ, ਤੇ ਉਹਦੇ ਲਈ ਇਹੀ ਆ ਵੀ ਮੈਂ ਤਾਂ ਹੀ ਜਿਹੜੀ ਗੱਲ ਕਿਸੇ ਨੇ, ਬੰਦਾ ਇੱਕ ਵਾਰ ਜਦੋਂ ਪ੍ਰੋਸੈਸ ਥਰੂ ਲੰਘ ਜਾਂਦਾ ਫਿਰ ਉਹਨੂੰ ਸਾਰਿਆਂ ਦਾ ਪਤਾ ਲੱਗ ਜਾਂਦਾ ਮੇਰੇ ਕੀ ਰਿਸੋਰਸਿਸ ਨੇ, ਕੀ ਮੈਂ ਕਿੱਥੇ ਜਾਣਾ, ਕਦੋਂ ਜਾਣਾ, ਫਿਰ ਉਵੇਂ ਦਾ ਸੈਟਅਪ ਕਰ ਤੁਹਾਨੂੰ ਆਉਂਦੇ ਨਹੀਂ ਯਾਰ ਸ਼ੇਅਰ ਆ ਗ੍ਰਾਂਟ ਦਵਾ ਦੇ। ਨਹੀਂ, ਬਹੁਤ ਮੈਨੂੰ ਕਾਲ ਇਸੇ ਚੱਕਰ ਤੋਂ ਆਉਂਦੀਆਂ, ਇਦਾਂ ਹੀ ਆਉਂਦੀਆਂ ਨਾ। ਹਾਂ, ਪਰ ਫਿਰ ਉਹ ਸਮਝ ਜਾਂਦੇ ਆ, ਹੌਲੀ ਹੌਲੀ ਜ਼ੋਰ ਲਾਉਣਾ ਪੈਂਦਾ, ਸਮਝ ਜਾਂਦੇ ਆ। ਇਹ ਤਾਂ ਹੈ, ਪਰ ਅਗਲੇ ਨੂੰ ਗੱਲ ਦੱਸੀ ਦੀ ਵੀ ਭਾਈ ਇੰਨਾ ਕੁ ਟਾਈਮ ਲੱਗਣਾ, ਇਹਨੂੰ ਕਾਹਲੀ ਨਾ ਕਰੋ, ਹੌਲੀ ਹੌਲੀ ਲੱਗੇ ਰਹੋ, ਆਹ ਚੀਜ਼ਾਂ ਐਪਲੀਕੇਸ਼ਨਾਂ ਸਬਰ ਵਾਲਾ ਕੰਮ ਹੀ, ਸਬਰ ਵਾਲਾ ਹੀ ਆ। ਸੋ ਇਹ 2-3 ਚੀਜ਼ਾਂ ਜ਼ਿਆਦਾ ਜ਼ਰੂਰੀ ਨੇ ਮੈਨੂੰ ਲੱਗਦਾ ਬਈ। ਇੱਕ ਤਾਂ ਤੁਹਾਡੇ ਕੋਲ ਪਲੈਨਿੰਗ ਹੋਣੀ ਚਾਹੀਦੀ ਹੈ, ਜਿਹੜਾ ਪਲਾਨ ਲਿਖਦੇ ਆ ਨਾ ਉਹਦੇ 'ਚ ਆਪਾਂ ਇਹ ਵੀ ਲਿਖ ਸਕਦੇ ਹਾਂ ਵੀ ਆਹ ਅਸੀਂ ਗ੍ਰਾਂਟਸ ਟਾਰਗੇਟ ਕਰਨੀਆਂ, ਠੀਕ ਹੈ ਨਾ, ਤੇ ਮਿਲ ਜਾਂਦੀਆਂ ਨੇ ਜੇ ਬੰਦਾ ਪੂਰੇ ਸਟਰਕਚਰ ਨਾਲ ਚੱਲੇ ਨਾ, ਤੇ ਮਿਲ ਹੀ ਜਾਂਦੀਆਂ ਨੇ। ਕਿਉਂਕਿ ਜੇ ਤੁਹਾਨੂੰ ਥੋੜ੍ਹੀ ਜਿਹੀ ਵੀ ਨੌਲੇਜ ਹੈਗੀ ਆ, ਬੰਦਾ ਗ੍ਰਾਂਟ ਉਵੇਂ ਲਿਖਦਾ ਜਿਵੇਂ ਲਿਖਣੀ ਚਾਹੀਦੀ ਆ, ਤੇ ਯੂ ਕੈਨ ਗੈਟ ਇਟ। ਠੀਕ ਹੈ, ਬਾਕੀ ਇੱਕ ਵਾਰੀ ਫਿਰ ਆਪਣੀ ਇਨਫੋਰਮੇਸ਼ਨ ਕੰਟੈਕਟ ਇਨਫੋਰਮੇਸ਼ਨ। ਹਾਂਜੀ, ਤੁਸੀਂ ਮੈਨੂੰ arsh@paggusa ARSH@PAGGUSA.com
ਜਾਂ info@pagusa.com ਤੇ ਵੀ ਕਰ ਸਕਦੇ ਈਮੇਲ। ਫੋਨ ਮੇਰਾ ਹੈਗਾ 5594516270 559 452 6270 ਤੇ ਮੈਸੇਜ ਕਰ ਲਓ, ਫੋਨ ਕਰ ਲਓ ਜਦੋਂ ਵੀ, ਜਿੰਨਾ ਕੁ ਮੇਰੇ ਕੋਲ ਸਮਾਂ ਆਉਂਦਾ, ਜਿੰਨੀ ਚੀਜ਼ ਮੈਨੂੰ ਪਤਾ ਉਹ ਦੱਸ ਸਕਦਾ ਜੀ। ਅੱਛਾ, ਜਾਂਦੇ ਜਾਂਦੇ ਇਹ ਦੱਸ ਦਿਓ ਕੀ ਰੁਝੇਵੇਂ ਚੱਲ ਰਹੇ ਆ ਹੁਣ? ਸੰਤਰਿਆਂ ਦੇ ਸਿਟਰਸ ਫਰੂਟਸ ਦੀ ਆ ਗਿਆ ਤਕਰੀਬਨ ਟਾਈਮ। ਹਾਂ, ਸਿਟਰਸ ਦੀ ਹਾਰਵੈਸਟ ਸ਼ੁਰੂ ਕਰ ਦਿੱਤੀ ਆ। ਅੱਛਾ, ਹਾਂ, ਕਾਫੀ। ਕਿਹੜੇ ਵਾਲੇ ਵੈਰਾਈਟੀ ਦੀ ਹੋਈ? ਅਰਲੀ ਵੈਰਾਈਟੀ ਸ਼ੁਰੂ ਹੋ ਗਈਆਂ, ਲੈਮਨ ਸ਼ੁਰੂ ਹੋ ਗਏ, ਮੈਂਡਰਨ ਸ਼ੁਰੂ ਹੋ ਗਏ ਨੇ, ਠੀਕ ਹੈ। ਸੈਕਸੂਮਨਸ, ਤੇ ਉਹ ਤੁਸੀਂ ਦੇਖੋਗੇ ਹੁਣ ਨੇਵਲਸ ਵੀ ਕਿਤੋਂ ਕਿਤੋਂ ਪਿਕ ਹੋ ਰਹੇ ਨੇ, ਪਰ ਉਹ ਗੈਸ ਕਰਨੇ ਪੈਂਦੇ ਸੀ ਥੋੜਾ ਜਿਹਾ, ਰੰਗ ਦਾ ਨਹੀਂ, ਫੁੱਲ ਕਲਰ ਨਹੀਂ ਗਾ ਉਹਨਾਂ ਦਾ। ਤੇ ਠੰਡ ਘੱਟ ਆਉਂਦਾ ਇਸ ਵਾਰ? ਠੰਡ ਰਾਤਾਂ ਤਾਂ ਠੰਡੀਆਂ ਨੇ ਹੁਣ, ਗੁੱਡ ਨੇ ਨਾਲ ਹੀ। ਹਾਂ, ਤੇ ਮੀਂਹ ਮੂੰਹ ਵੀ ਪੈ ਗਿਆ, ਉਹਦੇ ਨਾਲ ਥੋੜਾ ਜਿਹਾ, ਉਹ ਤਾਂ ਚੰਗੀ ਗੱਲ ਆ, ਪਰ ਉਹਦੇ ਨਾਲ ਥੋੜੀ ਜਿਹੀ ਇੱਕ ਦੀ ਸਪਰੇਅ ਵੱਧ ਜਾਂਦੀ ਹੈ, ਫੰਜੀਸਾਈਡ ਕਰਨੀ ਪੈਣੀ ਹੈ ਨਾ, ਕਿਉਂਕਿ ਮੀਂਹ ਪਹਿਲਾਂ ਪੈ ਗਿਆ, ਹੁਣ ਅਗਲੇ ਹਫਤੇ ਫੇਰ ਦੱਸ ਰਹੇ ਸੋਹਣਾ ਮੀਂਹ ਮੈਨੂੰ ਲੱਗਦਾ, ਤੇ ਉਹਦੇ ਲਈ ਪ੍ਰੈਪਰੇਸ਼ਨ ਲਈ। ਤੇ ਜਿਹੜੀ ਸਿਟਰਸ ਦੀ ਹਾਰਵੈਸਟ ਸ਼ੁਰੂ ਹੋ ਗਈ ਹੁਣ ਲਗਭਗ ਸਾਰੀ ਕਾਊਂਟੀਜ਼ 'ਚ, ਤੇ ਬਾਕੀ ਹਾਰਵੈਸਟ ਖਤਮ ਨੇ ਲਗਭਗ ਸਾਰੀਆਂ, ਦੂਜੇ ਪਾਸੋਂ ਵਿਹਲੇ ਹੋ ਗਏ, ਬਦਾਮ ਸੌਗੀ ਡਨ। ਹਾਂ, ਤੇ ਹੁਣ ਇੱਧਰ ਅਸੀਂ ਬਿਜ਼ੀ ਹੋ ਜਾਾਂਗੇ ਹਾਰਵੈਸਟ। ਸਾਡੇ ਵੀ, ਮੈਂ ਆਪਦੇ ਖੇਤ ਵੀ ਆਇਆ, ਇਸ ਹਫਤੇ ਮੈਨੂੰ ਲੱਗਦਾ ਸ਼ੁਰੂ ਹੋ ਜਾਏਗੀ ਐਂਡ ਤੱਕ। ਠੀਕ ਹੈ ਨਾ, ਸੋ ਪਰ ਵਧੀਆ, ਸੋ ਫਾਰ ਸੋ ਗੁੱਡ। ਮਾਰਕੀਟ ਐਤਕੀ ਸਟੇਬਲ ਲੱਗ ਰਹੀ ਹੈ ਸੋ ਫਾਰ ਤਾਂ, ਤੇ ਡਿਮਾਂਡ ਠੀਕ ਹੈ। ਹਾਂ, ਕੋਈ ਡਰਾਸਟਿਕ ਚੇਂਜ ਨਾ ਆਵੇ, ਤੇ ਲੁਕਸ ਗੁੱਡ। ਚਲੋ, ਗੁੱਡ ਲੱਕ ਹੈ ਜੀ। ਤੇ ਅਰਸ਼ਦੀਪ ਸਿੰਘ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅੱਜ ਦਾ ਅਪਡੇਟ ਫਾਰਮਿੰਗ ਪ੍ਰੋਗਰਾਮ ਇੱਥੇ ਜਿਹੜਾ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰੀ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।